ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब और जमात ਤੁਹਾਡੀ ਹੋਸਟ ਤੁਹਾਡੀ ਕੋਟਨਾ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 15 ਜੁਲਾਈ 2025 31 ਹਾਰਡ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਓ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ ਕੈਨੇਡਾ ਤੋਂ ਗੁਰਦੁਆਰਾ ਦਸ਼ਮੇਸ਼ ਦਰਬਾਰ ਰਾਮ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਵਾਲੇ ਨਾਲ ਕਿ ਭਾਰਤ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਦੁਨੀਆ ਵਿੱਚ ਪੂਰੀ ਤਰ੍ਹਾਂ ਅਲੱਗ ਥਲੱਗ ਹੋ ਗਿਆ ਹੈ ਔਰ ਭਾਰਤ ਦਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ SCO ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਗਿਆ ਹੋਇਆ ਹੈ। ਸੋ ਸੰਮੇਲਨ ਵਿੱਚ ਐਸ ਜੈ ਸ਼ੰਕਰ ਨੇ ਬੜੇ ਜ਼ੋਰ ਸ਼ੋਰ ਨਾਲ ਦਹਿਸ਼ਤਗਰਦੀ ਅੱਤਵਾਦ ਅਤੇ ਅਲਗਾਵਾਦ ਦੇ ਮੁੱਦਿਆਂ ਨੂੰ ਚੱਕਿਆ ਪਰ SCO ਸੈਕਟਰੀਏਟ ਵੱਲੋਂ ਜਾਰੀ ਬਿਆਨ ਵਿੱਚ ਇਹਨਾਂ ਮਾਮਲਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਸੋ ਵਿਊਅਰਸ ਯਾਦ ਰਹੇ 31 ਅਗਸਤ 1 ਸਤੰਬਰ ਤੱਕ SCO ਦੇਸ਼ਾਂ ਦਾ ਸਿਖਰ ਸੰਮੇਲਨ ਹੋਣਾ ਹੈ ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਪਰ ਹਕੀਕਤ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਠੂਠਿਆਂ ਵਿੱਚ ਚੀਨ ਨੇ ਕੱਚੀ ਕੌਡੀ ਤੱਕ ਨਹੀਂ ਪਾਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਪਹਿਲੀ ਵਾਰ ਮੈਂ ਕੈਨੇਡਾ ਗਿਆ ਸਰੀ ਉਦੋਂ ਅਜੇ ਤਾਜ਼ਾ ਐਜ਼ ਏ ਸਪੋਕਸਪਰਸਨ ਨਵੰਬਰ 1991 ਦੇ ਵਿੱਚ ਸੇਵਾ ਮਿਲੀ ਸੀ। ਸੋ ਉਦੋਂ ਇੱਕੋ ਹੀ ਗੁਰਦੁਆਰਾ ਸਾਹਿਬ ਸੀ ਜਿਸ ਦੇ ਪ੍ਰੈਜ਼ੀਡੈਂਟ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹਾਦਤ ਹੋਈ ਔਰ ਉਸ ਵੇਲੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਬਹੁਤ ਜ਼ੋਰ ਸ਼ੋਰ ਦੇ ਨਾਲ ਖਾਲਿਸਤਾਨ ਦੇ ਲਈ ਕੰਮ ਕਰਦੀ ਸੀ। ਬਹੁਤ ਵੱਡੀ ਗਿਣਤੀ 'ਚ ਈਸਟ ਕੋਸਟ ਤੋਂ ਵੈਸਟ ਕੋਸਟ ਤੱਕ ਸਿੱਖ ਨੌਜਵਾਨ ਜਿਹੜੇ ISIF ਨਾਲ ਜੁੜੇ ਹੋਏ ਸੀ। ਦੂਸਰੇ ਪਾਸੇ ਵਰਲਡ ਸਿੱਖ ਆਰਗੇਨਾਈਜੇਸ਼ਨ ਵੀ ਸੀ ਪਰ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਵੱਖਰਾ ਹੋਣ ਕਰਕੇ ਕਈ ਵਾਰ ਫੈਡਰੇਸ਼ਨ ਔਰ WSO ਦੇ ਵਿੱਚ ਟਕਰਾਅ ਵੀ ਹੁੰਦਾ ਸੀ। ਲੇਕਿਨ ਮੇਰੇ ਲਈ ਕਿਉਂਕਿ ਬਾਹਰ ਆਉਣ ਤੋਂ ਬਾਅਦ ਇਹ ਪਹਿਲਾ ਐਕਸਪੋਜ਼ਰ ਸੀ ਕੈਨੇਡਾ 'ਚ ਬਹੁਤ ਵੱਡੀ ਮੋਟੀਵੇਸ਼ਨ ਸੀ ਕਿ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਜਿਹੜੇ ਆਪਣੀਆਂ ਚੜ੍ਹਦੀਆਂ ਜਵਾਨੀਆਂ ਦੇ ਵਿੱਚ ਸਨ ਔਰ ਬਹੁਤ ਸਾਰੇ ਜਿਨ੍ਹਾਂ ਦਾ ਸੰਘਰਸ਼ ਨਾਲ ਵੀ ਬੜਾ ਨਿੱਘਾ ਜਾਂ ਨੇੜਲਾ ਰਿਸ਼ਤਾ ਸੀ। ਉਸ ਵੇਲੇ ਰਾਵੀ ਪਾਰ ਵੀ ਜਿਹੜਾ ਦੂਸਰਾ ਸੰਘਰਸ਼ ਹੈ ਉਹ ਵੀ ਚੱਲ ਰਿਹਾ ਸੀ। ਸ਼ਸਤਰਨ ਕੇ ਅਧੀਨ ਹੈ ਰਾਜ ਦੇ ਥੱਲੇ ਔਰ ਦੋਨੋਂ ਪਾਸਿਓਂ ਆਵਾਜਾਈ ਵੀ ਸੀ। ਇਹੀ ਉਹ ਪੀਰੀਅਡ ਸੀ ਜਦੋਂ ਕਿ ਕੈਨੇਡਾ 'ਚੋਂ ਘੱਟੋ ਘੱਟ 6 ਸਿੱਖ ਨੌਜਵਾਨ ਜਿਨ੍ਹਾਂ ਨੇ ਜਾ ਕੇ ਬਾਅਦ ਦੇ ਵਿੱਚ ਜਿਨ੍ਹਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਇਹਨਾਂ 'ਚ
ਇੱਕ ਬਹੁਤ ਯੰਗ ਉਮਰ ਦਾ ਲਗਭਗ 16 ਸਾਲ ਦੀ ਉਮਰ ਦਾ ਨੌਜਵਾਨ ਟੋਰਾਂਟੋ ਤੋਂ ਹਰਜਿੰਦਰ ਸਿੰਘ ਪਾੜਾ ਵੀ ਸੀ। ਫਿਰ ਕੈਲਗਰੀ ਤੋਂ ਮਹਿੰਦਰ ਸਿੰਘ ਖਹਿਰਾ ਜਿਨ੍ਹਾਂ ਦੇ ਜਿਹੜਾ ਆਪਣੇ ਬਲੈਕ ਬੈਲਟ ਵਿਨਰ ਸੀ, ਔਰ ਬੜੇ ਇਸੇ ਤਰ੍ਹਾਂ ਮਹਿੰਦਰ ਸਿੰਘ ਉੱਥੋਂ ਟੋਰਾਂਟੋ ਤੋਂ ਹੀ, ਔਰ ਹੋਰ ਵੀ ਯੂਕੇ ਤੋਂ ਔਰ ਦੂਸਰੇ ਵੀ ਜਾ ਕੇ ਕਿ ਉਹ ਉਸ ਵੇਲੇ ਇਵੇਂ ਲੱਗਦਾ ਸੀ ਕਿ ਭਾਈ ਜਿਵੇਂ ਬਿਲਕੁਲ ਜੰਗ ਦਾ ਮੈਦਾਨ ਜਿਹੜਾ ਉਸ ਦੇ ਵਿੱਚ ਰਣਤੱਤਾ ਜਿਹਨੂੰ ਨੌਜਵਾਨ ਕਹਿੰਦੇ ਸੀ ਕਿ ਰਣਤੱਤੇ ਵਿੱਚ ਜਾਣ ਲਈ ਬੇਸਬਰੀ ਸੀ। ਬਿਲਕੁਲ। ਔਰ ਉਸ ਰਾਹ ਇਮੋਸ਼ਨ ਦੇ ਵਿੱਚ ਜਦੋਂ ਜਿਹੜਾ ਮਾਹੌਲ ਵੀ ਹੁੰਦਾ ਸੀ ਸਾਰੇ, ਕਿਉਂਕਿ ਇਹ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਹੱਬ ਸੀ ਫੈਡਰੇਸ਼ਨ ਦੀ ਐਕਟੀਵਿਟੀ ਦੀ, ਔਰ ਮੇਰੇ ਲਈ ਇਹ ਬਹੁਤ ਵੱਡੀ ਮੋਟੀਵੇਸ਼ਨ ਸੀ ਕਿ ਮੈਨੂੰ ਉਸ ਕਾਜ਼ ਦੇ ਲਈ, ਉਸ ਕਾਜ਼ ਨੂੰ ਇੰਟਰਪ੍ਰੇਟ ਕਰਨ ਦੇ ਲਈ, ਔਰ ਇਹ ਇੰਟਰਪ੍ਰੇਟ ਲਫ਼ਜ਼ ਮੈਂ ਇਸ ਲਈ ਦੁਹਰਾ ਰਿਹਾ ਕਿਉਂਕਿ ਸਿੱਧਾ ਮੇਰਾ ਕੋਈ ਵੀ ਹਥਿਆਰਬੰਦ ਸੰਘਰਸ਼ ਨਾਲ ਨਾ ਪਹਿਲਾਂ ਸੰਬੰਧ ਸੀ, ਨਾ ਜਦੋਂ ਮੈਂ ਸੇਵਾ ਲਈ ਉਦੋਂ ਸੰਬੰਧ ਸੀ। ਔਰ ਮੈਨੂੰ ਯਾਦ ਹੈ ਵੀ ਅਸੀਂ ਨਵੰਬਰ 1991 'ਚ ਆਫਿਸ ਖੋਲ੍ਹਿਆ ਸੈਂਟਾ ਕਲੈਰਾ ਸੈਨ ਹੋਜ਼ੇ ਏਅਰਪੋਰਟ ਦੇ ਬਿਲਕੁਲ ਬੈਕ ਸਾਈਡ 'ਤੇ, ਔਰ ਫਰਵਰੀ ਦੇ ਮਹੀਨੇ 'ਚ ਆਲਮੋਸਟ 3 ਮਹੀਨੇ ਬਾਅਦ ਹੀ ਜਿਹੜਾ ਹੈ ਉਹ FBI ਵਾਲਿਆਂ ਦੀ ਕਾਲ ਆਈ, ਉਹਨਾਂ ਦੀ ਟੀਮ ਮਿਲਣ ਦੇ ਲਈ ਆਈ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਅਜੇ ਇਸ ਲੈਵਲ ਦੇ ਉੱਤੇ ਇੰਡੀਅਨ ਏਜੰਸੀਆਂ ਜਾਂ ਦੂਸਰਾ ਜਿਵੇਂ ਹੁਣ ਉਹਨਾਂ ਨੇ ਬਿਲਕੁਲ ਗੁੰਡਾਗਰਦੀ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿਲਕੁਲ ਸਹਾਰਾ ਲਿਆ ਹੋਇਆ, ਲੇਕਿਨ ਵਿਦਨ ਕਿਉਂਕਿ ਆਲਰੇਡੀ ਏਅਰ ਇੰਡੀਆ ਦਾ ਹਾਦਸਾ ਵੀ ਹੋਇਆ ਸੀ ਔਰ ਇਹ ਸਾਹਮਣੇ ਸੀ, ਅਮਰੀਕਨ ਏਜੰਸੀਆਂ ਜ਼ਿਆਦਾ ਮੁਸਤੈਦੀ ਨਾਲ ਦੇਖ ਰਹੀਆਂ ਸੀ ਕਿ, ਔਰ ਅਮਰੀਕਾ ਦੇ ਵਿੱਚ ਸੈਨੇਟ ਹੋਏ, ਕਾਂਗਰਸ ਹੋਏ, ਹਮਦਰਦੀ ਸੀ ਕਾਜ਼ ਦੇ ਲਈ, ਔਰ ਉਹਨਾਂ ਨੇ ਰਾਦਰ ਜਿਹੜਾ ਉਹਨਾਂ ਦਾ ਰਵੱਈਆ ਸੀ ਬੜਾ ਮਿੱਤਰਾਨਾ ਸੀ, ਦੋਸਤਾਨਾ, ਔਰ ਉਹਦੇ 'ਚ ਉਹਨਾਂ ਨੇ ਜਿੱਥੇ ਸੇਫਟੀ ਸਿਕਿਉਰਿਟੀ ਹੁਣ ਤਾਂ ਸਿੱਧੇ ਤੌਰ ਦੇ ਉੱਤੇ ਡਿਊਟੀ ਟੂ ਵਾਰ ਨੋਟਿਸ ਦੇ ਥੱਲੇ ਆ, ਪਰ ਉਦੋਂ ਵੀ ਜਿਹੜਾ ਉਹਨਾਂ ਨੇ ਕੁਝ ਹਦਾਇਤਾਂ ਵੀ ਕੀਤੀਆਂ ਔਰ ਉਸ ਕਿਸਮ ਦਾ ਸਾਰਾ ਪਾਰਟ ਵੀ। ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ, ਕਿਉਂਕਿ ਮੈਨੂੰ ਪਤਾ ਸੀ ਕਿ ਵੀ ਮੇਰਾ ਜਿਹੜੀ ਹੈ ਉਹ ਰਸਤਾ ਬੜੀ ਟਾਈਟ ਰੋਪ ਵਾਕ ਹੈ, ਔਰ ਅਮਰੀਕਨ ਲਾਅ ਤਾਂ ਬਿਲਕੁਲ ਦਹਿਸ਼ਤਗਰਦੀ ਜਾਂ ਕਿਸੇ ਵੀ ਕਿਸਮ ਦੀ ਵਾਇਲੈਂਸ ਭਾਵੇਂ ਉਹ ਤੁਹਾਡੀ ਆਜ਼ਾਦੀ ਲਈ ਹੋਏ ਉਹਨੂੰ ਜਸਟੀਫਾਈ ਨਹੀਂ ਸੀ ਕਰਦਾ। ਇਹੀ ਕਾਰਨ ਹੈ ਵੀ ਹੁਣ ਤੱਕ ਵੀ ਜਿਹੜੇ ਅਸਾਈਲਮ ਕੇਸਿਸ ਅਮਰੀਕਾ 'ਚ ਅਪਰੂਵ ਹੁੰਦੇ ਨੇ ਉਹ ਪੀਸਫੁਲੀ ਜਿਹੜੇ ਕੰਮ ਕਰਨ ਵਾਲੇ ਨੇ, ਭਾਵੇਂ ਉਸ ਤੋਂ ਪਹਿਲਾਂ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਸਟੇਜ 'ਤੇ ਭਾਈ ਮਨਜੀਤ ਸਿੰਘ ਗਰੁੱਪ ਨੂੰ ਇਹ ਮਾਨਤਾ ਦਿੰਦੇ ਸੀ, ਜਾਂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਦਿੰਦੇ ਨੇ, ਲੇਕਿਨ ਕਿਤੇ ਵੀ ਇਹਦੇ ਉਲਟ ਜਰਮਨ ਔਰ ਦੂਸਰੇ ਮੁਲਕਾਂ ਦੇ ਵਿੱਚ ਤਾਂ ਜਿਹੜੇ ਮਿਲੀਟੈਂਟ ਮੂਵਮੈਂਟ 'ਚੋਂ ਆਏ ਸੀ ਉਹਨਾਂ ਦੇ ਲੈਟਰ ਹੈਡ ਦੇ ਉੱਤੇ ਵੀ ਜੇ ਕੋਈ ਲੈਟਰ ਉਹਨਾਂ ਨੂੰ ਮਿਲਦਾ ਸੀ ਤਾਂ ਉਸ ਨੂੰ ਉਹ ਰਾਦਰ ਐਪਰੀਸ਼ੀਏਟ ਕਰਦੇ ਸੀ ਕਿ ਵੀ ਆਪਣੇ ਹੱਕ ਦੇ ਲਈ ਲੜਨਾ ਜਿਹੜਾ ਹੈ ਉਹ ਪਾਰਟ ਆਫ ਦਾ ਸਟਰਗਲ ਹੈ। ਲੇਕਿਨ ਅਮਰੀਕਾ 'ਚ ਜਿਵੇਂ ਮੈਂ ਟਾਈਟ ਰੋਪ ਵਾਕ ਕਿਹਾ, ਸੋ ਮੈਂ ਜਿਹੜੀ ਪਹਿਲੀ ਟੀਮ ਮੈਨੂੰ ਮਿਲਣ ਆਈ ਜਿਨ੍ਹਾਂ ਦੇ ਨਾਲ ਫਿਰ ਜਿਹੜੇ ਬਾਅਦ ਦੇ ਵਿੱਚ ਲਗਾਤਾਰਤਾ ਨਾਲ ਆਉਂਦੇ ਹੀ ਰਹੇ ਨੇ, ਉਹਨਾਂ ਨੂੰ ਮੈਂ ਇਹ ਕਿਹਾ ਸੀ ਕਿ ਵੀ ਦੇਖੋ ਅਸੀਂ ਜਿਹੜਾ ਉਸ ਥਾਂ ਤੋਂ ਆਏ ਹਾਂ ਜਿੱਥੇ ਸਟੇਟ ਨੇ ਸਾਡੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੈ, ਔਰ ਸਾਡੀ ਕੋਈ ਆਵਾਜ਼ ਨਹੀਂ ਹੈ, ਸਾਡੇ ਲਈ ਕੋਈ ਆਵਾਜ਼ ਇੰਟਰਨੈਸ਼ਨਲ ਪਲੇਟਫਾਰਮ 'ਤੇ ਨਹੀਂ ਹੈ, ਔਰ ਆਰਮਡ ਸਟਰਗਲ ਆਪਣੇ ਡਿਫੈਂਸ ਦੇ ਲਈ ਇਹ ਤੁਹਾਡਾ UN ਚਾਰਟਰ ਉਸ ਦਾ ਪ੍ਰੀਐਂਬਲ ਬੜਾ ਕਲੀਅਰਲੀ ਇਸ ਗੱਲ ਨੂੰ ਬਿਆਨਦਾ ਹੈ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰੈਬੈਲੀਅਨ ਹਿਜ਼ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਡ ਬਾਈ ਦ ਰੂਲ ਆਫ ਦ ਲਾਅ। ਔਰ ਮੈਂ ਉਹਨਾਂ ਦੀ ਇੱਕ ਸਿਆਸੀ ਆਵਾਜ਼ ਹੈ, ਪੋਲੀਟੀਕਲ ਜਿਹੜਾ ਹੈ ਉਸ ਨੂੰ ਇੱਕ ਪੋਲੀਟੀਕਲ ਬਿਆਨੀਆ ਦੇਣਾ, ਇੱਕ ਸਿਆਸੀ ਇੰਟਰਪ੍ਰੀਟੇਸ਼ਨ ਦੇਣੀ ਹੈ। ਇੰਟਰਪ੍ਰੀਟੇਸ਼ਨ ਤੋਂ ਮੈਨੂੰ ਇਹ ਸਾਰੀ ਗੱਲ ਯਾਦ ਆਈ, ਔਰ ਸਾਡਾ ਰੋਲ ਉਹੀ ਹੈ। ਔਰ ਮੈਨੂੰ ਯਾਦ ਹੈ ਕਿ ਵੀ ਉਹਨਾਂ ਜ਼ਮਾਨਿਆਂ 'ਚ ਕਾਫੀ ਜਿਹੜੀ ਇੱਕ ਪਾਸੇ ਆਇਰਿਸ਼ ਸਟਰਗਲ ਦੀ ਗੱਲ ਸੀ, UK ਦੀ ਹਕੂਮਤ ਡਾਇਲੋਗ ਵੀ ਕਰ ਰਹੀ ਸੀ ਕਲਿੰਟਨ ਦੇ ਵੇਲੇ, ਫਿਰ ਸੇਂਟ ਪੈਟਰਿਕ ਡੇ ਦੇ ਉੱਤੇ ਉਹਨਾਂ ਦਾ ਐਗਰੀਮੈਂਟ ਵੀ ਹੋਇਆ, ਪਰ ਉਸ ਵੇਲੇ ਉਹਨਾਂ ਨੇ ਆਪਣਾ ਸਪੋਕਸਪਰਸਨ ਗੈਰੀ ਐਡਮਸ ਨੂੰ ਬਣਾਇਆ ਸੀ ਜਿਹੜਾ ਆਰਮਡ ਵਿੰਗ ਦਾ ਹਿੱਸਾ ਨਹੀਂ ਸੀ, ਲੇਕਿਨ ਉਹਨੂੰ ਉਹ ਜਸਟੀਫਾਈ ਵੀ ਕਰਦਾ ਸੀ, ਔਰ ਉਹਨਾਂ ਦੀ ਆਵਾਜ਼ ਸੀ। ਔਰ ਗੈਰੀ ਐਡਮਸ ਰਾਹੀਂ ਫਾਈਨਲੀ ਜਿਹੜਾ ਐਗਰੀਮੈਂਟ IRA ਔਰ ਬ੍ਰਿਟਿਸ਼ ਗਵਰਨਮੈਂਟ ਦਾ ਹੋਇਆ ਜਿਹਦੇ 'ਚ ਅਮਰੀਕਾ ਨੇ ਇੰਟਰਵੈਂਸ਼ਨ ਕੀਤੀ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੇਰਾ ਰੋਲ ਤਾਂ ਗੈਰੀ ਐਡਮਸ ਵਾਲਾ ਹੀ ਹੈ ਕਿ ਮੈਂ ਇੱਕ ਪੋਲੀਟੀਕਲ ਜਿਹੜੀ ਹੈ ਉਹ ਆਵਾਜ਼ ਹਾਂ ਉਸ ਸਾਰੀ, ਔਰ ਉਹ ਸਾਰੀ ਸਟਰਗਲ ਜਿਹੜੀ ਉਹ ਵੈਲ ਵਿਦਨ ਦਾ ਐਂਬਿਟ ਹੈ ਆਫ ਦਾ
ਇੰਟਰਨੈਸ਼ਨਲ ਲਾਅ, ਕਿਉਂਕਿ ਜਦੋਂ ਤੁਹਾਡੇ ਤੇ ਫੁੱਲ ਫਲੈਜਡ ਅਟੈਕ ਹੁੰਦਾ ਹੈ ਤੇ ਆਪਣੇ ਆਪ ਨੂੰ ਡਿਫੈਂਡ ਕਰਨਾ ਤੁਹਾਡਾ ਰਾਈਟ ਬਣਦਾ ਹੈ। ਸੋ ਉਸ ਪੀਰੀਅਡ 'ਚ ਫੈਡਰੇਸ਼ਨ ਦਾ ਬਹੁਤ ਪੋਜ਼ਿਟਿਵ, ਜਿਵੇਂ ਫੈਡਰੇਸ਼ਨ ਨੇ ਸ਼ਹੀਦ ਵੀ ਦਿੱਤੇ ਨੇ, ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਇੰਡੀਅਨ ਗਵਰਨਮੈਂਟ ਇਸ ਗੱਲ ਦੇ ਵਿੱਚ ਮਿਸ ਇਨਫੋਰਮੇਸ਼ਨ ਦੇ ਨਾਲ ਉਹ ਯੂਕੇ ਹੋਏ, ਕਿਉਂਕਿ ਫੈਡਰੇਸ਼ਨ ਦੀਆਂ ਬ੍ਰਾਂਚਿਸ ਯੂਕੇ ਤੋਂ ਸ਼ੁਰੂ ਹੋਈ ਸੀ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਬਹੁਤ ਸਾਰੇ ਮੁਲਕਾਂ 'ਚ ਸੀ, ਪਰ ਇੰਡੀਅਨ ਸਿਸਟਮ ਇਸ ਗੱਲ 'ਚ ਕਾਮਯਾਬ ਰਿਹਾ ਕਿ ਕਿਉਂਕਿ ISYF ਸਿੱਖ ਸਟੂਡੈਂਟ ਫੈਡਰੇਸ਼ਨ ਦੀ ਓਵਰਸੀਜ਼ ਜਿਹੜੀ ਹੈ ਉਹ ਬ੍ਰਾਂਚ ਸੀ, ਤੇ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਉਸ ਨੂੰ ਉਹਨਾਂ ਨੇ ਸਟਰਗਲ ਦੇ ਨਾਲ ਜੋੜ ਦਿੱਤਾ ਸੀ। ਸੋ ਇਸ ਤਰੀਕੇ ਨਾਲ ਉਹਨਾਂ ਨੇ ISYF ਨੂੰ ਵੀ ਇੱਕ ਦਹਿਸ਼ਤਗਰਦ ਜਥੇਬੰਦੀ ਐਲਾਨਿਆ। ਹਾਲਾਂਕਿ ਯੂਕੇ ਦੀ ISYF ਨੇ ਇਸ ਦੇ ਖਿਲਾਫ ਲੜਾਈ ਕੀਤੀ ਕਾਨੂੰਨੀ ਗਵਰਨਮੈਂਟ ਲੈਵਲ ਤੇ, ਔਰ ਬਾਅਦ ਦੇ ਵਿੱਚ ਉਹਨਾਂ ਤੋਂ ਲੈਵਲ ਹਟਾਇਆ ਗਿਆ, ਪਰ ਉਹ ਉਦੋਂ ਤੱਕ ISYF ਦੀਆਂ ਜਿਹੜੀਆਂ ਬਹੁਤ ਸਾਰੀਆਂ ਬ੍ਰਾਂਚਿਸ ਨੇ ਉਹ ਕਲੋਜ਼ ਹੋ ਕੇ ਉਹਨਾਂ ਨੇ, ਜਿਵੇਂ ਹੁਣ ਸਿੱਖ ਫੈਡਰੇਸ਼ਨ ਦੇ ਥੱਲੇ ਸਿੱਖ ਫੈਡਰੇਸ਼ਨ UK, ਕੈਨੇਡਾ, ਆਸਟ੍ਰੇਲੀਆ, ਇਹ ਇੱਕ ਨਵੀਂ ਬਾਡੀ ਜਿਹੜਾ ਆਪਣਾ ਕੰਮ ਕਰ ਰਹੀ। ਹੁਣ ਮੈਂ ਜਦੋਂ ਬਹੁਤ ਵਾਰ ਇਹ ਦੇਖਦਾ, ਔਰ ਦਸ਼ਮੇਸ਼ ਦਰਬਾਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਗੱਲ ਇਸ ਲਈ ਕੀਤੀ ਕਿ ਓਵਰ ਏ ਪੀਰੀਅਡ ਆਫ ਟਾਈਮ, ਜਿਵੇਂ ਅੱਜ ਦੀ ਡਿਸਕਸ਼ਨ 'ਚ ਵੀ ਮਨਵੀਰ ਸਿੰਘ ਜਦੋਂ UK ਤੋਂ ਗੱਲ ਕਰ ਰਹੇ ਸੀ ਸਰ ਜਸਪਾਲ ਸਿੰਘ ਹੋਰਾਂ ਨਾਲ, ਤੇ ਅਸੀਂ ਓਵਰ ਏ ਪੀਰੀਅਡ ਆਫ ਟਾਈਮ ਦੇਖਦੇ ਹਾਂ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਕਿਸੇ ਵੇਲੇ ਪੰਥਕ ਕੌਜ਼ ਦੇ ਨਾਲ ਜੁੜ ਕੇ ਹੀ ਬਣੇ, ਜਾਂ ਜਿਹੜੇ ਐਗਜ਼ਿਸਟਿੰਗ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ 'ਚ ਪੰਥਕ ਏਜੰਡੇ ਦੇ ਨਾਲ ਹੀ ਆਏ, ਓਵਰ ਏ ਪੀਰੀਅਡ ਆਫ ਟਾਈਮ ਉਹ ਕੁਛ ਥਾਵਾਂ ਤੇ ਉਹ ਇੱਕ ਕਾਰਪੋਰੇਸ਼ਨ ਵਾਂਗ ਜਿਹੜਾ ਉਹ ਕਬਜ਼ਾ ਭਾਵਨਾ ਆਈ ਕਿਤੇ ਕਿ ਜੀ ਸਾਰਿਆਂ ਨੂੰ ਜੇ ਨਾਲ ਰੱਖਣਾ ਹੈ, ਗੁਰਦੁਆਰਿਆਂ ਦੇ ਖਰਚੇ ਬੜੇ ਨੇ, ਤੁਸੀਂ ਡਿਸਟੈਂਸ ਕਰਦੇ ਹੋ, ਤੇ ਕਿਤੇ ਉਹ ਇਸ਼ੂ ਜਿਹੜੇ ਖੜੇ ਕਰ ਦਿੱਤੇ ਗਏ, ਜਿਹੜਾ ਭਾਵੇਂ ਉਹਨਾਂ ਦੇ ਬਿਹਾਈਂਡ ਏਜੰਸੀਆਂ ਦਾ ਰੋਲ ਸੀ, ਲੇਕਿਨ ਸਾਡੇ ਲੋਕ ਜਿਹੜੇ ਜਜ਼ਬਾਤੀ ਤੌਰ ਦੇ ਉੱਤੇ ਉਹਨਾਂ ਦੇ ਵਿੱਚ ਇਨਵੋਲਵ ਹੋਏ, ਨਤੀਜੇ ਦੇ ਤੌਰ ਤੇ ਅਸਲ ਕਾਜ਼ ਤੋਂ ਡਿਵੀਏਟ ਹੋ ਕੇ ਜਿਹੜਾ ਫਿਰ ਹੋਰ ਇਸ਼ੂਜ਼, ਔਰ ਸਰੀ ਗੁਰਦੁਆਰਾ ਸਾਹਿਬ 'ਚ ਵੀ ਹੌਲੀ ਫੈਡਰੇਸ਼ਨ ਦੇ ਵਿੱਚ ਜਦੋਂ ਥੋੜ੍ਹਾ ਬਹੁਤ ਆਪਸੀ ਕਰੈਕ ਸ਼ੁਰੂ ਹੋਏ, ਔਰ ਫਿਰ ਜਿਹੜਾ ਉਸ ਦਾ ਕਬਜ਼ਾ ਬਲਵੰਤ ਗਿੱਲ ਨਾਂ ਦੇ ਇੱਕ ਬੰਦੇ ਕੋਲ, ਜਿਹੜਾ ਆਲਮੋਸਟ ਵਿਰੋਧੀ ਸੀ ਮੂਵਮੈਂਟ ਦਾ ਵੀ, ਔਰ ਉਸ 'ਚੋਂ ਫਿਰ ਮਰਿਆਦਾ ਦਾ ਇਸ਼ੂ ਕਿ ਲੰਗਰ ਤੱਪੜਾਂ 'ਤੇ ਬਹਿ ਕੇ ਛਕਣਾ, ਕਿ ਕੁਰਸੀਆਂ ਕਿਵੇਂ ਰੱਖੀਆਂ ਨੇ ਜਾਂ ਕਿਉਂ, ਹਾਲਾਂ ਕੁਰਸੀਆਂ ਤਾਂ ਉਦੋਂ ਵੀ ਸੀ, ਪਹਿਲਾਂ ਸਿਲੈਕਟ ਫਿਊ ਸੀ। ਸੋ ਫਿਰ ਜਦੋਂ ਇਹਨਾਂ ਦਾ ਕਾਫੀ ਆਪਸੀ ਤਕਰਾਰ ਹੋਇਆ, ਹੁਕਮਨਾਮਾ ਅਕਾਲ ਤਖਤ ਦਾ ਆਇਆ, ਇਹ ਫਾਈਟ ਬੜੀ ਡਰਟੀ ਹੋਈ, ਫਿਜ਼ੀਕਲ ਵੀ ਲੀਗਲ ਵੀ, ਔਰ ਉਸ ਪੀਰੀਅਡ 'ਚ ਫਿਰ ਜਿਹੜੇ ਪੰਥ ਪ੍ਰਸਤ ਸਿੰਘ ਸੀ ਉਹਨਾਂ ਨੂੰ ਲੱਗਾ ਕਿ ਵੀ ਜੇ ਤੁਸੀਂ ਪੰਥ ਦੀ ਗੱਲ ਕਰਨੀ ਹੈ ਤਾਂ ਤੁਹਾਡੇ ਕੋਲ ਕੋਈ ਪਲੇਟਫਾਰਮ ਹੋਣਾ ਚਾਹੀਦਾ, ਔਰ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਉਹ ਹੋਇਆ। ਇਸ ਵੇਲੇ ਇੱਕ ਕੁਛ ਸਾਲ ਉਸ ਦੀ ਜਿਹੜੀ ਹੈ ਉਹ ਚੌਧਰ ਰਹੀ ਬਲਵੰਤ ਗਿੱਲ ਦੀ, ਬਟ ਇਵੈਂਚੁਅਲੀ ਫਿਰ ਨੌਜਵਾਨਾਂ ਨੇ ਜਿਹੜਾ ਉਸ ਦਾ ਪ੍ਰਬੰਧ, ਭਾਵੇਂ ਉਹ ਇਲੈਕਸ਼ਨ ਸਿਸਟਮ ਰਾਹੀਂ ਮਿਲਿਆ, ਔਰ ਅੱਜ ਜਦੋਂ ਅਸੀਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਅੱਜ ਉਹ ਗੁਰਦੁਆਰਾ ਸ਼ਹੀਦ ਦੇ ਨਾਂ ਦੇ ਨਾਲ ਜੁੜ ਗਿਆ, ਜਿਸ ਧਰਤੀ ਦੇ ਉੱਤੇ ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਿਆ। ਪਰ ਦਸ਼ਮੇਸ਼ ਦਰਬਾਰ ਬੜੀ ਫੋਰਸ ਦੇ ਨਾਲ ਹੁਣ ਵੀ ਜਿਹੜਾ ਦੁਨੀਆ ਦਾ ਅਨੰਦਪੁਰ ਸਾਹਿਬ ਤੋਂ ਬਾਅਦ ਜੇ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਕੋਈ ਕਹਿਣਾ ਹੋਏ ਤਾਂ ਸਰੀ 'ਚ ਹੁੰਦਾ ਹੈ, ਜਿਹੜਾ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ, ਔਰ ਅਫੀਸ਼ੀਅਲ ਫਿਗਰ ਆਲਮੋਸਟ 6 ਲੱਖ ਤੋਂ ਜ਼ਿਆਦਾ ਦੀ ਪਿਛਲੇ ਸਾਲ ਵੀ ਸੀ, ਹਰ ਸਾਲ ਗਿਣਤੀ ਹੋਰ ਵੀ ਵੱਧ ਜਾਂਦੀ ਹੈ, ਉਹ ਦਸ਼ਮੇਸ਼ ਦਰਬਾਰ ਵੱਲੋਂ ਹੀ ਆਰਗੇਨਾਈਜ਼ ਕੀਤਾ ਜਾਂਦਾ ਹੈ। ਸੋ ਮੇਰਾ ਸੰਬੰਧ ਇੰਨਾ ਹੀ ਪੁਰਾਣਾ ਹੈ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਦਸ਼ਮੇਸ਼ ਦਰਬਾਰ ਨਾਲ, ਜਿੰਨਾ ਕਿ ਮੇਰਾ ਇਸ ਧਰਤੀ ਦੇ ਉੱਤੇ ਪੰਥਕ ਪਿੜ ਦਾ ਸਫ਼ਰ ਹੈ। ਔਰ ਜਦੋਂ ਵੀ ਜਾਣਾ ਹੁੰਦਾ ਹੈ, ਬੇਸ਼ੱਕ ਇਸ ਵਾਰ ਵੀ ਜਿਹੜੀ ਸਾਡੀ ਵਿਜ਼ਿਟ ਸੀ ਸਰੀ ਦੀ, ਉਸ ਦੇ ਵਿੱਚ ਉਹ 2 ਸਾਲਾ ਸ਼ਹੀਦੀ ਸਮਾਗਮ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਸਮਰਪਿਤ ਸੀ, ਸੈਮੀਨਾਰ, ਔਰ ਅਗਲੇ ਦਿਨ ਖਾਲਿਸਤਾਨ ਦਾ ਝੰਡਾ ਝੁਲਾਉਣਾ। ਪਰ ਦਸ਼ਮੇਸ਼ ਦਰਬਾਰ ਦੀ ਸਾਂਝ ਹਮੇਸ਼ਾ ਹੁੰਦੀ ਹੈ, ਉਸ 'ਚੋਂ ਹੀ ਮੈਂ ਪਹਿਲਾਂ ਦਸ਼ਮੇਸ਼ ਦਰਬਾਰ ਵੀ ਐਡਰੈਸ ਕੀਤਾ, ਔਰ ਉਹ ਸਾਡੇ ਵਿਊਅਰਸ ਨੇ ਉਹਨਾਂ ਸਾਰੀਆਂ ਸਪੀਚਸ ਨੂੰ ਜਿਹੜਾ ਉਹ ਦੇਖਿਆ ਹੋਇਆ, ਸੁਣਿਆ ਹੋਇਆ TV 84 ਦੇ ਮਾਧਿਅਮ ਰਾਹੀਂ। ਸੋ ਦਸ਼ਮੇਸ਼ ਦਰਬਾਰ ਵੱਲੋਂ ਜਿਹੜਾ ਹਮੇਸ਼ਾ ਹੀ ਮਾਨ ਸਨਮਾਨ ਵੀ ਕੀਤਾ ਜਾਂਦਾ ਹੈ। ਸੋ ਮੈਂ ਜਿਹੜਾ ਜਿੱਥੇ ਸਮੁੱਚੀ ਉਹਨਾਂ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ ਹਾਂ, ਫਿਰ ਜਿਹੜੇ ਵੀਰ ਭੈਣਾਂ ਲਿਆਜ਼ਨ ਕਰਦੇ ਨੇ ਉਹਨਾਂ ਦੇ ਨਾਲ ਰਾਬਤਾ ਕਰਦੇ ਨੇ, ਜਿਸ ਲੈਵਲ ਦੇ ਉੱਤੇ ਸਾਡੇ ਵੀਰ
ਕਮਲਜੀਤ ਸਿੰਘ ਔਰ ਹਰਕੀਰਤ ਸਿੰਘ ਔਰ ਉਹਨਾਂ ਦੀ ਪੂਰੀ ਸਾਰੀ ਟੀਮ ਡੈਡੀਕੇਟਡ ਹੈ, ਜਿਹੜੇ ਸਾਡੇ ਸਾਰੀ ਟ੍ਰਿਪ ਦਾ ਵੀ ਪ੍ਰਬੰਧ ਕਰਦੇ ਨੇ। ਅਸੀਂ ਉਹਨਾਂ ਸਾਰਿਆਂ ਦਾ ਵੀ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਸਾਡੇ 5 ਸੈਗਮੈਂਟਸ ਚੋਂ ਜਿਹੜਾ ਸੈਗਮੈਂਟ ਕਾਫੀ ਸਰਾਹਿਆ ਗਿਆ ਔਰ ਉਸ ਦੀ ਸ਼ੇਅਰਿੰਗ ਹੋਈ, ਉਹ ਇਹੀ ਸੀ ਜਿਹੜਾ ਅੱਜ ਵੀ ਸਾਡਾ ਲੀਡ ਟੌਪਿਕ ਹੈ। ਅੱਜ ਥੋੜੇ ਡਿਫਰੈਂਟ ਸ਼ੇਡ ਦੇ ਨਾਲ ਹੈ। ਕੱਲ ਅਸੀਂ ਕਿਹਾ ਸੀ ਕਿ ਵੀ ਐਸ ਜੈ ਸ਼ੰਕਰ ਜਿਹੜਾ ਜਿੱਥੇ ਭਾਰਤ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਪਛਾੜੀ ਗਈ ਹੈ, ਉਹ ਕਾਊਟਾਊ ਕਰਨ ਦੇ ਲਈ ਜਿਹੜਾ ਉਹ ਚੀਨ ਪਹੁੰਚ ਗਿਆ ਹੁਣ। ਔਰ ਅਸੀਂ ਕਿਹਾ ਸੀ ਵੀ ਇਹਨਾਂ ਦੀ ਚਾਈਨੀਜ਼ ਜ਼ਬਾਨ ਦਾ ਹੀ ਲਫ਼ਜ਼ ਹੈ ਕਾਊਟਾਊ, ਕਿ ਗੋਡਿਆਂ ਭਰਨੇ ਹੋਣਾ। ਜਿਨ੍ਹਾਂ ਜ਼ਮਾਨਿਆਂ 'ਚ ਐਂਪਰਰ ਸਨ ਉਹਨਾਂ ਦਾ, ਕਿਉਂਕਿ ਚਾਈਨਾ ਦਾ ਬਾਦਸ਼ਾਹ ਦਾ ਇਤਿਹਾਸ ਵੀ ਹਜ਼ਾਰਾਂ ਸਾਲ ਪੁਰਾਣੇ, ਤੇ ਉਦੋਂ ਜਿਹੜੇ ਵੀ ਕੋਈ ਉਹਨਾਂ ਦੇ ਸਾਹਮਣੇ ਐਂਪਰਰ ਦੇ ਦਰਬਾਰ 'ਚ ਪੇਸ਼ ਹੁੰਦਾ ਸੀ, ਪਹਿਲੀ ਵਾਰ ਕਿਸੇ ਵੀ ਖਿੱਤੇ ਦਾ ਨੁਮਾਇੰਦਾ, ਉਹਨੂੰ ਕਾਊਟਾਊ ਕਰਨਾ ਪੈਂਦਾ ਸੀ, ਗੋਡਿਆਂ ਭਰਨੇ, ਉਹ ਰਿੜ ਕੇ ਜਿਹੜਾ ਦਰਬਾਰ ਦੇ ਵਿੱਚ ਆਉਂਦਾ ਸੀ, ਤੇ ਫਿਰ ਉਹਨੂੰ ਬਹੁਤ ਸਾਰੇ ਤੋਹਫੇ ਤੇ ਸਨਮਾਨ ਤੇ ਇਹ ਦੇ ਕੇ ਤੋਰਿਆ ਜਾਂਦਾ ਸੀ। ਮਤਲਬ ਹੁੰਦਾ ਸੀ ਕਿ ਵੀ ਤੂੰ ਗੋਡਾ ਟੇਕ ਦਿੱਤਾ, ਅਧੀਨਗੀ ਮੰਨ ਲਈ ਹੈ। ਇਹ ਲਫ਼ਜ਼ ਕਾਊਟਾਊ ਉਸ ਚੋਂ ਨਿਕਲਿਆ। ਸੋ ਅਸੀਂ ਕਿਹਾ ਸੀ ਕਿ ਬਈ ਇਹਨਾਂ ਨੇ ਬਥੇਰੀ ਝੱਖ ਮਾਰ ਲਈ ਹੈ। ਭਾਰਤ ਨੇ ਇੱਕੋ ਵੇੜੇ ਨੌਨ ਅਲਾਈਨਡ ਤੋਂ ਆਲ ਅਲਾਈਨਡ, ਇਹ ਬੜੇ ਮਾਣ ਨਾਲ ਕਹਿੰਦੇ ਸੀ ਕਿ we used to be non-aligned nation but now we are all aligned। ਤੇ ਮੈਂ ਕਿਹਾ ਵੀ all aligned ਬਣਨ ਤੋਂ ਪਹਿਲਾਂ ਪੰਜਾਬੀਆਂ ਦਾ ਇਹ ਅਖਾਣ ਹੀ ਸੁਣ ਲਿਆ ਹੁੰਦਾ ਕਿ ਵੀ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ, ਕਹਿੰਦਾ ਉੱਥੇ ਖਾਇਆ, ਉਹ ਕਹਿੰਦਾ ਉੱਥੇ ਖਾਇਆ। ਤੇ ਇੱਥੇ ਜਿਨ੍ਹਾਂ ਘਰਾਂ ਵੱਲ ਵੀ ਮੂੰਹ ਕੀਤਾ ਉਹਨਾਂ ਤੋਂ ਜਾਂ ਜੁੱਤੀਆਂ ਪਈਆਂ, ਅਮਰੀਕਾ ਵੱਲ ਜਿਵੇਂ ਝੁਕਾ ਰੱਖਣ ਦੀ ਲਾਈਨ ਕੀਤੀ। ਜੇ ਤਾਂ ਫਿਰ ਦੂਸਰੇ ਮੁਲਕ ਵੀ ਡੀਲ ਕਰਦੇ ਨੇ, ਪਰ ਇਹਨਾਂ ਨੂੰ ਜ਼ਿਆਦਾ ਹੀ ਚਾਅ ਚੜਿਆ ਹੋਇਆ ਸੀ ਕਿ ਜੀ ਅਸੀਂ ਚੀਨ ਦੇ ਖਿਲਾਫ ਭੁਗਤਣਾ ਹੈ ਔਰ ਕੁਆਡ ਦਾ ਹਿੱਸਾ ਬਣਨਾ ਜਿਹੜਾ ਉਹ ਫਾਈਨਲ ਰੈੱਡ ਫਲੈਗ ਸੀ ਚਾਈਨਾ ਨੂੰ। ਕਿਉਂਕਿ ਜਿਵੇਂ ਰਸ਼ੀਆ ਨੇ ਵੀ ਇਮੀਡੀਏਟਲੀ ਕਿਹਾ ਸੀ ਕਿ ਜਿਹੜੀ ਕੁਆਡ ਹੈ ਇਹ ਏਸ਼ੀਆ ਦੀ ਨੈਟੋ ਹੈ, ਔਰ ਨੈਟੋ ਨੇ ਕੀ ਰੋਲ ਅਦਾ ਕੀਤਾ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹੈ। ਹੁਣ ਵੀ ਜੋ ਕੁਛ ਯੂਕਰੇਨ 'ਚ ਚੱਲ ਰਿਹਾ ਹੈ ਤਬਾਹੀ ਦਾ ਆਲਮ ਹੈ, ਔਰ ਈਵਨ ਬੀਤੀ ਰਾਤ ਵੀ 90 ਦੇ ਕਰੀਬ ਡਰੋਨ ਜਿਹੜੇ ਨੇ ਉਹ ਅਟੈਕ ਹੋਏ ਨੇ ਉਹਨਾਂ ਦੇ ਉੱਤੇ, ਯੂਕਰੇਨ ਦੇ ਉੱਤੇ ਤਬਾਹੀ ਹੋ ਰਹੀ ਹੈ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ 59 ਦਿਨ ਦਾ ਟਾਈਮ, ਇੱਕ ਦਿਨ ਘੱਟ 60 ਦਿਨਾਂ ਤੋਂ, ਉਹ ਰਸ਼ੀਆ ਨੂੰ ਦਿੱਤਾ ਹੈ ਕਿ ਜੀ ਜੇ ਇਹਦੇ 'ਚ ਨਾ ਕੀਤਾ ਤਾਂ ਮੈਂ ਇੰਨੇ 500% ਕਿ ਕਿੰਨਾ ਟੈਰਿਫ ਲਾ ਦਿਆਂਗਾ। ਪਰ ਜੋ ਤਬਾਹੀ ਇਸ ਵੇਲੇ ਦੋਵੇਂ ਪਾਸੇ ਖਬਰਾਂ ਤੁਸੀਂ ਗਜ਼ਾ ਦੇ ਹਵਾਲੇ ਨਾਲ ਦੇਖਦੇ ਹੋ ਤਾਂ ਵੀ ਔਰ ਯੂਕਰੇਨ ਦੇ ਹਵਾਲੇ ਨਾਲ ਤਾਂ ਵੀ ਮੁਕੰਮਲ ਤਬਾਹੀ ਦੀਆਂ ਖਬਰਾਂ ਨੇ। ਸੋ ਇਹ ਪਾਰਟ ਤਬਾਹੀ ਦਾ ਚੱਲਦੇ ਆ ਜਦੋਂ ਕਿ SCO ਜਿਸ ਦੇ ਉੱਤੇ ਟਰੰਪ ਨੇ ਵੀ ਸਖਤ ਲਾਈਨ ਲਈ ਕਿ ਜਿਹੜਾ ਵੀ ਮੁਲਕ SCO ਦਾ ਹਿੱਸਾ ਐਂਟੀ ਅਮਰੀਕਨ ਹੋਏਗੀ ਨੀਤੀ, ਮੈਂ 500% ਉਹਦੇ ਤੇ ਟੈਰਿਫ ਲਾਵਾਂਗਾ। ਹੁਣ ਭਾਰਤ ਉਹਨਾਂ ਦੇ ਬਾਨੀ ਮੁਲਕਾਂ 'ਚੋਂ ਵੀ ਹੈ। ਓਬਵੀਅਸਲੀ ਜਿਹੜੀ ਪਹਿਲੀ ਸਟੇਜ ਦੇ ਉੱਤੇ ਜਿਹੜਾ ਜਿਵੇਂ ਬ੍ਰਿਕਸ ਹੈ ਜਾਂ SCO ਹੈ, ਕਿਉਂਕਿ ਬੇਸ਼ੱਕ ਬ੍ਰਿਕਸ ਜਦੋਂ ਟਰੰਪ ਦੀ ਸਟੇਟਮੈਂਟ ਉਹ ਬ੍ਰਿਕਸ ਦੇ ਹਵਾਲੇ ਨਾਲ ਹੁੰਦੀ ਹੈ, ਪਰ ਤੁਸੀਂ ਬ੍ਰਿਕਸ ਵਾਲੇ ਮੁਲਕਾਂ ਨੂੰ ਹੀ SCO ਦੇ ਵਿੱਚ ਵੀ ਦੇਖਦੇ ਹੋ। ਉਹਦੇ 'ਚ ਵੀ ਮੁੱਖ ਤੌਰ ਦੇ ਉੱਤੇ ਜਿਹੜਾ ਭਾਰਤ ਹੈ, ਚਾਈਨਾ ਹੈ, ਰਸ਼ੀਆ ਹੈ ਔਰ ਇਹ ਸੈਂਟਰਲ ਏਸ਼ੀਆ ਰਿਪਬਲਿਕ, ਪਾਕਿਸਤਾਨ, ਈਰਾਨ, ਇਹ ਸਾਰੇ ਨਹੀਂ। ਅਫਗਾਨਿਸਤਾਨ ਕੋਲ ਵੀ ਓਬਜ਼ਰਵਰ ਸਟੇਟਸ ਹੈ, ਹਾਲਾਂਕਿ ਵੱਖਰੀ ਕਹਾਣੀ ਹੈ ਵੀ ਉੱਥੇ ਅਫਗਾਨਿਸਤਾਨ ਨਾਲ ਕੀ, ਪਰ ਇਹ ਚੀਨ ਡੋਮੀਨੇਟਡ ਪਾਰਟ ਹੈ। ਔਰ ਰਸ਼ੀਆ ਅਲਟੀਮੇਟਲੀ ਜਿਹੜਾ ਉਹ ਹੁਣ ਚੀਨ ਦਾ ਛੋਟਾ ਭਰਾ ਬਣ ਕੇ ਆਪਣੇ ਦਿਨ ਘਟੀ ਕਰ ਰਿਹਾ। ਹਾਲਾਂਕਿ ਪਿਛਲੇ ਦਿਨਾਂ 'ਚ ਮੈਂ ਇੱਕ CIA ਦੇ ਵਿਸਲ ਬਲੋਅਰ ਦਾ ਇੰਟਰਵਿਊ ਜਿਹੜਾ ਉਹ ਸੁਣ ਰਿਹਾ ਸੀ। ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਫੇਲਿਅਰ ਹੋ ਰਹੀ ਹੈ ਯੂਕਰੇਨ ਨੀਤੀ ਦੀ ਕੀ ਹੈ। ਉਹਨੇ ਲਿਓਨਾਰਡ ਬ੍ਰੈਜ਼ਨਵ ਦਾ ਜ਼ਿਕਰ ਕੀਤਾ ਜਿਹਨੇ 90s ਦੇ ਵਿੱਚ ਅਮਰੀਕਾ ਦੀ ਪਾਲਿਸੀ ਬਣਾਈ, ਔਰ ਉਹਨੇ ਕਿਹਾ ਕਿ ਵੀ ਅਮਰੀਕਾ ਨੇ, ਬ੍ਰੈਜ਼ਨਵ ਨੇ ਇਹ ਕਿਹਾ ਵੀ ਅਲਟੀਮੇਟਲੀ ਜਦੋਂ ਰਸ਼ੀਆ ਕਮਜ਼ੋਰ ਹੋਇਆ, ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟਿਆ, ਤੇ ਵੀ ਉਹਦੇ ਨਾਲ ਪ੍ਰੋਮਿਸ ਤਾਂ ਇਹ ਜਿਹੜਾ ਉਹ ਕੀਤਾ ਗਿਆ ਗੋਰਬਾਚੋਫ ਦੇ ਨਾਲ ਕਿ ਭਾਈ ਅਸੀਂ ਰਸ਼ੀਆ ਨੂੰ ਕਮਜ਼ੋਰ ਨਹੀਂ ਕਰਾਂਗੇ, ਨੈਟੋ ਦੀ ਐਕਸਪੈਂਸ਼ਨ ਅਸੀਂ ਰੋਕ ਦਿੱਤੀ ਹੈ। ਹੁਣ ਨੈਟੋ ਦਾ ਕੋਈ ਮਕਸਦ ਨਹੀਂ ਰਿਹਾ, ਔਰ ਕਿਸੇ ਨੂੰ ਵੀ ਹੋਰ ਨੂੰ ਜਿਹੜੇ ਈਸਟਰਨ ਯੂਰਪ ਦੇ ਮੁਲਕ ਇੰਡੀਪੈਂਡੈਂਟ ਹੋਏ ਨੇ ਉਹਨਾਂ ਨੂੰ ਅਸੀਂ ਕਿਸੇ ਨੂੰ ਨੈਟੋ 'ਚ ਨਹੀਂ ਲਵਾਂਗੇ। ਪਰ ਉਹਨਾਂ ਨੇ ਕਿਹਾ ਕਿ ਵੀ ਅਮਰੀਕਾ ਨੇ ਬਹੁਤ ਜਲਦੀ ਆਪਣੇ ਉਸ ਪ੍ਰੋਮਿਸ ਨੂੰ ਤੋੜਿਆ,
ਔਰ ਕਿਵੇਂ ਬਾਲਟਿਕ ਸਟੇਟਾਂ ਵੀ ਔਰ ਹੌਲੀ ਹੌਲੀ ਕਰਦੇ ਕਰਦੇ ਯੂਕਰੇਨ ਤੱਕ ਪਹੁੰਚ ਗਏ। ਔਰ ਉਹੀ ਰੀਜ਼ਨ ਸੀ ਕਿ 2014 'ਚ ਫਿਰ ਰਸ਼ੀਆ ਨੇ ਦੇਖਿਆ ਕਿ ਵੀ ਇਹ ਹੁਣ ਟੂ ਮੱਚ ਹੈ, ਔਰ ਉਹਨਾਂ ਨੇ ਕ੍ਰਾਈਮੀਆ ਜਿਹੜਾ ਯੂਕਰੇਨ ਦਾ ਹਿੱਸਾ ਸੀ ਉਸ ਦੇ ਉੱਤੇ ਕਬਜ਼ਾ ਕੀਤਾ, ਭਾਵੇਂ ਰੈਫਰੈਂਡਮ ਦਾ ਸਹਾਰਾ ਲਿਆ। ਐਂਡ ਦੈਨ ਇਵੈਂਚੁਅਲੀ ਚਲਦੇ ਚਲਦੇ ਹੁਣ ਜੋ ਖੂਨ ਖਰਾਬਾ, ਲੱਖਾਂ ਰੂਸੀ ਔਰ ਯੂਕਰੇਨੀਅਨ ਲੋਕ ਸਿਵਿਲੀਅਨ ਫੌਜੀ ਮਾਰੇ ਗਏ ਨੇ, ਮਾਰੇ ਜਾ ਰਹੇ ਨੇ। ਕਦੋਂ ਤੱਕ ਇਹ ਜਾਏਗਾ ਇਹ ਰੱਬ ਜਾਣਦਾ ਹੈ ਔਰ ਜਾਂ ਪੁਤਿਨ ਜਾਣਦਾ ਹੈ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੂੰ ਲੱਗਦਾ ਸੀ ਕਿ ਵੀ ਮੈਂ ਤਾਂ ਇੱਕ ਦਿਨ ਦੇ ਵਿੱਚ ਕਰਵਾ ਦਿਆਂਗਾ, ਉਹ ਰਸ਼ੀਅਨ ਜਿਹੜੇ ਨੇ ਉਹ ਸਾਰੇ ਨੂੰ ਮੌਕ ਕਰ ਰਹੇ ਨੇ। ਸੋ ਇਹ ਸਾਰੇ ਦੇ ਚੱਲਦਿਆਂ ਕਿਉਂਕਿ ਰਸ਼ੀਆ ਨੂੰ ਬਹੁਤ ਸਾਰੀ ਜਿਹੜੀ ਸੈਂਕਸ਼ਨਸ ਇੰਨੀਆਂ ਜ਼ਿਆਦਾ ਨੇ, ਕਿੰਨੇ ਹਜ਼ਾਰ ਸੈਂਕਸ਼ਨਸ ਲੱਗੀਆਂ ਹੋਈਆਂ ਉਹਦੇ 'ਤੇ, ਪਰ ਜੇ ਉਹਦੀ ਇਕੋਨਮੀ ਵੀ ਸਸਟੇਨ ਹੋ ਰਹੀ ਹੈ ਤਾਂ ਰਸ਼ੀਆ ਚਾਈਨਾ ਦੇ ਸਿਰ 'ਤੇ ਹੈ, ਉਹਦੀ ਉਹ ਆਇਲ ਵੀ ਬਾਏ ਕਰ ਰਿਹਾ ਹੈ, ਉਸ ਨੂੰ ਆਰਮਾਮੈਂਟ ਵੀ ਸਪਲਾਈ ਕਰ ਰਿਹਾ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਭਾਰਤ ਦਾ ਇੱਕ ਪਾਸੇ ਪਹਿਲਾਂ ਪ੍ਰੋ ਰਸ਼ੀਆ ਲਾਈਨ ਸੀ, ਉਹ ਵੀ ਉਹਨਾਂ ਨੂੰ ਨਜ਼ਰ ਆ ਗਿਆ ਵੀ ਰਸ਼ੀਆ ਨੇ ਜਦੋਂ ਚਾਈਨਾ ਦਾ ਮਾਮਲਾ ਆਇਆ ਤਾਂ ਉਹਨੇ ਤਾਂ ਚਾਈਨਾ ਦਾ ਹੀ ਸਾਥ ਦੇਣਾ। ਫਿਰ ਜਦੋਂ ਅਮਰੀਕਾ ਵੱਲ ਨਜ਼ਰ ਮਾਰੀ ਜਾਂ ਅਮਰੀਕਾ ਦੀ ਅਧੀਨਗੀ ਵੱਲ ਤੁਰੇ, ਉਦੋਂ ਤੱਕ ਆ ਟੈਰਿਫ ਦਾ ਇਸ਼ੂ ਟਰੰਪ ਨੇ ਜਿਹੜਾ ਲਿਆ ਕੇ, ਔਰ ਖ਼ਾਸ ਤੌਰ 'ਤੇ ਇੰਡੀਆ ਦੀ ਉਦੋਂ ਤੱਕ ਮਿਲਟਰੀ ਪਾਵਰ ਔਰ ਦੂਸਰੀ ਵੀ ਸਾਰੀ ਐਕਸਪੋਜ਼ ਹੋ ਚੁੱਕੀ ਸੀ। ਸੋ ਇਹਨਾਂ ਹਾਲਾਤਾਂ 'ਚ ਹੀ ਮੈਂ ਸਮਝਦਾ ਹਾਂ ਵੀ ਭਾਰਤ ਦੀ ਵਿਦੇਸ਼ ਨੀਤੀ ਤਾਂ ਕਲੈਪਸ ਅਲੱਗ ਥਲੱਗ, ਉਹ ਤਾਂ ਲਫ਼ਜ਼ ਬਿਲਕੁਲ ਢੁਕਵੇਂ ਨੇ। ਲੇਕਿਨ ਇਹਨਾਂ ਨੂੰ ਲੱਗਾ ਕਿ ਵੀ ਜੇ ਅਸੀਂ ਇਸ ਵੇਲੇ, ਕਿਉਂਕਿ ਅਜੇ ਚਾਈਨਾ ਦੇ ਨਾਲ ਕੋਈ ਟ੍ਰੇਡ ਡੀਲ ਤਾਂ ਸਾਈਨ ਹੋਈ ਨਹੀਂ, ਅਮਰੀਕਾ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੈ, ਤੇ ਭਾਰਤ ਨੂੰ ਲੱਗਾ ਕਿ ਵੀ ਚੀਨ ਦੀ ਅਸੀਂ ਲਗਭਗ 117 ਬਿਲੀਅਨ ਡਾਲਰ ਦੀ ਟ੍ਰੇਡ ਹੈ, ਜੇ ਹੁਣ ਅਸੀਂ ਚਾਈਨਾ ਵੱਲ ਰੁਖ ਕਰਾਂਗੇ ਤਾਂ ਚਾਈਨਾ ਸਾਡੇ ਪ੍ਰਤੀ ਜਿਹੜਾ ਹੈ ਉਹ ਸੌਫਟ ਕਾਰਨਰ ਦਿਖਾਏਗਾ, ਔਰ ਖ਼ਾਸ ਤੌਰ 'ਤੇ ਦਹਿਸ਼ਤਗਰਦੀ ਦੇ ਮਾਮਲੇ 'ਚ ਜਿਹੜਾ ਨੈਰੇਟਿਵ ਭਾਰਤ ਨੇ ਸਿਰਜ ਕੇ ਦੁਨੀਆ ਨੂੰ ਉੱਲੂ ਬਣਾਉਣਾ ਚਾਹਿਆ, ਉਹ ਨੈਰੇਟਿਵ ਵਿਕਿਆ ਨਹੀਂ। ਹੁਣ ਕਿਉਂਕਿ 31 ਅਗਸਤ ਔਰ 1 ਸਤੰਬਰ ਨੂੰ SCO ਦੇ ਜਿਹੜੇ ਮੁੱਖ ਉਹਦੇ 'ਚ ਹੈਡ ਆਫ ਦਾ ਸਟੇਟਸ ਦੀ ਸਮਿਟ ਹੋਣੀ ਹੈ, ਤਿਆਨਜ਼ਿਨ ਸ਼ਹਿਰ ਹੈ ਚਾਈਨਾ ਦਾ, ਉਸ ਦੇ ਵਿੱਚ, ਤੇ ਉਹਦੀ ਪ੍ਰੈਪਰੇਸ਼ਨ ਦੇ ਲਈ ਪਹਿਲਾ ਸੈਸ਼ਨ ਜਿਹੜਾ ਕੁਝ ਦਿਨ ਪਹਿਲਾਂ ਡਿਫੈਂਸ ਮਿਨਿਸਟਰਸ ਦਾ ਹੋਇਆ ਇਹਨਾਂ SCO ਮੁਲਕਾਂ ਦਾ, ਉਹਦੇ 'ਚ ਵੀ ਰਾਜਨਾਥ ਸਿੰਘ ਗਿਆ ਹੋਇਆ ਸੀ। ਔਰ ਜਦੋਂ ਫਾਈਨਲ ਡੇ ਸਟੇਟਮੈਂਟ ਆਈ ਉਹਨਾਂ ਦੀ, ਤੇ ਉਹਦੇ 'ਚ ਪਹਿਲਗਾਮ ਦਾ ਜ਼ਿਕਰ ਤਾਂ ਨਹੀਂ ਸੀ, ਕਿਉਂਕਿ ਉਹ ਜ਼ਿਕਰ ਕਰ ਵੀ ਲੈਂਦੇ, ਪਰ ਇੰਡੀਆ ਇਨਸਿਸਟ ਕਰਦਾ ਹੋਣਾ ਕਿ ਜੀ ਪਾਕਿਸਤਾਨ ਨੂੰ ਦੋਸ਼ੀ ਦੱਸੋ, ਔਰ ਕੋਈ ਸਬੂਤ ਵੀ ਨਹੀਂ ਸੀ ਪਾਕਿਸਤਾਨ ਦੇ ਖਿਲਾਫ। ਇਸ ਦੇ ਉਲਟ ਜਿਹੜਾ ਪਾਕਿਸਤਾਨ ਨੇ ਭਾਰਤੀ ਏਜੰਸੀਆਂ ਕਿਵੇਂ ਬਲੋਚਿਸਤਾਨ ਦੇ ਵਿੱਚ ਦਖਲਅੰਦਾਜ਼ੀ ਕਰ ਰਹੀਆਂ ਨੇ, ਉਹ ਸਬੂਤ ਪੇਸ਼ ਕੀਤੇ, ਔਰ ਉਸ ਸਟੇਟਮੈਂਟ ਦੇ ਵਿੱਚ ਬਲੋਚਿਸਤਾਨ 'ਚ ਜਿਹੜੀ ਹੈ ਉਹ ਇੰਟਰਫੀਅਰੈਂਸ ਦਾ ਜ਼ਿਕਰ ਸੀ, ਔਰ ਰਾਜਨਾਥ ਸਿੰਘ ਨੇ ਉਸ ਸਟੇਟਮੈਂਟ 'ਤੇ ਦਸਤਖਤ ਨਹੀਂ ਕੀਤੇ। ਨਤੀਜਾ ਜਦੋਂ ਤੁਸੀਂ ਇਕੱਲੇ ਹੀ ਰਹਿ ਜਾਂਦੇ ਹੋ, ਬਾਕੀ ਸਾਰਿਆਂ ਨੇ ਕੀਤੇ, ਤਾਂ ਰੂਸ ਨੇ ਵੀ ਕੀਤੇ, ਔਰ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਅੱਡ ਹੋਏ ਨੇ ਸੋਵੀਅਤ, ਉਹਨਾਂ ਸਾਰਿਆਂ ਨੇ ਵੀ ਕੀਤੇ, ਈਰਾਨ ਨੇ ਵੀ ਕੀਤੇ। ਸੋ ਉਹਦੇ 'ਚ ਵੀ ਇਹਨਾਂ ਦਾ ਜਲੂਸ ਨਿਕਲਿਆ। ਹੁਣ ਬੜੇ ਤਾਮ ਝਾਮ ਨਾਲ ਐਸ ਜੈ ਸ਼ੰਕਰ ਪਹਿਲਾਂ ਪ੍ਰੋ ਚਾਈਨਾ ਗੱਲਾਂ ਕਰਦਾ ਕਰਦਾ ਚੀਨ ਪਹੁੰਚਿਆ, ਔਰ ਬੀਤੇ ਕੱਲ SCO ਦੇ ਵਿੱਚ ਇਹੀ SCO ਮੁਲਕਾਂ ਦੇ ਫੋਰਨ ਮਿਨਿਸਟਰਸ, ਵਿਦੇਸ਼ ਮੰਤਰੀਆਂ ਦੀ ਜਿਹੜੀ ਹੈ ਉਹ ਮੀਟਿੰਗ ਸੀ, ਔਰ ਉਹਦੇ 'ਚ ਵੀ ਜੇ ਤੁਸੀਂ ਇਹਦਾ ਐਸ ਜੈ ਸ਼ੰਕਰ ਦੀ ਬਿਆਨਬਾਜ਼ੀ ਦੇਖੋ, ਤੇ ਉਹਨਾਂ ਦਾ ਆਪਣਾ ਮੀਡੀਆ ਜਿਹੜਾ ਉਹਨੇ ਹੈਡਲਾਈਨ ਲਾਈ ਹੋਈ ਹੈ, SCO ਮਸਟ ਹੈਵ ਐਨ ਅਨਕੰਪਰੋਮਾਈਜ਼ਿੰਗ ਪੋਜੀਸ਼ਨ ਔਨ ਟੈਰਰਿਜ਼ਮ, ਜੈ ਸ਼ੰਕਰ ਟੈਲਸ ਫੋਰਨ ਮਿਨਿਸਟਰਸ। ਉਹਨੇ ਕਿਹਾ ਜੀ ਇਹ ਜਿਹੜਾ, ਫਿਰ ਉਹਨੇ ਅੱਗੋਂ ਕਿਹਾ ਕਿ SCO ਵਾਸ ਫਾਊਂਡਡ, ਇਹ ਜੈ ਸ਼ੰਕਰ ਕਹਿ ਰਿਹਾ, ਟੂ ਕੰਬੈਟ ਟੈਰਰਿਜ਼ਮ, ਸੈਪਰੇਟਿਜ਼ਮ ਐਂਡ ਐਕਸਟ੍ਰੀਮਿਜ਼ਮ। ਔਰ ਉਹਨੇ ਕਿਹਾ ਕਿ ਜੀ ਇਹ ਜਿਹੜੀਆਂ ਤਿੰਨ ਚੀਜ਼ਾਂ ਨੂੰ ਖਤਮ ਕਰਨ ਲਈ SCO ਜਿਹੜਾ ਉਹ ਫਾਊਂਡ ਕੀਤਾ ਗਿਆ ਸੀ, ਦਹਿਸ਼ਤਗਰਦੀ, ਅਲਗਾਵਵਾਦ ਔਰ ਅੱਤਵਾਦ, ਇਸ ਦੇ ਉੱਤੇ ਸਖਤ ਲਾਈਨ ਜਿਹੜੀ ਹੈ ਉਹ ਹੋਣੀ ਚਾਹੀਦੀ। ਹੁਣ SCO ਇਹਨਾਂ ਦੀ ਮੀਟਿੰਗ ਵੀ ਖਤਮ ਹੋਈ। SCO ਦੀ ਜਦੋਂ ਫਾਈਨਲ ਉਹਨਾਂ ਦੇ ਸੈਕਟਰੀਏਟ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ, ਤੇ ਇਹਦੇ ਬਾਵਜੂਦ ਕਿ ਐਸ ਜੈ ਸ਼ੰਕਰ ਨੇ ਇਹਨਾਂ ਤਿੰਨ ਮੁੱਦਿਆਂ ਨੂੰ ਇਹ ਕਿਹਾ ਸੀ ਕਿ ਜੀ ਇਹ SCO ਦਾ ਫਾਊਂਡਿੰਗ ਮਿਸ਼ਨ ਹੈ, ਪਰ ਇਸ ਦੇ ਉਲਟ ਉਹਨਾਂ ਨੇ ਬਿਲਕੁਲ ਇਸ ਦਾ ਨੋਟਿਸ ਤੱਕ ਵੀ ਨਹੀਂ ਲਿਆ, ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪ੍ਰੈਸ ਸਟੇਟਮੈਂਟ ਜਿਹੜੀ SCO ਦੇ ਸੈਕਟਰੀਏਟ ਨੇ ਇਸ਼ੂ ਕੀਤੀ,
ਉਹਨਾਂ ਨੇ ਇਹ ਕਿਹਾ ਕਿ ਮੈਂਬਰਸ ਐਕਸਚੇਂਜ ਵਿਊਜ਼ ਔਨ ਕੀ ਏਰੀਆਜ਼ of SCO cooperation, including political, economic, trade, cultural issues, and key international and regional issues, but did not mention terrorism. ਇਹ ਹੁਣ ਇਹਨਾਂ ਦੀ ਆਪਣੀ ਰਿਪੋਰਟਿੰਗ ਕਹਿੰਦੀ ਹੈ ਵੀ ਉਹਨਾਂ ਦੀ ਸਟੇਟਮੈਂਟ ਨੇ ਕਿਹਾ ਵੀ ਜਿਹੜੇ ਫੋਰਨ ਮਿਨਿਸਟਰ ਮਿਲੇ ਉਹਨਾਂ ਨੇ ਸਿਆਸੀ, ਆਰਥਿਕ, ਵਪਾਰਕ, ਸੱਭਿਆਚਾਰਕ ਤੇ ਹੋਰ ਖੇਤਰੀ ਇਸ਼ੂ ਤੇ ਇੰਟਰਨੈਸ਼ਨਲ ਇਸ਼ੂਜ਼ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਔਰ ਇਹ ਸਟੋਰੀ ਦੇ ਇਹਨਾਂ ਦੇ ਆਪਣੇ ਦੇ ਮੁਤਾਬਕ ਉਹਦੇ 'ਚ ਕੋਈ ਵੀ ਜਿਹੜਾ ਹੈ ਉਹ ਦਹਿਸ਼ਤਗਰਦੀ ਦੀ ਚਰਚਾ ਨਹੀਂ ਹੋਈ। ਹਾਲਾਂਕਿ ਉੱਥੇ ਇਹਨੇ ਐਸ ਜੈ ਸ਼ੰਕਰ ਨੇ ਲੰਮਾ ਚੌੜਾ ਪਹਿਲਗਾਮ ਦਾ ਕੇਸ ਵੀ ਬਿਲਟ ਕੀਤਾ ਕਿ ਜੀ ਇਹ ਇਸ ਲਈ ਦਹਿਸ਼ਤਗਰਦ ਹਮਲਾ ਕਰਵਾਇਆ ਗਿਆ ਕਿ ਟੂਰਿਸਟ ਉੱਥੇ ਨਾ ਆਉਣ। ਫਿਰ ਉਹਨੇ ਕਿਹਾ ਜੀ ਰਿਲੀਜੀਅਸ ਡਿਵਾਈਡ, ਉਹ ਤੁਹਾਡਾ ਤਾਂ ਸਾਰਾ RSS ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਔਰ ਰਿਲੀਜੀਅਸ ਡਿਵਾਈਡ ਦੇ ਉੱਤੇ ਖੜੀ ਹੈ, ਪਰ ਉਹਨਾਂ ਦਾ ਜਿਹੜਾ ਝੂਠ ਹੈ ਉੱਥੇ ਵੀ ਵਿਕਿਆ ਨਹੀਂ ਹੈ। ਔਰ ਇਸ ਪੀਰੀਅਡ ਦੇ ਵਿੱਚ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਦਾ ਵੀ ਜਿਹਨਾਂ ਕੋਲ ਰੁਤਬਾ ਇਸਾਕਦਾਰ ਉਹ ਵੀ ਜਿਹੜੇ ਨੇ ਮੌਜੂਦ ਸੀ। ਬਾਅਦ ਦੇ ਵਿੱਚ ਉਹਨਾਂ ਦੇ ਡੈਲੀਗੇਸ਼ਨ ਨੇ ਵੀ ਬਾਕੀ ਮਿਨਿਸਟਰਾਂ ਦੇ ਨਾਲ, ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕੀਤੀ। ਪਰ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕੋਈ ਵੀ ਸਟੇਟਮੈਂਟ ਦਾ ਨਾ ਹੋਣਾ। ਹਾਲਾਂਕਿ ਐਸ ਜੈ ਸ਼ੰਕਰ ਨੇ ਹੋਰ ਸਮਾਰਟ ਪਲੇ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਉਂਕਿ ਅਫਗਾਨਿਸਤਾਨ ਦਾ ਜਿਹੜਾ ਇਸ ਵਾਰ ਕੋਈ ਨੁਮਾਇੰਦਾ ਨਹੀਂ ਸੀ ਤਾਂ ਉਹਨੇ ਅੱਜ ਕੱਲ੍ਹ ਅਫਗਾਨਾਂ ਦੀ ਵੀ ਵਕਾਲਤ ਕਰਨ ਦੀ ਲਾਈਨ ਹੈ ਔਰ ਇਹ ਉਹਨਾਂ ਨੇ ਕਿਹਾ ਕਿ ਜੀ ਅਸੀਂ ਉੱਥੇ ਜਿਹੜੀ ਹੈ ਇਕਨੋਮਿਕ ਏਰੀਆਜ਼ ਔਰ ਦੂਸਰਿਆਂ ਦੇ ਵਿੱਚ ਅਸੀਂ ਮਦਦ ਕਰੀਏ ਔਰ ਇਹ ਜਿਹੜਾ ਅਫਗਾਨਿਸਤਾਨ ਨੂੰ ਇਵੇਂ ਇਕੱਲੇ ਨਾ ਛੱਡੀਏ। ਉਹਨੇ ਕਿਹਾ ਕਿ ਕੰਪਲਸ਼ਨਸ ਆਫ ਰੀਜਨਲ ਸਟੇਬਿਲਿਟੀ are buttressed by India's long-standing concern for the well-being of the Afghan people. ਇਹਨਾਂ ਨੂੰ ਅਫਗਾਨ ਬਹੁਤ ਯਾਦ ਆ ਰਹੇ ਨੇ, ਲੇਕਿਨ ਇਹ ਸਾਰਾ ਪਾਰਟ ਆਪਣੇ ਆਪ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਵੀ ਇਹ ਇਹਨਾਂ ਨੂੰ ਹੋਪ ਸੀ ਕਿ ਜਿਹੜਾ ਰਾਜਨਾਥ ਸਿੰਘ ਅਚੀਵ ਨਹੀਂ ਕਰ ਸਕਿਆ, ਐਸ ਜੈ ਸ਼ੰਕਰ ਜਿਹੜਾ ਜਿਹਨੂੰ ਚਾਈਨੀਜ਼ ਜ਼ਬਾਨ ਵੀ ਬੋਲਣੀ ਆਉਂਦੀ ਹੈ, ਇੰਡੀਆ ਦਾ ਐਂਬੈਸਡਰ ਵੀ ਚਾਈਨਾ 'ਚ ਰਿਹਾ ਔਰ ਉਹਨੂੰ ਲੱਗਦਾ ਸੀ ਕਿ ਵੀ ਇਹ ਘੱਟੋ ਘੱਟ ਕੁਛ ਲੈ ਕੇ ਮੁੜੇਗਾ। ਉਹਨਾਂ ਨੇ ਕਿਹਾ ਜੀ ਸਾਡੀ SCO ਦੀ ਪਾਲਿਸੀ ਕੋਈ ਨਹੀਂ ਹੈ ਸਟੇਟਮੈਂਟ ਔਰ ਇਸ ਕਿਸਮ ਦਾ, ਇਹ ਤਾਂ ਜਾਂ ਇਹਨਾਂ ਇਸ਼ੂਜ਼ ਦੇ ਉੱਤੇ ਹੈਗਾ। ਬਾਕੀ ਇਹ ਕਿਉਂਕਿ ਤਿਆਰੀ ਹੈ 31 ਅਗਸਤ ਔਰ 1 ਸਤੰਬਰ ਨੂੰ ਜਿਹੜੀ ਧਿਆਨਜ਼ਿੰਦ ਦੇ ਵਿੱਚ ਇਹਨਾਂ ਦੇ ਹੈੱਡ ਆਫ ਦਾ ਸਟੇਟਸ ਨੇ ਮਿਲਣਾ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਆਉਣ ਵਾਲੇ ਦਿਨਾਂ 'ਚ ਮੌਨਸੂਨ ਸੈਸ਼ਨ ਵੀ ਭਾਰਤੀ ਪਾਰਲੀਮੈਂਟ ਦਾ ਸ਼ੁਰੂ ਹੋ ਰਿਹਾ ਔਰ ਉਸ ਦੇ ਵਿੱਚ ਆਲਰੇਡੀ ਕਿਉਂਕਿ ਕਾਂਗਰਸ ਨੇ ਰਿਪੀਟਡਲੀ 2 ਮਹੀਨਿਆਂ 'ਚ ਹੁਣ 22 ਅਪ੍ਰੈਲ ਨੂੰ ਇਹ ਜਿਹੜਾ ਪਹਿਲਗਾਮ ਘਟਨਾ ਹੁੰਦੀ ਹੈ, ਹੁਣ ਆਲਮੋਸਟ ਜੁਲਾਈ ਅੱਧ ਆ ਗਿਆ। ਕਾਂਗਰਸ ਦੀ ਮੰਗ ਸੀ, ਸਾਰੀ ਆਪੋਜੀਸ਼ਨ ਦੀ ਰਾਦਰ, ਕਿ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਸੱਦਿਆ ਜਾਏ ਇਸ ਮੁੱਦੇ ਤੇ ਗੱਲਬਾਤ ਲਈ, ਲੇਕਿਨ ਉਹ ਤਾਂ ਝੂਠ ਤੇ ਝੂਠ ਬੋਲ ਰਹੇ ਨੇ। ਕੋਈ ਜਨਰਲ ਉਹਨਾਂ ਦੇ ਕੁਛ ਕਹਿ ਰਹੇ ਨੇ, ਮੀਡੀਆ ਕੁਛ ਕਹਿ ਰਿਹਾ ਹੈ, ਅਜੀਤ ਡੋਵਲ ਕੁਛ ਕਹਿ ਰਿਹਾ ਔਰ ਹੁਣ ਤਾਂ ਰੈਗੂਲਰ ਪਾਰਲੀਮੈਂਟ ਸੈਸ਼ਨ ਹੈ ਔਰ ਉਹਦੇ 'ਚ ਜਿਹੜੀ ਸਟ੍ਰੈਟਜੀ ਕਾਂਗਰਸ ਬਣਾਉਣਾ ਚਾਹੁੰਦੀ ਹੈ ਕਿ ਵੀ ਅਸੀਂ ਜਿਹੜਾ ਹੈ ਉਹ ਪਹਿਲਗਾਮ ਇਸ਼ੂ ਦੇ ਉੱਤੇ ਘੇਰੀਏ ਸਰਕਾਰ ਨੂੰ ਕਿ ਉਹਨਾਂ ਨੇ ਇਸ ਦੇ ਉੱਤੇ ਬਿਲਕੁਲ ਗਲਤ ਬਿਆਨੀ ਕੀਤੀ ਹੈ ਔਰ ਇਹ ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਹੁੰਦਾ ਤਾਂ ਇਹੀ ਹੈ, ਉਹਨਾਂ ਦੇ ਕੋਲ ਮੈਜੋਰਿਟੀ ਹੈ, ਸਪੀਕਰ ਆਰਡਰ ਕਰਕੇ ਜਿਹਨੂੰ ਮਰਜ਼ੀ ਚੁੱਪ ਕਰਾ ਕੇ ਬਿਠਾ ਦਿੰਦਾ, ਜਿਹਨੂੰ ਮਰਜ਼ੀ ਬੋਲਣ ਦਿੰਦਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਇਹਨਾਂ ਦੀ ਹੋਪ ਸੀ ਕਿ ਵੀ ਚਾਈਨਾ ਵੱਲ ਝੁਕਾ ਕਰਕੇ ਔਰ ਇਹ ਦੱਸਦਿਆਂ ਵੀ ਅਸੀਂ ਹੁਣ ਕਾਊਟਾਊ ਕਰ ਰਹੇ ਹਾਂ ਤੁਹਾਨੂੰ, ਇਹਨਾਂ ਦੀ ਠੂਠੇ 'ਚ ਖੈਰ ਪਏਗਾ। ਸੋ ਨਾ ਰਾਜਨਾਥ ਸਿੰਘ ਦੇ ਠੂਠੇ 'ਚ ਕੱਚੀ ਕੌਡੀ ਪਈ ਤੇ ਨਾ ਹੀ ਜਿਹੜੇ ਹੈ ਉਹ ਇਹਦੇ ਐਸ ਜੈ ਸ਼ੰਕਰ ਦੇ ਠੂਠੇ 'ਚ ਪਈ। ਹਾਂ, ਜੋ ਇਹਨਾਂ ਨੂੰ ਜਿਹੜਾ ਚੀਨੀਆਂ ਨੇ ਮੋਮੋ ਚੋਚੋ ਜ਼ਰੂਰ ਖਵਾਇਆ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਂਡ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ
ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਟੋਰਾਂਟੋ ਵਿੱਚ ਹਿੰਦੂਆਂ ਵੱਲੋਂ ਇੱਕ ਰੱਥ ਯਾਤਰਾ ਕੱਢੀ ਗਈ। ਭਾਰਤੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਇਸ ਦੇ ਉੱਤੇ ਕਿਸੇ ਬਿਲਡਿੰਗ 'ਚੋਂ ਅੰਡੇ ਮਾਰੇ ਗਏ। ਹਾਲਾਂਕਿ ਕੈਨੇਡੀਅਨ ਮੀਡੀਆ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਨੂੰ ਬੜਾ ਵੱਡਾ ਬਣਾ ਕੇ ਪੇਸ਼ ਕੀਤਾ ਔਰ ਤਾਜ਼ਾ ਖਬਰ ਅਨੁਸਾਰ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਉਸ ਦੇ ਪਰਿਵਾਰ ਨੂੰ ਮਾਰਨ ਦੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਨੇ ਉਹ ਮਿਲ ਰਹੀਆਂ ਹਨ। ਸੋ ਇਸ ਵੇਲੇ ਭਾਰਤ ਸਰਕਾਰ ਬਹੁਤ ਗੰਦੀ ਖੇਡ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਸਾਡਾ ਇੱਕ ਸੈਗਮੈਂਟ ਸੀ ਕਿ ਵੀ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀ ਰॉ ਔਰ ख़ास ਤੌਰ 'ਤੇ ਉਹਨਾਂ ਦੇ ਪੰਜਾਬ ਕਾਡਰ ਦੇ IPS ਆਫਿਸਰ ਕਿਵੇਂ ਗੁੱਡ ਕੌਪ ਬੈਡ ਕੌਪ ਦੀ ਖੇਡ ਕੇ A ਔਰ B ਕੈਟਾਗਰੀ ਵਾਲੇ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਇੱਕ ਨੂੰ ਉੱਥੇ ਜਿਹੜਾ ਪਹਿਲਾਂ ਭਗੌੜਾ ਕਰਦੇ ਨੇ, ਦੂਸਰੇ ਸਿੰਪੈਥੈਟਿਕ ਹੋ ਕੇ ਉਹਨਾਂ ਨੇ ਬਾਹਰ ਕੱਢ ਕੇ ਕੈਨੇਡਾ ਔਰ ਅਮਰੀਕਾ ਦੇ ਵਿੱਚ ਸੈਟਲ ਕੀਤਾ ਹੈ। ਔਰ ਅੰਬੈਸੀਆਂ 'ਚ ਇੱਥੇ ਜਿਹੜੇ ਇਹਨਾਂ ਦੇ ਹਾਈ ਕਮਿਸ਼ਨਰ ਔਰ ਅੰਬੈਸੀਆਂ ਕੌਂਸੂਲੇਟ 'ਚ ਬੈਠੇ ਰਾਹ ਦੇ ਜਿਹੜੇ ਆਫਿਸਰ ਨੇ ਉਹ ਸਾਰੇ ਕੋਆਰਡੀਨੇਟ ਕਰਦੇ ਨੇ ਇਹਨਾਂ ਨੂੰ। ਫਿਰ ਇੱਥੇ ਉਹਨਾਂ ਤੋਂ ਐਕਸਟੋਰਸ਼ਨ, ਕਿਡਨੈਪਿੰਗ ਔਰ ਦੂਸਰਾ ਪਾਰਟ ਕਰਵਾਇਆ ਜਾਂਦਾ ਹੈ। ਅਤੇ ਜੇ ਲਾਅ ਐਨਫੋਰਸਮੈਂਟ ਦੀਆਂ ਨਜ਼ਰਾਂ 'ਚ ਆ ਜਾਣ ਤਾਂ ਫਿਰ ਉਹਨਾਂ ਨੂੰ ਖਾਲਿਸਤਾਨੀ ਗੈਂਗ ਕਹਿ ਕੇ ਜਿਹੜੇ ਫਿਰ ਪਹਿਲੀ ਕਲਾਸ ਵਾਲੇ ਨੇ, A ਕਲਾਸ ਜਿਹੜੇ ਬੈਡ ਕੌਪ ਦੇ ਥੱਲੇ, ਉਹ ਉਹਨਾਂ ਦੀ ਆਪਣੀ NIA ਰਿਪੋਰਟ ਜਾਰੀ ਕਰ ਦਿੰਦੇ ਨੇ ਕਿ ਜੀ ਦੇਖੋ ਇਹ ਬੰਦੇ ਸਾਨੂੰ ਚਾਹੀਦੇ ਨੇ। ਔਰ ਕਿਉਂਕਿ ਇੱਥੇ ਆਲਰੇਡੀ ਕ੍ਰਾਈਮ ਉਹਨਾਂ ਨੇ ਕੀਤਾ ਹੁੰਦਾ, ਕੋਈ ਫੜਿਆ ਹੀ ਹੁੰਦਾ, ਉਹਨਾਂ ਨੇ ਇਮੀਗ੍ਰੇਸ਼ਨ ਜਾਂ ਫੜ ਲੈਂਦੇ ਨੇ। ਫਿਰ ਹੁੰਦਾ ਜੀ ਇਹਨਾਂ ਨੂੰ ਹੁਣ ਫੌਰਨ ਡਿਪੋਰਟ ਕਰੋ। ਔਰ ਇੰਡੀਅਨ ਮੀਡੀਆ 'ਚ ਫਿਰ ਉਹ ਪੂਰਾ ਚੱਲ ਰਿਹਾ ਹੁੰਦਾ ਜੀ ਇੰਨੇ ਖਾਲਿਸਤਾਨੀ ਫੜੇ ਗਏ, ਖਾਲਿਸਤਾਨੀ ਗੈਂਗਸਟਰ ਇੱਥੇ ਫੜੇ ਗਏ, ਉੱਥੇ ਫੜੇ ਗਏ, ਉਹਨਾਂ ਦੇ ਨਾਂ ਡੀਟੇਲ, ਉਹਨਾਂ ਦੇ ਪਿੰਡਾਂ 'ਚ। ਫਿਰ ਉਹ ਜਿਹੜੇ ਨੇ ਹਿੰਦੂ ਤੋਂ ਵੀ ਰਿਪੋਰਟਰ ਉਹ ਪਹੁੰਚ ਜਾਂਦੇ ਨੇ, ਉਹਨਾਂ ਦੇ ਪੇਰੈਂਟਸ ਨੂੰ ਵੀ ਜਿਹੜਾ ਉਹ ਕਟਹਿਰੇ 'ਚ ਖੜਾ ਕੀਤਾ ਹੁੰਦਾ। ਉਹ ਵਿਚਾਰੇ ਕਹਿ ਰਹੇ ਹੁੰਦੇ ਨੇ ਕਿ ਵੀ ਸਾਨੂੰ ਤਾਂ ਪਤਾ ਹੀ ਨਹੀਂ ਹੈ ਵੀ ਕੌਣ ਕੀ। ਇਸ ਕਿਸਮ ਦੀ ਜਿਹੜੀ 2 ਨੰਬਰੀਆਂ ਕਾਰਵਾਈਆਂ ਔਰ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ, ਕਿਉਂਕਿ ਕੱਲ੍ਹ ਜਦੋਂ ਅਸੀਂ ਗੱਲ ਕੀਤੀ ਕਿ ਭਾਈ ਇੰਡੀਅਨ ਮੀਡੀਆ ਉੱਥੇ ਕਹਿ ਰਿਹਾ ਕਿ ਵੀ ਆਹ ਲਓ ਫਰੀਮੌਂਟ ਸਿੱਖਾਂ ਦੇ ਗੁਰਦੁਆਰਿਆਂ ਨੇ ਤਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਖਿਲਾਫ ਜਿਹੜਾ ਉਹ ਜਸਟਿਸ ਡਿਪਾਰਟਮੈਂਟ ਨੂੰ ਲਿਖਿਆ ਸੀ ਇਨਕੁਆਇਰੀ ਦੇ ਲਈ, ਪਰ ਅਸੀਂ ਜਿਹੜਾ ਉਹਨਾਂ ਦੇ ਉੱਤੇ ਹੀ ਇਹ ਵਾਪਸ ਟਰਨ ਕਰ ਦਿੱਤੇ ਨੇ ਟੇਬਲ। ਹੁਣ ਉਹ ਉਹਦਾ ਡਿਫੈਂਸਿਵ ਹੋ ਕੇ ਦੌੜ ਰਹੇ ਨੇ। ਸੋ ਇਸ ਸਾਰੇ ਕੌਨਟੈਕਸਟ ਦੇ ਵਿੱਚ ਕਿਉਂਕਿ ਜਿੰਨੀ ਦੇਰ ਤੱਕ ਤਾਂ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਰਹੇ, ਖਾਸ ਤੌਰ 'ਤੇ 18 ਸਤੰਬਰ 2023 ਤੋਂ ਬਾਅਦ
ਬਹੁਤ ਦਬਾਅ ਹੋਣ ਦੇ ਬਾਵਜੂਦ, ਕਰੈਕਟਰ ਅਸੈਸੀਨੇਸ਼ਨ ਹੋਣ ਦੇ ਬਾਵਜੂਦ, ਪ੍ਰੈਸ਼ਰ ਹੋਣ ਦੇ ਬਾਵਜੂਦ ਉਹਨਾਂ ਨੇ ਭਾਰਤ ਪ੍ਰਤੀ ਕੋਈ ਸੌਫਟ ਲਾਈਨ ਨਹੀਂ ਲਈ ਔਰ ਬਿਲਕੁਲ ਟ੍ਰੇਡ ਰਿਲੇਸ਼ਨਸ ਵੀ ਸਨੈਪ ਕੀਤੇ, ਹਾਈ ਕਮਿਸ਼ਨਰ ਵੀ ਵਾਪਸ ਸੱਦ ਲਏ, ਉਹਨਾਂ ਦੇ 6 ਟਾਪ ਡਿਪਲੋਮੈਟ ਵੀ ਬਾਹਰ ਕੱਢੇ, ਇਨਕੁਆਇਰੀ ਵੀ ਆਰਡਰ ਕੀਤੀ, ਹੌਕ ਕਮਿਸ਼ਨ ਵੀ ਬਣਾਇਆ। ਈਵਨ ਜਿਹੜੀ ਪੋਲੀਟੀਕਲ ਕਿਲਿੰਗਸ ਤੋਂ ਅੱਗੇ ਜਾ ਕੇ 2019 ਔਰ 2021 ਦੀਆਂ ਲੀਡਰਸ਼ਿਪ ਇਲੈਕਸ਼ਨਸ ਦੇ ਵਿੱਚ ਕੀ ਇੰਟਰਫੀਅਰ ਕੀਤਾ, ਉਸ ਸਾਰੇ ਨੂੰ ਵੀ ਜਿਹੜਾ ਆਧਾਰ ਬਣਾਇਆ। ਹੁਣ ਕਿਉਂਕਿ ਇੰਡੀਆ ਨੂੰ ਕੁਛ ਨਾ ਕੁਛ ਚਾਹੀਦਾ ਹੈ ਇਸ ਵੇਲੇ, ਕਿਉਂਕਿ ਮਾਰਕ ਕਾਰਨੀ ਵੀਕਰ ਪੋਜੀਸ਼ਨ 'ਚ ਨੇ, ਅਮਰੀਕਾ ਦਾ ਦਬਾਅ ਪੂਰਾ। ਅਜੇ 2 ਦਿਨ ਪਹਿਲਾਂ ਹੀ ਟਰੰਪ ਨੇ ਕੈਨੇਡਾ ਨੂੰ ਫੇਰ ਜਿਹੜਾ ਉਹਨਾਂ 'ਤੇ ਟੈਰਿਫ ਲਾਗੂ ਕਰਨ ਦੀ ਗੱਲ ਕੀਤੀ ਹੈ। ਅੰਦਰੋਂ ਇਕਨੋਮੀ ਵੀ ਸ਼ੇਕ ਹੋਈ ਹੈ ਔਰ ਇਹਨਾਂ ਨੇ ਜਿਹੜਾ ਇੰਡੀਅਨ ਏਜੰਸੀਆਂ ਨੇ ਬਟਨ ਦੱਬਿਆ ਹੋਇਆ ਆਪਣੇ ਏਜੰਟਾਂ ਰਾਹੀਂ ਜੋ ਕੁਛ ਵੀ ਕਰਵਾਉਣ ਦਾ, ਉਸ ਨੂੰ ਉਹਨਾਂ ਨੇ ਸਵਿਚ ਆਫ ਨਹੀਂ ਕੀਤਾ ਹੈ। ਔਰ ਨਤੀਜੇ ਦੇ ਤੌਰ 'ਤੇ ਉਹ ਕਾਰਵਾਈਆਂ ਦੀਆਂ ਖਬਰਾਂ ਵੀ ਕਿਤੇ ਸੋਰੀ ਚੱਜ ਇਸ ਥਾਂ ਗੋਲੀ ਚੱਲ ਗਈ, ਉਸ ਥਾਂ ਚੱਲ ਗਈ, ਧਮਕੀਆਂ ਵੀ, ਫਰੋਤੀਆਂ ਦਾ ਸਿਲਸਿਲਾ ਤਾਂ ਚੱਲ ਹੀ ਰਿਹਾ ਬਰਾਬਰ। ਪਰ ਉਸ ਦੇ ਨਾਲ ਹੁਣ ਇਹ ਦੱਸਣ ਦੇ ਲਈ ਕਿ ਭਾਈ ਹਿੰਦੂ ਵਿਕਟਮ ਨੇ, ਹੁਣ ਜਿਹੜੀ ਸਟੇਟ ਪਾਲਿਸੀ ਦੇ ਥੱਲੇ ਜਿਨ੍ਹਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੈ, ਉਹ ਕਿਉਂਕਿ ਅਗਰੈਸਰ ਨੇ। ਜਦੋਂ ਅਸੀਂ ਕਹਿੰਦੇ ਹਾਂ ਵੀ ਇੰਡੀਆ ਦਾ ਇਮੇਜ ਐਜ਼ ਏ ਰੋਗ ਸਟੇਟ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋਇਆ ਹੈ, ਉਹ ਹੁਣ ਇਸ ਨੈਰੇਟਿਵ ਨੂੰ ਵਿਕਟਮਹੁੱਡ ਦੇ ਵਿੱਚ ਬਦਲਣਾ ਚਾਹੁੰਦੇ ਨੇ। ਕੁਛ ਨਾ ਕੁਛ ਉਹ ਇਸ ਕਿਸਮ ਦਾ ਜਿਹੜਾ ਖਬਰਾਂ ਨੂੰ ਜਿਹੜੀਆਂ ਐਗਜ਼ਿਸਟ ਕਰਦੀਆਂ ਜਾਂ ਨਹੀਂ ਕਰਦੀਆਂ, ਪਤਾ ਨਹੀਂ ਕਿੱਥੋਂ ਇਹ ਬਣਾਉਂਦੇ ਨੇ, ਜਾਂ ਇੱਕ ਜਿਹਨੂੰ ਕਹਿੰਦੇ ਨੇ ਕਿ ਵੀ ਰਾਈ ਦਾ ਪਹਾੜ ਬਣਾਉਣਾ, ਉਹ ਵੀ ਕਰ ਰਹੇ ਨੇ। ਹੁਣ ਹਾਲਾਂਕਿ ਕੈਨੇਡਾ ਦਾ ਮੇਨ ਔਰ ਇਹਨਾਂ ਨੇ ਵੀ ਸਿੱਖਾਂ ਦੀ ਰੀਸੋ ਰੀਸੀ ਕੈਨੇਡਾ ਦੇ ਵੱਡੇ ਸ਼ਹਿਰਾਂ 'ਚ ਦੂਸਰਿਆਂ 'ਚ ਸਾਡੇ ਨਗਰ ਕੀਰਤਨ ਜਿਹੜੇ ਫਿਕਸ ਹੁੰਦੇ ਨੇ, ਲੱਖਾਂ ਦੀ ਗਿਣਤੀ 'ਚ ਸਿੱਖ ਹੁੰਦੇ ਨੇ ਔਰ ਜਿਹੜੀ ਆ ਉਹਦੇ ਨਾਲ ਇਵੈਂਟ ਨਾਲ ਕੁਛ ਉਹਦਾ ਇਤਿਹਾਸਿਕ ਸੰਬੰਧ ਹੈ। ਪਰ ਇਹਨਾਂ ਨੇ ਹੁਣ ਕਿਤੇ ਤਾਂ ਉਹ ਜਾ ਕੇ ਕਿਸੇ ਝੀਲ ਦੇ ਕੰਢੇ ਜਾਂ ਦੂਜੇ ਉਹ ਮੂਰਤੀਆਂ ਦੀ ਪੂਜਾ ਕਰਕੇ ਉਹਨਾਂ ਨੂੰ ਪਾਣੀ 'ਚ ਰੋੜਨ ਲੱਗ ਗਏ, ਕਿਤੇ ਪਾਰਕਾਂ ਦੇ ਵਿੱਚ ਗੰਦ ਖਿਲਾਰਨ ਲੱਗ ਗਏ। ਹੁਣ ਇੱਕ ਨਵਾਂ ਪਾਰਟ, ਹਾਲਾਂਕਿ ਇਹ ਜਿਹੜੀ ਰੱਥ ਯਾਤਰਾ ਟੋਰਾਂਟੋ ਦੇ ਵਿੱਚ ਇਹਨਾਂ ਨੇ ਕੱਢੀ ਦਾ ਸਬੰਧ ਕੋਈ ਵੀ ਮੁੱਖ ਧਾਰਾ ਹਿੰਦੂ ਧਰਮ ਦੇ ਨਾਲ ਨਹੀਂ ਹੈ। ਉੜੀਸਾ ਦੇ ਵਿੱਚ ਜਗਨਨਾਥਪੁਰੀ ਜਿਹੜੀ ਉਹਨਾਂ ਦਾ ਇੱਕ ਮੁਕਾਮ ਹੈ, ਉੱਥੇ ਸਾਲਾਨਾ ਜਿਹੜਾ ਹੈ ਉਹ ਰੱਥ ਯਾਤਰਾ ਹੁੰਦੀ ਹੈ। ਔਰ ਇਨਫੈਕਟ ਜਦੋਂ ਅਸੀਂ ਲਫ਼ਜ਼ ਗੁਰਬਾਣੀ ਦੇ ਵਿੱਚ ਵੀ ਇਸ ਹਵਾਲੇ ਦੇ ਨਾਲ ਨੇ ਹਵਾਲੇ, ਲੇਕਿਨ ਅੰਗਰੇਜ਼ੀ ਦਾ ਲਫ਼ਜ਼ ਜਿਹੜਾ ਇੱਕ ਜਗਰਨੌਟ ਹੈ। ਹੁਣ ਜਗਰਨੌਟ ਲਫ਼ਜ਼ ਜਿਹੜਾ ਹੈ ਉਹ ਜਗਨਨਾਥ ਦੇ ਵਿੱਚ ਇਹ ਹੈ ਕਿ ਬਹੁਤ ਵੱਡਾ ਇੱਕ ਖਾਸ ਕਿਸਮ ਦੀ ਲੱਕੜ ਦਾ ਰੱਥ ਬਣਾਇਆ ਜਾਂਦਾ ਹੈ, ਜਿਸ ਦੇ ਵਿੱਚ ਜਗਨਨਾਥ ਜਿਹੜਾ ਕ੍ਰਿਸ਼ਨ ਜੀ ਦੇ ਅਵਤਾਰ ਦੇ ਰੂਪ 'ਚ ਉਹਨਾਂ ਨੂੰ ਜਿਹੜਾ ਉਹ ਪ੍ਰਗਟ ਕੀਤਾ ਜਾਂਦਾ। ਔਰ ਫਿਰ ਉਹਨਾਂ ਦੀ ਜਿਹੜੀ ਹੈ ਉਹ ਸੁਭਦਰਾ, ਉਹ ਉਸ ਦਾ ਨਾਲ ਇਮੇਜ ਹੁੰਦਾ ਹੈ, ਅਤੇ ਇੱਕ ਬਲਰਾਮ ਜਿਹੜਾ ਕ੍ਰਿਸ਼ਨ ਦਾ ਭਰਾ ਹੈ, ਕਿਉਂਕਿ ਸੁਭਦਰਾ ਉਹਨਾਂ ਦੀ ਭੈਣ ਹੈ ਸ਼ਾਇਦ। ਔਰ ਉਹ ਤਿੰਨਾਂ ਨੂੰ ਉਸ ਰੱਥ ਨੂੰ ਜਿਹੜਾ ਹੈ ਉਹ ਖਾਸ ਪੁਜਾਰੀ ਪੰਡਤ ਖਿੱਚਦੇ ਨੇ। ਲੋਕ ਜਿਹੜੇ ਨੇ ਉਹ ਇੱਕ ਥਾਂ ਤੋਂ ਰੱਥ ਦੂਜੀ ਥਾਂ ਜਾਂਦਾ। ਇੱਕ ਵੱਖਰੀ ਕਹਾਣੀ, ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ। ਲੇਕਿਨ ਇੱਕ ਜ਼ਮਾਨਾ ਸੀ ਕਿ ਵੀ ਉਹ ਰੱਥ ਨੂੰ ਇਹ ਸਮਝਦੇ ਆ ਵੀ ਉਸ ਰੱਥ ਦੇ ਥੱਲੇ ਆ ਕੇ ਮਰਨਾ ਬੜਾ ਪਵਿੱਤਰ ਹੈ, ਸਿੱਧਾ ਸਵਰਗ ਦਾ ਦਰਵਾਜ਼ਾ ਖੁੱਲ੍ਹੇਗਾ। ਅਤੇ ਉਸ ਰੱਥ ਦੇ ਥੱਲੇ ਜਦੋਂ ਰੱਥ 'ਤੇ ਪਹੀਏ ਵਗਦੇ ਸੀ ਤਾਂ ਲੋਕ ਆ ਕੇ ਲੰਮੇ ਪੈਂਦੇ ਸੀ ਔਰ ਉਹ ਕ੍ਰਸ਼ ਹੁੰਦੇ ਸੀ, ਬਹੁਤ ਭਾਰਾ ਬਣਿਆ ਹੁੰਦਾ। ਜਿਵੇਂ ਬਨਾਰਸ ਦੇ ਹਵਾਲੇ ਨਾਲ ਇੱਕ ਆਰਾ ਉਹਨਾਂ ਨੇ ਰੱਖਿਆ ਹੋਇਆ ਸੀ ਕਿ ਜਿਹੜਾ ਇਸ ਆਰੇ ਦੇ ਨਾਲ ਚਿਰਿਆ ਜਾਏਗਾ ਉਹ ਸਿੱਧਾ ਸਵਰਗਾਂ ਨੂੰ ਜਾਏਗਾ। ਉਹਨਾਂ ਦੀ ਪ੍ਰੋਪਰਟੀ ਪੰਡਤ ਪਹਿਲਾਂ ਲਿਖਾ ਲੈਂਦਾ ਸੀ ਔਰ ਬੜੇ ਬੜੇ ਜਿਹੜੇ ਕਸ਼ਤਰੀ ਔਰ ਰਾਜੇ ਅਤੇ ਦੂਜੇ ਨੇ ਉਹਨਾਂ ਨੂੰ। ਔਰ ਉਹਦੇ 'ਤੇ ਹੀ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਬਾਣੀ ਦੇ ਵਿੱਚ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੂ ਕਾਹੇ ਕੋ ਮਾਰੇ। ਹੁਣ ਕਰਵਤ ਆਰੇ ਨੂੰ ਕਹਿੰਦੇ ਨੇ, ਤੇ ਉਹ ਕਿਉਂਕਿ ਬਨਾਰਸ ਦੇ ਵਿੱਚ ਹੀ ਰਹਿੰਦੇ ਸੀ ਕਬੀਰ ਸਾਹਿਬ, ਉਹਨਾਂ ਨੇ ਕਿਹਾ ਕਰਵਤ ਭਲਾ ਨਾ ਕਰਵਟ ਤੇਰੀ, ਕਿ ਹੇ ਪਿਆਰੇ ਤੂੰ ਮੇਰੇ ਵੱਲ ਪਿੱਠ ਕਰ ਲਈ ਹੈ, ਰੱਬ ਨੂੰ ਸੰਬੋਧਨ ਹੈ, ਮੈਨੂੰ ਤਾਂ ਆਰੇ ਨਾਲ ਚਿਰਿਆ ਜਾਣਾ ਕਬੂਲ ਹੈ, ਤੇਰੇ ਤੋਂ ਵਿੱਥ ਕਬੂਲ ਨਹੀਂ ਹੈ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਜਦੋਂ ਅੰਗਰੇਜ਼ਾਂ ਨੇ ਪੋਲੀਟੀਕਲ ਪਾਵਰ ਲਈ, ਉਹਨਾਂ ਨੇ ਉਹ ਜਿਹੜਾ ਆਰੇ ਥੱਲੇ ਚਿਰਨ ਵਾਲਾ ਕੰਮ ਸੀ ਉਹ ਵੀ ਬੰਦ ਕੀਤਾ।
ਔਰ ਉਹ ਜਿਹੜਾ ਜਗਨਨਾਥ ਦਾ ਰੱਥ ਸੀ, ਜਗਰਨੌਟ ਜਿਹਦਾ ਨਾਂ, ਉਹਦੇ ਥੱਲੇ ਮਰਨ ਵਾਲਿਆਂ ਦਾ ਕੰਮ ਵੀ ਬੰਦ ਕੀਤਾ। ਹੁਣ ਉੱਥੇ ਉਹ ਦਿਨ ਹੈ, ਉਹਦੀ ਕੀ ਇੰਪੋਰਟੈਂਸ ਹੈ ਉਹ ਸਮਝ ਆ ਸਕਦੀ ਹੈ। ਹੁਣ ਇੱਥੇ ਜਿਹੜੇ ਰਾਹ ਦੇ ਆਪਣੇ ਫਰੰਟ ਖੜੇ ਕੀਤੇ ਹੋਏ ਨੇ, ਜਿਨ੍ਹਾਂ ਨੂੰ ਬਾਪਸ ਟੈਂਪਲ ਕਹਿੰਦੇ ਨੇ, ਔਰ ਜਿੰਨੇ ਵੀ ਤੁਸੀਂ ਬੇਹੁਰਮਤੀ ਦੇਖੋਗੇ ਕਿ ਜੀ ਖਾਲਿਸਤਾਨ ਰੈਫਰੈਂਡਮ ਹੋਣਾ ਹੈ, ਆਸਟ੍ਰੇਲੀਆ ਦੇ ਬਾਪਸ ਮੰਦਰ 'ਚ ਇਹ ਹੋ ਗਿਆ, ਟੋਰਾਂਟੋ 'ਚ ਹੋਣਾ ਹੈ, ਉੱਥੇ ਉਹਦੇ 'ਚ ਖਾਲਿਸਤਾਨ ਲਿਖ ਦਿੱਤਾ ਹੈ, ਕੈਲੀਫੋਰਨੀਆ 'ਚ ਫਲਾਣੀ ਥਾਂ ਲਿਖ ਦਿੱਤਾ ਹੈ। ਹੁਣ ਇਹ ਰਥ ਯਾਤਰਾ ਵੀ ਵਾਪਸ ਦੇ ਵੱਲੋਂ ਹੀ, ਹਾਲਾਂਕਿ ਜਿਵੇਂ ਮੈਂ ਕਿਹਾ ਵੀ ਇਹ ਜਗਨਨਾਥ ਪੁਰੀ ਵਾਲਾ ਜਿਹੜਾ ਉੜੀਸਾ ਵਾਲਿਆਂ ਦਾ ਪਾਰਟ ਹੈ, ਪਰ ਇਸ ਵਾਰ ਉਹਨਾਂ ਨੇ ਇਹ ਰਥ ਯਾਤਰਾ ਸ਼ਾਇਦ ਪਹਿਲੀ ਵਾਰ ਕੀਤੀ ਹੋਈ, ਕਿਉਂਕਿ ਡਿਟੇਲ ਬਹੁਤੀ ਅਵੇਲੇਬਲ ਨਹੀਂ ਹੈ। ਔਰ ਉੜੀਸਾ ਦਾ ਸਾਬਕਾ ਚੀਫ ਮਿਨਿਸਟਰ ਜਿਹੜਾ ਨਵੀਨ ਪਟਨਾਇਕ, ਇੱਕ ਬੀਜੂ ਪਟਨਾਇਕ ਚੀਫ ਮਿਨਿਸਟਰ ਸੀ, ਉਹਦਾ ਮੁੰਡਾ, ਉਹ ਵੀ ਆਇਆ ਹੋਇਆ ਸੀ। ਔਰ ਖਬਰ ਇਹਨਾਂ ਦੀ ਹੈ ਕਿਉਂਕਿ ਕਿਸੇ ਕ੍ਰੈਡੀਬਲ ਮੀਡੀਆ ਨੇ ਇਹਨੂੰ ਖਬਰ ਹੈ ਹੀ ਨਹੀਂ ਹੋਣੀ। ਔਰ ਇਸ ਦੀ ਬਿਗਨਿੰਗ ਵੀ ਇੱਕ ਕੋਈ ਟੋਰਾਂਟੋ ਬੇਸਡ ਇੰਸਟਾਗ੍ਰਾਮ ਯੂਜ਼ਰ ਹੈ ਸੰਗਨਾ ਬਜਾਜ, ਉਹਨੇ ਇਹ ਕਿਹਾ ਕਿ ਜੀ ਜਦੋਂ ਇਹ ਰਥ ਯਾਤਰਾ ਨਿਕਲ ਰਹੀ ਸੀ ਔਰ ਫਲਾਂ ਬਾਜ਼ਾਰ 'ਚੋਂ ਅਸੀਂ ਗੁਜ਼ਰ ਰਹੇ ਸੀ ਤੇ ਨੇੜੇ ਦੀ ਬਿਲਡਿੰਗ 'ਚੋਂ ਲੋਕਾਂ ਨੇ ਜਿਹੜਾ ਸਾਡੇ ਤੇ ਆਂਡੇ ਸੁੱਟੇ। ਇਹ ਉਹਨੇ ਬੀਬੀ ਹੈ ਜਿਹੜੀ ਵੀ ਸੰਗਨਾ ਬਜਾਜ ਹੈ, ਔਰ ਉਹਦੇ 'ਚ ਫਿਰ ਇੱਕ ਉਹਨੇ ਇਹ ਪੋਸਟ ਪਾਈ, ਫਿਰ ਉਹਨੇ ਦੂਜੀ ਪਾਈ, ਸਮਵਨ ਫਰੋਮ ਏ ਨੀਅਰ ਬਾਈ ਬਿਲਡਿੰਗ ਥਰੂ ਐਗਸ ਐਟ ਅਸ, ਹੈਵ ਯੂ ਐਵਰ ਐਕਸਪੀਰੀਅੰਸਡ ਡਿਸਕ੍ਰਿਮੀਨੇਸ਼ਨ ਫॉर ਯੂਰ ਫੇਥ। ਉਹਨਾਂ ਨੂੰ ਹੈ ਜੀ ਕਿ ਸਿੱਖ ਲੱਖਾਂ ਦੀ ਗਿਣਤੀ 'ਚ ਹੁੰਦੇ ਨੇ, ਉਹਦੇ 'ਚ ਤਾਂ ਬੜੇ ਬੜੇ ਪੋਲੀਟੀਸ਼ੀਅਨ ਆਉਂਦੇ ਨੇ, ਔਰ ਸਾਡੀ ਰਥ ਯਾਤਰਾ ਉੱਤੇ ਲੋਕ ਆਂਡੇ ਮਾਰ ਰਹੇ ਨੇ। ਹਾਲਾਂ ਅਜੇ ਤੱਕ ਇਹਨਾਂ ਨੇ ਆਇਡੈਂਟੀਫਾਈ ਨਹੀਂ ਕੀਤਾ ਮੈਨੂੰ, ਇਹ ਅਲਟੀਮੇਟਲੀ ਖਾਲਿਸਤਾਨੀਆਂ ਦੇ ਖਾਤੇ 'ਚ ਪਾਉਣਗੇ, ਕਿਉਂਕਿ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਇੰਡੀਅਨ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਜਿਹੜਾ ਉਹ ਰਿਐਕਟ ਕੀਤਾ ਹੈ ਕਿ ਡੈਸਪੀਕੇਬਲ ਐਕਟ ਅਗੇਂਸਟ ਸਪਿਰਿਟ ਆਫ ਫੈਸਟੀਵਲ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕੰਡੈਮਸ ਟੋਰਾਂਟੋਜ਼ ਰਥ ਯਾਤਰਾ ਡਿਸਰਪਸ਼ਨ, ਅਰਜਿਸ ਕੈਨੇਡਾ ਟੂ ਟੇਕ ਐਕਸ਼ਨ। ਹੁਣ ਪਹਿਲੀ ਗੱਲ ਤਾਂ ਕੋਈ ਡਿਸਰਪਟ ਨਹੀਂ ਹੋਇਆ, ਡਿਸਰਪਟ ਤਾਂ ਹੁੰਦਾ ਵੀ ਤੁਸੀਂ ਜਾ ਕੇ ਵਿੱਚ ਕੀਤਾ ਹੋ ਗਿਆ। ਜੇ ਤੁਰੇ ਜਾਂਦੇ ਕਿਸੇ ਨੇ ਮਾਰਿਆ ਵੀ ਹੋਇਆ ਆਂਡਾ, ਹਾਲਾਂ ਮੈਨੂੰ ਇਹ ਲੱਗਦਾ ਕਿ ਵੀ ਜੇ ਮਾਰਿਆ ਹੁੰਦਾ ਤਾਂ ਇੱਕ ਆਂਡਾ ਨਹੀਂ ਸੀ ਮਾਰਨਾ, ਫਿਰ ਤਾਂ ਬਹੁਤ ਸਾਰੇ ਆਂਡੇ ਜਿਹੜੇ ਨੇ ਉਹਨਾਂ ਨੇ ਕਈਆਂ ਨੇ ਕੈਚ ਵੀ ਕਰਨੇ ਸੀ। ਲੇਕਿਨ ਜਿਹੜਾ ਇਹ ਖਬਰ ਹੀ ਬਣਾਈ ਗਈ ਕੈਨੇਡਾ ਨੂੰ ਪ੍ਰੈਸ਼ਰ 'ਚ ਰੱਖਣ ਦੇ ਲਈ, ਤਾਂ ਕਿ ਦਬਾਅ ਜਿਹੜਾ ਬਰਾਬਰ ਬਣਿਆ ਰਹੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਇੰਡੀਆ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਮੀਡੀਆ ਨੂੰ ਕਿਹਾ, ਉਹਨਾਂ ਦਾ ਰਣਧੀਰ ਜੈਸਵਾਲ ਹੈ ਕਿ ਵੀ ਹੈਵ ਸੀਨ ਰਿਪੋਰਟਸ ਰਿਗਾਰਡਿੰਗ ਡਿਸਰਪਸ਼ਨ created by mischievous elements during Rath Yatra procession in Toronto। ਇਹ ਜੀ ਮਿਸਚੀਵੀਅਸ ਐਲੀਮੈਂਟ ਉੱਥੇ ਸਾਰੇ ਉਹਨਾਂ ਨੂੰ ਖਾਲਿਸਤਾਨ ਦੇ ਖਾਤੇ 'ਚ ਪਾਉਣਗੇ। ਉਹਨਾਂ ਨੇ ਕਿਹਾ ਜੀ ਇਹ ਬਹੁਤ ਰਿਗਰੈਟੇਬਲ ਹੈ, ਔਰ ਅਸੀਂ ਕੈਨੇਡਾ ਦੀ ਸਰਕਾਰ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਉਹਨਾਂ ਦੇ ਖਿਲਾਫ ਜਿਹੜੇ ਇਹ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਏ, ਔਰ ਅਸੀਂ ਰਿਲੀਜੀਅਸ ਰਾਈਟ ਜਿਹੜੇ ਲੋਕਾਂ ਦੇ ਨੇ ਉਹ ਬਹਾਲ ਹੋਣੇ ਚਾਹੀਦੇ ਨੇ ਕੈਨੇਡਾ 'ਚ। ਤੁਸੀਂ ਜੀਣਾ ਹਰਾਮ ਕੀਤਾ ਹੋਇਆ ਹੈ, ਮੁਸਲਮਾਨਾਂ ਨੂੰ ਤੁਸੀਂ ਅਜ਼ਾਨ ਨਹੀਂ ਦੇਣ ਦਿੰਦੇ, ਨਮਾਜ਼ ਨਹੀਂ ਪੜ੍ਹਨ ਦਿੰਦੇ, ਮਸੀਤਾਂ ਢਾਹ ਰਹੇ ਹੋ, ਔਰ ਗੁਰਦੁਆਰਿਆਂ 'ਤੇ ਤੁਸੀਂ ਕਬਜ਼ੇ ਕੀਤੇ ਹੋਏ ਨੇ, ਗਿਆਨ ਗੋਦੜੀ ਹਰਿਦੁਆਰ 'ਚ, ਮਟਨ ਕਸ਼ਮੀਰ 'ਚ, ਡੋਂਗਮਾਰ ਸਿੱਕਮ 'ਚ, ਮੰਗੂ ਮੱਠ ਉੜੀਸਾ 'ਚ, ਕਿੰਨੀਆਂ ਥਾਵਾਂ ਦੇ ਉੱਤੇ ਤੁਸੀਂ ਜਿਹੜੇ ਨੇ ਕਬਜ਼ੇ ਕੀਤੇ। ਔਰ ਕੈਨੇਡਾ ਨੂੰ ਸਬਕ ਦੇ ਰਹੇ ਨੇ ਜੀ ਕਿ ਰਿਲੀਜੀਅਸ ਫਰੀਡਮ ਜਿਹੜੀ ਆ ਉਹ ਬਹਾਲ ਕੀਤੀ ਜਾਏ। ਔਰ ਇਹ ਸਾਰੇ ਦੇ ਨਾਲ ਨਾਲ ਉਹਨਾਂ ਦਾ ਇਹ ਸਾਰੇ ਨੂੰ ਉਹਨਾਂ ਨੇ ਅੱਗੇ ਲਿਜਾਂਦਿਆਂ ਇੱਕ ਕਦਮ ਹੋਰ ਇਹ ਕਿਹਾ ਕਿ ਜੀ ਇਹ ਜਿਹੜੀ ਹੈ ਵਾਪਸ ਜਿਹੜੇ ਸਵਾਮੀ ਨਾਰਾਇਣਨ ਮੰਦਰ ਨੇ, ਇਸ ਤੋਂ ਪਹਿਲਾਂ ਐਡਮਿੰਟਨ ਦੇ ਵਿੱਚ ਵੀ ਜਿਹੜਾ ਉੱਥੇ ਵੈਂਡਾਲਿਜ਼ਮ ਹੋਇਆ, ਉਹਨਾਂ ਦੇ ਉੱਤੇ ਗ੍ਰੈਫਟੀ ਲਿਖੀ ਗਈ। ਹਿੰਦੂ ਟੈਂਪਲ ਵਿੰਡਸਰ ਦੇ ਵਿੱਚ ਉਹਨੂੰ ਵੀ ਐਂਟੀ ਇੰਡੀਆ ਗ੍ਰੈਫਟੀ ਉਹਦੇ 'ਤੇ ਲਿਖੀ ਗਈ। ਔਰ ਇਹ ਸਾਰੀਆਂ ਜਿਹੜੀਆਂ ਨੇ ਕੈਨੇਡਾ 'ਚ ਘਟਨਾਵਾਂ ਹੋ ਰਹੀਆਂ, ਮਿਸੀਸਾਗਾ ਔਰ ਬਰੈਂਪਟਨ ਦੇ ਵਿੱਚ ਟੈਂਪਲਸ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕੀਤਾ। ਹੁਣ ਇਹ ਜਿਹੜੇ 3 ਪੈਰਾਗ੍ਰਾਫ ਅਖੀਰ 'ਚ ਨੇ, ਇਹ ਪਹਿਲਿਆਂ ਨਾਲ ਤੁਸੀਂ ਜੋੜ ਕੇ ਦੇਖੋ ਤੇ ਇਸ ਖਬਰ ਨੂੰ ਉਹ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਇਸ 'ਚ ਦੇ ਨਾਲ ਇੱਕ ਹੋਰ ਜਿਹੜਾ ਡੇਂਜਰਸ ਐਲੀਮੈਂਟ ਜੁੜਦਾ ਹੈ। ਅੱਜ ਦੀ ਮੇਨ ਇਹ ਖਬਰਾਂ ਨੇ ਉਹਨਾਂ ਦੇ ਮੀਡੀਆ। ਹੁਣ ਜਿਹੜਾ ਬਰੈਂਪਟਨ ਸਿਟੀ ਹੈ ਜਿਹਦੇ 'ਚ ਵੱਡੀ ਗਿਣਤੀ 'ਚ ਸਿੱਖ ਰਹਿੰਦੇ ਨੇ, ਉਹਨਾਂ ਦਾ ਮੇਅਰ ਪੈਟਰਿਕ ਬਰਾਊਨ, ਉਹ ਕਾਫੀ ਜਿਹੜਾ ਸਿੱਖ ਸਿੰਪੈਥਾਈਜ਼ਰ ਵੀ ਹੈ ਕਿਉਂਕਿ ਉਹਦੀ ਕੰਸਟੀਚੁਐਂਸੀ 'ਚ ਵੀ ਨੇ, ਔਰ ਉਹ ਸਮਝਦਾ ਵੀ ਹੈ ਵੀ ਇਹ ਸੱਚ ਦੀ ਗੱਲ ਕਰਨ ਵਾਲੇ ਨੇ। ਔਰ ਪੈਟਰਿਕ ਬਰਾਊਨ ਔਰ ਸਰੀ ਦੇ ਮੇਅਰ ਨੇ ਪਿਛਲੇ ਅਜੇ ਹਫ਼ਤਾ ਪਹਿਲਾਂ ਹੀ ਇਹ ਮੰਗ ਕੀਤੀ ਹੈ ਕਿ ਕੈਨੇਡਾ ਗੌਰਮੈਂਟ ਤੋਂ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ
ਦਹਿਸ਼ਤਗਰਦ ਐਲਾਨਿਆ ਜਾਏ ਕੈਨੇਡਾ ਦੇ ਵਿੱਚ। ਔਰ ਇਹ ਮੇਨ ਖਬਰ, ਬਰੈਂਪਟਨ ਮੇਅਰ ਪੈਟਰਿਕ ਬਰਾਊਨ ਰਿਸੀਵਸ ਡੈਥ ਥ੍ਰੈਟ। ਔਰ ਇਹ ਪੈਟਰਿਕ ਬਰਾਊਨ ਨੇ ਔਰ ਜਿਹੜਾ ਉਹਨਾਂ ਦੀ ਫੈਮਿਲੀ ਨੂੰ ਜਿਹੜੇ ਉਸ ਦੇ ਵਿੱਚ ਈਮੇਲ ਜਿਹੜੀਆਂ ਨੇ 2 ਔਰ 3 ਜਿਹੜੀਆਂ ਉਹਨਾਂ ਨੂੰ ਮਿਲੀਆਂ ਨੇ, ਉਹਨਾਂ ਦੀ ਵਾਈਫ ਔਰ ਉਹਨਾਂ ਦੇ ਪੁੱਤਰ ਨੂੰ ਵੀ ਧਮਕੀਆਂ ਦਿੱਤੀਆਂ ਹੋਈਆਂ ਵੀ ਅਸੀਂ ਉਡਾ ਦੇਵਾਂਗੇ ਔਰ ਅਸੀਂ ਇਹ ਕਰਾਂਗੇ। ਔਰ ਇਹ ਗੱਲ ਕੋਈ ਹੋਰ ਨਹੀਂ ਕਹਿ ਰਿਹਾ, ਪੀਲ ਰੀਜਨਲ ਪੁਲਿਸ ਡਿਪਟੀ ਚੀਫ ਨਿਕ ਮਿਲੋਨਵਿਚ ਨੇ ਕਿਹਾ ਕਿ ਸੈਪਰੇਟ ਪ੍ਰੈਸ ਕਾਨਫਰੰਸਿਸ ਉਹਨਾਂ ਨੇ ਕੀਤੀਆਂ ਕਿ ਪੁਲਿਸ ਆਰ ਇਨਵੈਸਟੀਗੇਟਿੰਗ ਦਾ ਮੈਟਰ ਇਨ ਵਿਚ ਦਾ ਥ੍ਰੈਟ ਵਾਜ਼ ਮੇਡ ਨਾਟ ਓਨਲੀ ਇਨ ਦਾ ਮੇਅਰ ਬਟ ਆਲਸੋ ਟੂ ਹਿਜ਼ ਫੈਮਿਲੀ। ਹੁਣ ਕੌਣ ਥ੍ਰੈਟ ਦੇ ਰਿਹਾ ਜੀ? ਜ਼ਾਹਰ ਹੈ ਵੀ ਹਿੰਦੂ ਤਵੀ ਜਿਹੜੀਆਂ ਗੁੰਡੇ ਗੈਂਗਸਟਰ ਇੱਥੇ ਉਹਨਾਂ ਨੇ ਲਿਆਂਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਪੁਲਿਸ ਇੰਚਾਰਜ ਨੇ ਕਿ ਵੀ ਅਸੀਂ ਜਿਹੜਾ ਹੋਰ ਵੀ ਜਿਹੜੀ ਹੈ ਪੁਲਿਸ ਪ੍ਰੋਟੈਕਸ਼ਨ ਔਰ ਸਿਕਿਉਰਿਟੀ ਵਧਾਈ ਹੈ। ਸਿਕਿਉਰਿਟੀ ਅਰੇਂਜਮੈਂਟਸ ਅਰਾਊਂਡ ਬਰਾਊਨ ਐਂਡ ਹਿਜ਼ ਹੋਮ ਕੰਟੀਨਿਊ ਨੇ। ਔਰ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਹੋਰ ਕੋਈ ਡਿਟੇਲ ਨਹੀਂ ਦਿੱਤੀ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਉਂ-ਜਿਉਂ ਇਹ ਐਕਸਪੋਜ਼ ਹੋਏ ਨੇ, ਕੈਨੇਡਾ ਦੇ ਮਾਰਕ ਕਾਰਨੀ ਨੇ ਹੀ ਬਲਿੰਕਡ ਫਸਟ ਥੋੜੀ ਕਮਜ਼ੋਰੀ ਦਿਖਾਈ ਹੈ, ਇਹਨਾਂ ਦੇ ਹੌਸਲੇ ਹੋਰ ਵੱਧ ਗਏ ਨੇ। ਔਰ ਜਿਹੜੀ ਖਾਲਿਸਤਾਨ ਦੀ ਐਕਟੀਵਿਟੀ ਹੈ ਉਸ ਦੇ ਵਿੱਚ ਵੀ ਇਜ਼ਾਫਾ ਹੋਇਆ ਹੈ। ਜ਼ਾਹਰ ਹੈ ਹਰਦੀਪ ਸਿੰਘ ਨਿੱਜਰ ਦਾ 2 ਸਾਲਾ ਸ਼ਹੀਦੀ ਦਿਨ ਵੀ ਔਰ ਬਹੁਤ ਸਾਰੀ ਐਕਟੀਵਿਟੀ। ਔਰ ਹੁਣ ਆਉਣ ਵਾਲੇ ਦਿਨਾਂ 'ਚ 17 ਅਗਸਤ ਨੂੰ ਵਾਸ਼ਿੰਗਟਨ DC ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੈ। ਔਰ ਇਹ ਸਾਰੇ ਦੇ ਚੱਲਦਿਆਂ ਉਸ ਤੋਂ ਪਹਿਲਾਂ ਕਾਰ ਰੈਲੀ ਹੈ, ਸਾਡੇ TV 84 ਤੇ ਐਡ ਵੀ ਚੱਲ ਰਹੀ ਹੈ ਕਿ ਇੱਕ ਪੂਰੀ ਮੋਮੈਂਟਮ ਬਿਲਟ ਹੋ ਰਹੀ ਹੈ ਉਸ ਸਾਰੇ ਦੇ ਲਈ। ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਇਸ ਤੋਂ ਵੀ ਕੁਛ ਨਾ ਕੁਛ ਐਸਾ ਗੰਭੀਰ ਜਿਹੜਾ ਦੇਖ ਸਕਦੇ ਹਾਂ ਜਿਹੜਾ ਇਹਨਾਂ ਦੀ ਹੀ ਸਾਜ਼ਿਸ਼ ਹੋਏਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ DC ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ DC 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਾਂਗੇ ਕਿ ਭਾਰਤ ਆਪਣੇ ਆਪ ਨੂੰ ਵਿਸ਼ਵ ਗੁਰੂ ਦੱਸਦਾ ਹੈ, ਪਰ ਭਾਰਤ ਲਗਭਗ ਹਰ ਫੀਲਡ ਵਿੱਚ ਅਫਰੀਕਾ ਵਰਗੇ ਗਰੀਬ ਮੁਲਕਾਂ ਨਾਲੋਂ ਵੀ ਬਦਤਰ ਹਾਲਤ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਟਾਈਮ ਟੂ ਟਾਈਮ ਜਦੋਂ ਵਿਸ਼ਵ ਗੁਰੂ ਭਾਰਤ ਦੀ ਹਕੀਕਤ ਸਾਹਮਣੇ ਲਿਆਂਦਾ ਹੈ ਤੇ ਉਸ ਦੇ ਨਾਲ ਤੱਥ ਜੁੜੇ ਹੁੰਦੇ ਨੇ। ਇਹ ਠੀਕ ਹੈ ਕਿ ਵੀ ਅਲਟੀਮੇਟਲੀ ਸਾਡਾ ਕਾਜ਼ ਖਾਲਿਸਤਾਨ ਨਾਲ ਜੁੜਿਆ ਹੋਇਆ ਔਰ ਅਸੀਂ ਨੰਗੇ ਤਾੜ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ। ਪਰ ਜਦੋਂ ਕਿਸੇ ਇਸ਼ੂ ਦੇ ਉੱਤੇ ਅਸੀਂ ਗੱਲ ਕਰਦੇ ਹਾਂ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਤੱਥਾਂ 'ਤੇ ਆਧਾਰਿਤ ਹੋਏ, ਕੋਈ ਐਸੀ ਸਟੇਟਮੈਂਟ ਨਾ ਦਿੱਤੀ ਜਾਏ ਜਿਹੜੀ ਕੱਲ੍ਹ ਨੂੰ ਚੈਲੰਜ ਹੋਏ। ਕਿਉਂਕਿ ਦੂਸਰੇ ਪਾਸੇ ਪ੍ਰੋਪੇਗੈਂਡਾ ਦਾ ਲੈਵਲ ਇਹ ਹੈ ਕਿ ਵੀ ਤੁਸੀਂ ਉੱਥੋਂ ਆਉਣ ਵਾਲੇ, ਇਵਨ ਪੰਜਾਬ 'ਚੋਂ ਆਉਣ ਵਾਲੇ ਵੀ ਇੱਕ ਤਬਕਾ ਜਿਹਨਾਂ ਦੇ ਸਿਰਾਂ 'ਤੇ ਪੱਗਾਂ ਵੀ ਹੋਣਗੀਆਂ, ਉਹਨਾਂ ਨੂੰ ਵੀ ਇਹ ਲੱਗਦਾ ਵੀ ਭਾਰਤ ਬਹੁਤ ਵੱਡੀ ਤਾਕਤ ਹੈ,
ਭਾਰਤ ਸੱਚਮੁੱਚ ਮੋਦੀ ਦੁਨੀਆ ਦੇ ਵਿੱਚ ਡੰਕਾ ਵੱਜਦਾ ਭਾਰਤ ਦਾ, ਕਿਉਂਕਿ ਉੱਥੇ ਚੱਤੇ ਪੈਰ ਜਿਹੜੇ ਘਰਾਂ ਦੇ ਵਿੱਚ ਪੱਕੇ ਟੀਵੀ ਔਨ ਨੇ ਉਹਨਾਂ ਦੇ ਵਿੱਚ 600 ਚੈਨਲ ਜੇ ਦਿਨ ਰਾਤ ਮੋਦੀ ਨੇ ਇਹ ਕਰਤਾ, ਮੋਦੀ ਨੇ ਉਹ ਕਰਤਾ, ਮੋਦੀ ਨੂੰ 27 ਮੁਲਕਾਂ ਨੇ ਆਪਣੇ ਹਾਈਐਸਟ ਸਿਵਲ ਅਵਾਰਡ ਦੇ ਦਿੱਤੇ, ਮੋਦੀ ਭਾਰਤ ਦੇ ਵਿੱਚ ਪੈਰ ਰੱਖਦਾ ਹੀ ਨਹੀਂ ਹੈ। ਉਹ ਇੱਕ ਟੈਚੀ ਚੁੱਕਦਾ ਤੇ ਕਰਕੇ ਫਿਰ ਵਾਪਸ ਉਹ ਆ ਜਾਂਦਾ ਔਰ ਫਿਰ ਹੁੰਦਾ ਜੀ ਵੈਲਕਮ ਮੋਦੀ ਜੀ, ਫਿਰ ਅਗਲੇ ਹਫਤੇ ਉਹ ਚੜਿਆ ਹੁੰਦਾ। ਹੁਣ ਇਹਨਾਂ ਹਾਲਾਤਾਂ 'ਚ 1 ਬਿਲੀਅਨ 450 ਮਿਲੀਅਨ ਲੋਕਾਂ ਦਾ ਮੁਲਕ, ਉਹਨਾਂ ਦੀ ਹਕੀਕਤ ਕੀ ਹੈ? ਕੁਛ ਇੰਟਰਨੈਸ਼ਨਲ ਔਰ ਇੱਕ ਤਾਂ ਪੋਲੀਟੀਕਲ ਲੈਵਲ ਦੇ ਉੱਤੇ ਅਸੀਂ ਦੇਖ ਰਹੇ ਹਾਂ, ਜਿਵੇਂ ਉਹਨਾਂ ਦੀ ਅਸੀਂ ਫੋਰਨ ਪਾਲਿਸੀ ਦੇਖੀ ਕਿ ਵੀ ਬਿਲਕੁਲ ਅਲੱਗ ਥਲੱਗ ਹੋ ਗਿਆ ਇਸ ਵੇਲੇ। ਉਹਨਾਂ ਦੇ ਗੁਆਂਢ ਦੇ ਜਿਹੜੇ 8 ਮੁਲਕ ਸੀ ਸਾਰਕ ਦੇ, ਉਹਨਾਂ 'ਚ ਭੂਟਾਨ ਨੇ ਵੀ ਇਹਨਾਂ ਦਾ ਸਾਥ ਨਹੀਂ ਦਿੱਤਾ, ਹੋਰ ਤਾਂ ਕਿਹਨੇ ਦੇਣਾ? ਟਰੰਪ ਦੇ ਨਾਲ ਕੀ ਰਿਲੇਸ਼ਨਸ਼ਿਪ ਚੱਲ ਰਹੀ ਉਹ ਸਭ ਦੇ ਸਾਹਮਣੇ। SCO 'ਚ ਕੀ ਹਾਲ ਰਾਜਨਾਥ ਸਿੰਘ ਦਾ ਔਰ S ਜੈਸ਼ੰਕਰ ਦਾ, ਉਹਦਾ ਅਸੀਂ ਜ਼ਿਕਰ ਕਰਕੇ ਹਟੇ। ਪਰ ਇਹ ਪੋਲੀਟੀਕਲ ਅਰੀਨਾ ਜਿਹਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਵੀ ਉਹਨਾਂ ਦੀ ਫੇਲਿਅਰਸ ਕੀ ਕਾਜ਼ ਕਰਦੀ ਹੈ। ਇੱਕ ਕਾਮਨ ਮੈਨ ਦੀਆਂ ਜਿਹੜੀਆਂ ਨੀਡਸ ਨੇ ਉਹ ਹੈਲਥ ਹੈ, ਨਿਊਟ੍ਰੀਸ਼ਨ ਹੈ, ਅਵੇਲੇਬਿਲਟੀ ਹੈ, ਕਲਾਈਮੇਟ ਹੈ। ਦੂਸਰਾ ਉਸ ਤੋਂ ਤੁਸੀਂ ਕਿਸੇ ਮੁਲਕ ਦੀ ਤਰੱਕੀ, ਉਸ ਦੀ ਡਿਵੈਲਪਮੈਂਟ, ਉਸ ਦੀਆਂ ਭਵਿੱਖ ਦੀਆਂ ਹੋਪਸ ਦੇ ਉੱਤੇ ਗੱਲ ਕਰ ਸਕਦੇ ਹੋ। ਹੁਣ ਮੈਂ 2 ਰਿਪੋਰਟਸ ਕੱਢੀਆਂ ਕਿਉਂਕਿ ਅਰੁਣਧਾਤੀ ਰॉय ਬਹੁਤ ਵੱਡੀ ਪੁਲਿਟਜ਼ਰ ਪ੍ਰਾਈਜ਼ ਵਿਨਰ ਰਾਈਟਰ ਹੈ, ਬੜੀ ਫ੍ਰੀ ਐਂਡ ਫਰੈਂਕ ਹੈ। ਉਹ ਗੱਲ ਭਾਰਤ ਦੀ ਜਦੋਂ ਕਰਦੀ ਹੈ ਉਹਦੇ ਕਿੰਨੇ ਦੇਸ਼ ਧਰੋਹ ਦੇ ਕੇਸ ਵੀ ਰਜਿਸਟਰ ਕਰ ਲੈਂਦੇ ਨੇ, ਪਰ ਕਿਉਂਕਿ ਇੰਟਰਨੈਸ਼ਨਲ ਹੈ ਉਸ ਦੇ ਉੱਤੇ ਜਿਹੜਾ ਉਹਨੂੰ ਅੰਦਰ ਪਾਉਣੋਂ ਤਾਂ ਰਹਿ ਜਾ ਕੇ ਜੇਲ੍ਹ 'ਚ ਡੱਕਣੋਂ, ਉਹ ਵੀ ਡੱਕ ਦੇਣਗੇ ਜਦੋਂ ਉਹਨਾਂ ਨੂੰ ਲੱਗਾ ਕਿ ਭਾਈ ਉਹ ਇਹ ਟਾਈਮ ਹੈ। ਹੁਣ ਅਸੀਂ ਇਹ ਦੇਖਦੇ ਹਾਂ ਵੀ ਇੱਕ ਰਿਪੋਰਟ ਜਿਹੜੀ ਇਹਨਾਂ ਦੇ ਆਪਣੇ ਮੀਡੀਆ PTI ਨਿਊਜ਼ ਏਜੰਸੀ ਦੀ ਹੈ ਕਿ ਯੂਨਾਈਟਿਡ ਨੇਸ਼ਨਸ ਦੀਆਂ 2 ਮੇਨ ਸੰਸਥਾਵਾਂ ਨੇ ਜਿਨ੍ਹਾਂ 'ਚ ਜ਼ਾਹਰ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਔਰ UNICEF ਹੈ। ਭਾਰਤ ਦਾ ਹੈਲਥ ਦੇ ਸੈਕਟਰ 'ਚ ਕੀ ਹਾਲ ਹੈ, ਇਹ ਜਿਹੜੀ ਦੋਨਾਂ ਦੀ ਜਿਹੜੀ ਰਿਪੋਰਟ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਤੇ UNICEF ਦੀ, ਉਹਨਾਂ ਨੇ ਦੇ ਹਾਈਲਾਈਟਡ that India accounted for 49.2% of zero-dose children in South Asia. ਇਹ ਉਹਨਾਂ ਦੇ ਰੋਸਾ ਸਾਊਥ ਏਸ਼ੀਆ ਰੀਜਨਲ ਆਫਿਸ ਹੈ, ਉਹਨਾਂ ਨੇ ਡਾਟਾ ਦਿੱਤਾ। 49.2% ਦਾ ਮਤਲਬ ਇਹ ਹੈ ਕਿ ਹਰ ਦੂਸਰਾ ਭਾਰਤੀ ਬੱਚਾ ਉਹਨੂੰ ਜਿਹੜੀ ਬੇਸਿਕ ਵੈਕਸੀਨੇਸ਼ਨ ਹੁੰਦੀ ਹੈ ਚਿਲਡਰਨ ਦੀ, ਜਿਨ੍ਹਾਂ 'ਚ DPT ਹੁੰਦੀ ਹੈ, ਜਿਹਦੇ 'ਚ ਡਿਫਥੀਰੀਆ, ਪਰਟਸਿਸ ਹੈ, ਟੈਟਨਸ ਹੈ, ਗਲ ਘੋਟੂ ਅਸੀਂ ਕਹਿੰਦੇ ਹਾਂ, ਔਰ ਜਿਹੜਾ ਕਾਲੀ ਖੰਘ ਜਿਸ ਨੂੰ ਕਿਹਾ ਜਾਂਦਾ, ਔਰ ਡਿਫਥੀਰੀਆ ਇਹਨੂੰ DPT ਵੈਕਸੀਨੇਸ਼ਨ ਬੱਚਿਆਂ ਦੀ ਹੁੰਦਾ ਜੀ, ਇਹਨੇ ਦੇਰ ਦਾ ਪੋਲੀਓ ਡ੍ਰੌਪਸ ਨੇ। ਹਰ ਆਲਮੋਸਟ 49.2% ਬੱਚਿਆਂ ਨੂੰ ਇੰਡੀਆ ਦੇ ਵਿੱਚ DPT ਜਿਹੜੇ ਮੁੱਢਲੇ ਤੌਰ ਦੇ ਉੱਤੇ ਨੈਸੈਸਿਟੀ ਹੈ ਵੈਕਸੀਨੇਸ਼ਨ, ਉਹ ਨਹੀਂ ਮਿਲੀਆਂ ਹੋਈਆਂ। ਤੁਸੀਂ ਅੰਦਾਜ਼ਾ ਲਾਓ ਕਿ ਵੀ ਉਹਨਾਂ ਤੋਂ ਤਾਂ 77 ਸਾਲਾਂ 'ਚ ਮੱਛਰ ਨਹੀਂ ਮਰਿਆ। ਅੱਜ ਵੀ ਇੰਨੀ ਵੱਡੀ ਗਿਣਤੀ 'ਚ ਜਿਹੜੇ ਮਲੇਰੀਆ ਦੇ ਨਾਲ ਲੋਕ ਮਰਦੇ ਨੇ ਜਿੰਨੇ ਅਫਰੀਕਨ ਮੁਲਕਾਂ 'ਚ ਮਰਦੇ ਨੇ, ਔਰ ਉਹਨਾਂ ਤੋਂ ਕਿੰਨੇ ਡਿਪਾਰਟਮੈਂਟ ਬਣੇ, ਪੂਰੀ DDT ਛਿੜਕਣ ਵਾਲਿਆਂ ਤੋਂ ਲੈ ਕੇ ਦੂਜੇ, ਉਹ ਵੀ ਨਹੀਂ ਹੈ। ਸੋ ਇਹ ਉਹਨਾਂ ਦੀ ਰਿਪੋਰਟ ਹੈ ਕਿ 0 ਡੋਜ਼ ਚਿਲਡਰਨ ਨੇ ਕਿ ਵੀ ਜਿਨ੍ਹਾਂ ਦੀ ਕੋਈ ਰੂਟੀਨ ਇਮਿਊਨਾਈਜੇਸ਼ਨ ਨਹੀਂ ਹੈ, ਔਰ ਉਹਨਾਂ ਨੂੰ ਫਸਟ ਡੋਜ਼ ਆਫ DTP ਡਿਫਥੀਰੀਆ, ਟੈਟਨਸ ਤੇ ਪਰਟਸਿਸ ਉਸ ਦੇ ਜਿਹੜੇ ਨੇ ਉਹ ਵੈਕਸੀਨੇਸ਼ਨ ਨਹੀਂ ਮਿਲੀ ਹੋਈ। ਔਰ ਇਸ ਤੋਂ ਅੰਦਾਜ਼ਾ ਹੁੰਦਾ ਹੈ ਵੀ ਕਿਸ ਲੈਵਲ ਦੇ ਉੱਤੇ ਉਹਨਾਂ ਦਾ ਹੈਲਥ ਕੇਅਰ ਸਿਸਟਮ ਜਿਹੜਾ ਉਹ ਉਜੜਿਆ ਹੋਇਆ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਲੋ ਵੈਕਸੀਨੇਸ਼ਨ ਕੰਟਰੀਜ਼ ਨੇ, ਇਹ ਨਾਈਜੀਰੀਆ, DR ਕੋਂਗੋ, ਇਥੋਪੀਆ ਤੇ ਇੰਡੀਆ। ਇਹਨਾਂ ਦੇ ਨਾਲ ਹੁਣ ਜਦੋਂ ਅਸੀਂ ਕਹਿੰਦੇ ਹਾਂ ਵੀ ਅਫਰੀਕਨ ਮੁਲਕ ਜਾਂ ਸਬ ਸਹਾਰਨ ਮੁਲਕਾਂ ਦੇ ਬਰਾਬਰ ਹੈ, ਇਹ ਈਵਨ ਨਾਈਜੀਰੀਆ, ਕੋਂਗੋ ਔਰ ਇਥੋਪੀਆ ਜਿਹੜੇ ਨੇ ਉਹਨਾਂ ਦੀ ਵੀ ਹਾਲਤ ਜਿਹੜੀ ਹੈ ਉਹ ਬੈਟਰ ਹੈ। ਹੁਣ ਅਰੁਣਧਾਤੀ ਰॉय ਨੇ ਤਾਂ ਬਿਲਕੁਲ ਉਹਨੇ ਤਾਂ ਤੱਤ ਕੱਢ ਕੇ ਦੱਸ ਦਿੱਤੇ ਨੇ ਵੀ ਇੰਡੀਆ ਕਿਸ ਮੁੱਦੇ ਤੇ ਕਿੱਥੇ ਸਟੈਂਡ ਕਰਦਾ ਹੈ। ਉਹਨੇ ਨੰਬਰ 1 ਤੇ ਲਿਖਿਆ ਕਿ ਇਨ ਪਾਪੂਲੇਸ਼ਨ ਭਾਰਤ ਦੀ ਬੱਲੇ ਬੱਲੇ ਆ ਇਸ ਵੇਲੇ, ਚੀਨ ਨੂੰ ਵੀ ਉਹਨੇ ਪਿੱਛੇ ਛੱਡ ਦਿੱਤਾ। ਹੇਟ ਐਂਡ ਬਿਗਟਰੀ, ਜੇ ਨਫ਼ਰਤ ਦਾ ਕੋਈ ਅਵਾਰਡ ਦੇਣਾ ਹੋਏ ਤੇ ਉਹ ਭਾਰਤ ਦੇ ਵਿੱਚ ਡਿਸਕ੍ਰਿਮੀਨੇਸ਼ਨ, ਬਿਗਟ ਔਰ ਹੇਟ। ਬਾਕੀ ਇੰਡੀਆ ਦੀ ਹੁਣ ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜਾ ਡਾਟਾ ਮੈਂ ਅਰੁਣਧਾਤੀ ਰॉय ਦਾ ਡਿਸਕਸ ਕਰਨ ਜਾ ਰਿਹਾ,
ਇਹ 193 ਮੁਲਕ ਨੇ ਦੁਨੀਆ ਦੇ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ ਕਿ 193 ਦੇ ਵਿੱਚ ਇਹ ਜਿਹੜੇ 10 ਕ੍ਰਾਈਟੇਰੀਆ ਨੇ ਉਹਨਾਂ 'ਚ ਭਾਰਤ ਵਿਸ਼ਵ ਗੁਰੂ ਭਾਰਤ ਕਿੱਥੇ ਖਲੋਂਦਾ। GDP 136 136ਵਾਂ ਨੰਬਰ ਹੈ GDP ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਮਾਮਲੇ ਦੇ ਵਿੱਚ ਇੰਡੀਆ ਦੀ। ਕਰਪਸ਼ਨ ਇਹ ਕਿਉਂਕਿ ਟਰਾਂਸਪੇਰੈਂਸੀ ਇੰਟਰਨੈਸ਼ਨਲ ਔਰ ਦੂਜਿਆਂ ਦੀਆਂ ਰਿਪੋਰਟਾਂ ਨੇ ਕਰਪਸ਼ਨ 'ਚ ਭਾਰਤ 85ਵੇਂ ਨੰਬਰ ਤੇ 85th। ਹੈਪੀਨੈਸ ਕਿਉਂਕਿ ਵਰਲਡ ਹੈਪੀਨੈਸ ਇੰਡੈਕਸ ਹੁੰਦਾ 128ਵੇਂ ਨੰਬਰ ਤੇ। ਹਾਲਾਂਕਿ ਕਲੇਮ ਕਰਨਗੇ ਯੋਗਾ ਫਲਾਣਾ ਟਿਮਕਾ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਖੁਸ਼ ਉਹ ਨੇ ਜਿਹੜੇ ਕਹਿੰਦੇ ਅਸੀਂ ਰੱਬ ਨੂੰ ਹੀ ਨਹੀਂ ਮੰਨਦੇ। ਫਿਨਲੈਂਡ ਦੇ ਲੋਕ ਜੀ ਪਾਣੀ ਲੇਕਸ ਦੂਜੇ ਦੀ ਇਹ ਜਿਹੜੇ ਫਰਾਡ ਕਰਕੇ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਮੂਤ ਪੀਣ ਲਾਇਆ ਹੋਇਆ ਉਹ ਹੈਪੀਨੈਸ ਇੰਡੈਕਸ ਉਹਨਾਂ ਦਾ 128ਵੇਂ ਨੰਬਰ ਤੇ ਹੈ। ਰੋਡ ਕੁਆਲਿਟੀ 45th। ਅੱਜ ਵੀ ਤੁਸੀਂ ਮੀਂਹ ਪੈ ਕੇ ਹਟਦਾ ਤੇ ਉਹੀ ਟੋਏ ਉਹੀ ਦੂਜੇ ਸਣੇ ਸਕੂਟਰਾਂ ਦੇ ਸਭ ਗੱਡੀਆਂ ਵਿੱਚ ਫਸੀਆਂ ਹੁੰਦੀਆਂ ਨੇ। ਉਹ ਉੱਥੇ ਬਚ ਗਿਆ ਤੇ ਰੱਬ ਦਾ ਹਾਂ ਸ਼ੁਕਰ ਹੈ, ਨਾ ਹੋਇਆ ਤੇ ਮਰ ਗਿਆ ਤੇ ਰੱਬ ਦਾ ਭਾਣ ਹੈ। ਗਲੋਬਲ ਹੰਗਰ 107th 107ਵੇਂ ਨੰਬਰ ਤੇ ਹੈ ਜਿਹੜੀ ਦੁਨੀਆ ਦੇ ਵਿੱਚ ਕਿਵੇਂ ਭੁੱਖੜਾ ਵੱਜਿਆ ਜਿਹਨਾਂ ਨੂੰ ਇਹਨਾਂ ਦਾ ਹਾਲ ਹੈ। ਪ੍ਰੈਸ ਫਰੀਡਮ 142nd 142ਵੇਂ ਨੰਬਰ ਤੇ ਜਿੱਥੇ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਿਆ ਹੋਇਆ। ਇੰਟਰਨੈਟ ਫਰੀਡਮ 78th 78ਵੇਂ ਨੰਬਰ ਤੇ। ਕਈ ਜਾਓ ਜੀ ਸਾਡੇ ਇਹਨਾਂ ਨੰਬਰ WhatsApp ਗਰੁੱਪ ਇੰਨੇ ਇੰਟਰਨੈਟ ਯੂਜ਼ਰ ਇੰਨੇ ਦੂਜੇ ਸਭ ਤੋਂ ਜ਼ਿਆਦਾ ਜਿਹੜੀ ਬਲੌਕਿੰਗ ਇੰਟਰਨੈਟ ਦੀ ਕਰਦੇ ਨੇ ਇਹ ਕਰਦੇ ਨੇ। ਆ ਹੁਣ ਆ ਜਦੋਂ 4 ਰੋਜ਼ਾ ਟੱਕਰ ਇੰਡੀਆ ਪਾਕਿਸਤਾਨ 'ਚ ਹੋਈ ਈਵਨ ਰਾਈਟਰ ਦਾ ਵੀ ਜਿਹੜਾ ਉਹਨਾਂ ਨੇ ਟਵਿੱਟਰ ਬੰਦ ਕਰਤਾ। ਕਿੰਨੇ ਹੈਂਡਲਰ ਅੱਜ ਤੱਕ ਪਾਕਿਸਤਾਨੀ ਕਿੰਨੇ ਸੈਲੀਬ੍ਰਿਟੀਜ਼ ਨੇ ਉਹਨਾਂ ਦੇ ਖੋਲ੍ਹੇ ਹੀ ਨਹੀਂ ਹੈ। ਸਾਨੂੰ ਤਾਂ ਉਹਨਾਂ ਨੇ ਬਹੁਤ ਪੁਰਾਣਾ ਨਵਾਜਿਆ ਹੋਇਆ TV 84 ਨੂੰ। ਹੁਣ ਇਹ ਉਹਨਾਂ ਦਾ ਪ੍ਰੈਸ ਫਰੀਡਮ 142nd ਇੰਟਰਨੈਟ ਫਰੀਡਮ 78th ਜੈਂਡਰ ਇਨਇਕੁਆਲਿਟੀ 122nd। ਕਹੀ ਜਾਓ ਜੀ ਸਾਡੀ ਤਾਂ ਅਸੀਂ ਤਾਂ ਪੂਜਾ ਕਰਦੇ ਹਾਂ ਜਨਾਨੀਆਂ ਦੀਆਂ ਸਾਡੀਆਂ ਦੇਖੋ ਕਿੰਨੀਆਂ ਦੇਵੀਆਂ ਨੇ ਪਰ ਜੈਂਡਰ ਇਨਇਕੁਆਲਿਟੀ ਜਿਹੜੀ ਹੈ ਤੁਸੀਂ ਅੱਜ ਵੀ ਕਰਨਾਟਕਾ 'ਚ ਰੇਪ ਪ੍ਰੋਫੈਸਰ ਦੂਜੇ ਤੀਜੇ ਬੰਗਾਲ 'ਚ ਕੀ ਹੈ ਦਿੱਲੀ ਰੇਪ ਕੈਪੀਟਲ ਆਫ ਦਾ ਵਰਲਡ। ਅਮਰੀਕਾ ਦੀ ਜਿਹੜੀ ਟਰੈਵਲ ਐਡਵਾਈਜ਼ਰੀ ਹੈ ਉਹਦੇ 'ਚ ਕਿਹਾ ਹੋਇਆ ਵੀ ਇਕੱਲੇ ਨਾ ਜਾਓ ਜਾਂ ਦੂਜੇ ਸਾਰੇ ਜਿਹੜੇ ਉਹਨਾਂ ਦੇ ਪਲੇਸਿਸ ਨੇ ਉਹ ਰੇਪਸ ਦੇ ਅੱਡੇ ਬਣੇ ਹੋਏ ਨੇ। ਔਰ 에ਅਰ ਕੁਆਲਿਟੀ ਮੋਸਟ ਪੋਲਿਊਟਿਡ 5ਵੇਂ ਨੰਬਰ ਤੇ ਦੁਨੀਆ 'ਚ। ਇਹ 4 ਇਹਦੇ ਤੋਂ ਉੱਪਰ ਨੇ ਬਾਕੀ 193 ਮੁਲਕਾਂ 'ਚ 5ਵੇਂ ਨੰਬਰ ਤੇ ਸਭ ਤੋਂ ਗੰਦੀ ਜਿਹੜੀ ਹੈ 에ਅਰ ਕੁਆਲਿਟੀ ਹੈ ਇਹਨਾਂ ਦੀ। ਈਜ਼ ਆਫ ਡੂਇੰਗ ਬਿਜ਼ਨਸ 63rd। ਹੁਣ ਕਹੀ ਜਾਓ ਜੀ ਚੀਨ 'ਚੋਂ ਕੈਪੀਟਲ ਨਿਕਲੇਗੀ ਸਾਡੇ ਆਏਗੇ ਉਹ ਉਹਨਾਂ ਦੇ ਨਹੀਂ ਜਾਂਦੇ ਵੀਅਤਨਾਮ 'ਚ ਆ ਜਾਂਦੇ ਨੇ ਸਿੰਗਾਪੁਰ ਚਲੇ ਜਾਂਦੇ ਨੇ ਹਾਂਗਕਾਂਗ ਚਲੇ ਜਾਂਦੇ ਨੇ ਕਿਉਂਕਿ ਇਹ ਜਿਹੜਾ ਈਜ਼ ਆਫ ਡੂਇੰਗ ਬਿਜ਼ਨਸ ਹੈ ਉਹਦੇ 'ਚ ਵੀ 63ਵੇਂ ਨੰਬਰ ਤੇ ਨੇ। ਸਟੈਂਡਰਡ ਆਫ ਲਿਵਿੰਗ 124th। ਉਹ ਸਭ ਦੌੜ ਰਹੇ ਨੇ ਦੁਬਈ ਦੇ ਦੂਜੇ ਤੀਜੇ ਉੱਥੋਂ ਦੌੜ ਰਹੇ ਨੇ ਕਿ ਵੀ ਇੱਥੋਂ ਨਿਕਲੋ ਗੰਦ 'ਚੋਂ। ਕੁਆਲਿਟੀ ਆਫ ਲਾਈਫ 124th। ਗਲੋਬਲ ਪੀਸ 135th। ਹੁਣ ਕਹੀ ਜਾਓ ਜੀ ਲੈਂਡ ਆਫ ਬੁੱਧਾ ਲੈਂਡ ਆਫ ਗਾਂਧੀ ਦੂਜੇ ਤੀਜੇ ਲੇਕਿਨ ਉੱਥੇ ਅਮਨ ਚੈਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਵਿਸ਼ਵ ਗੁਰੂ ਭਾਰਤ ਦਾ ਚਿੱਠਾ ਮਾਈ ਅਰੁਣਦਾਤੀ ਰਾਏ ਨੇ ਦੁਨੀਆ ਦੇ ਸਾਹਮਣੇ ਰੱਖਿਆ। ਹੁਣ ਇਹਨੂੰ ਕੋਈ ਚੈਲੰਜ ਕਰਕੇ ਦਿਖਾਏ ਵੀ ਇਹਦੇ 'ਚ ਇੱਕ ਵੀ ਜਿਹੜਾ ਹੈ ਉਹ ਫੈਕਟ ਨਹੀਂ ਹੈ। ਬਿਲਕੁਲ ਹਰ ਫੈਕਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ
ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਬਿੱਲ ਪਾਸ ਕੀਤਾ ਹੈ, ਜਿਸ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ, ਗੀਤਾ, ਕੁਰਾਨ ਸ਼ਰੀਫ ਅਤੇ ਬਾਈਬਲ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਦਾ ਪ੍ਰੋਵੀਜ਼ਨ ਹੈ। ਸੋ ਕੀ ਇਸ ਬਿੱਲ ਨਾਲ ਸਿੱਖ ਕੌਮ ਨੂੰ ਕੋਈ ਫਾਇਦਾ ਹੋਵੇਗਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਕੋਈ ਠੱਲ ਪਵੇਗੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਆਲਮੋਸਟ 2-3 ਦਿਨਾਂ ਤੋਂ ਜਿਹੜਾ ਸਭ ਤੋਂ ਜ਼ਿਆਦਾ ਚਰਚਾ 'ਚ ਵਿਸ਼ਾ ਹੈ ਉਹ ਪੰਜਾਬ ਅਸੈਂਬਲੀ ਦੀ ਕਾਰਵਾਈ ਹੋਏ ਜਾਂ ਅੱਡ-ਅੱਡ ਧਾਰਮਿਕ ਔਰ ਸਿਆਸੀ ਸਰਕਲਸ ਦੇ ਵਿੱਚ ਗੱਲ ਹੋਏ, ਉਹ ਹੈ ਜੀ ਕਿ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਬਿੱਲ ਉਸ ਨੂੰ ਸਰਬਸੰਮਤੀ ਨਾਲ ਪਾਸ ਕਰਵਾ ਕੇ ਸਿਲੈਕਟ ਕਮੇਟੀ ਦੇ ਕੋਲ ਭੇਜ ਦਿੱਤਾ ਔਰ ਇਹ ਬਿੱਲ ਜਿਹੜਾ ਹੈ ਇਹ ਬੇਅਦਬੀ ਸੰਬੰਧੀ ਬਿੱਲ ਜਿਸ ਨੂੰ ਨਾਂ ਦਿੱਤਾ ਗਿਆ ਔਰ ਐਂਟੀ ਸੈਕਰੀਲੇਜ ਬਿੱਲ, ਸੈਕਰੀਲੇਜ ਬੇਅਦਬੀ ਨੂੰ ਕਹਿੰਦੇ ਨੇ। ਹੁਣ ਜ਼ਾਹਰ ਹੈ ਕਿ 2015 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਐਲਾਨ ਕਰਕੇ ਸੌਦਾ ਸਾਹਿਬ ਦੇ ਚੇਲਿਆਂ ਵੱਲੋਂ ਚੁੱਕੇ ਜਾਂਦੇ ਨੇ। ਬਾਅਦ ਦੇ ਵਿੱਚ ਕੁਛ ਅਰਸੇ ਬਾਅਦ, ਕੁਛ ਮਹੀਨੇ ਬਾਅਦ ਉਹਨਾਂ ਦੇ ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਬੇਅਦਬ ਕਰਕੇ ਬਰਗਾੜੀ ਦੇ ਵਿੱਚ ਗਲੀਆਂ ਦੇ ਵਿੱਚ ਰੋਲੇ ਜਾਂਦੇ ਨੇ। ਫਿਰ ਉਸ ਮੁੱਦੇ ਤੇ ਪ੍ਰੋਟੈਸਟ ਕਰਨ ਲਈ ਬਾਈਬਲ ਕਲਾਂ ਔਰ ਕੋਟ ਕਪੂਰਾ ਦੇ ਵਿੱਚ ਇਕੱਠੀ ਹੋਈ ਜਿਹੜੀ ਸਿੱਖ ਸੰਗਤ ਹੈ ਉਹਨਾਂ ਦੇ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ, ਸ਼ਹਾਦਤਾਂ ਹੁੰਦੀਆਂ ਨੇ, ਜ਼ਖਮੀ ਹੁੰਦੇ ਨੇ। ਔਰ ਉਦੋਂ ਹੀ ਇਹ ਪਹਿਲਾ ਡਰਾਮਾ ਸ਼ੁਰੂ ਹੋ ਜਾਂਦਾ ਹੈ ਕਿ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਜਿਹੜਾ ਖਾਸ ਕਾਨੂੰਨ ਬਣਨਾ ਚਾਹੀਦਾ ਹੈ, ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ, ਉਮਰ ਕੈਦ ਹੋਣੀ ਚਾਹੀਦੀ ਹੈ। ਦੂਸਰਾ ਅਸੀਂ ਦੇਖਦੇ ਹਾਂ ਵੀ 2015 ਤੋਂ ਅੱਜ ਅਸੀਂ ਇਹ 2025 'ਚ ਗੱਲ ਕਰ ਰਹੇ ਹਾਂ, 10 ਸਾਲ ਇਸ ਨੂੰ ਬੀਤ ਗਏ। 3-4 ਸਕਸੈਸਿਵ ਸਰਕਾਰਾਂ ਇਸ ਪੀਰੀਅਡ ਦੇ ਵਿੱਚ ਆਈਆਂ ਕਿਉਂਕਿ ਉਸ ਵੇਲੇ ਬਾਦਲ BJP ਹਕੂਮਤ ਸੀ, ਉਸ ਤੋਂ ਬਾਅਦ ਕਾਂਗਰਸ ਦੀ ਹਕੂਮਤ ਆਈ ਔਰ ਹੁਣ ਜਦੋਂ ਅਸੀਂ ਦੇਖਦੇ ਹਾਂ ਤੇ ਭਗਵੰਤ ਮਾਨ ਦੀ ਹਕੂਮਤ ਆਈ, ਆਮ ਆਦਮੀ ਪਾਰਟੀ ਦੀ। 2015 'ਚ ਇਹ ਸਾਰੇ ਦੇ ਵਿਰੋਧ ਦੇ ਵਿੱਚ ਜੋ ਚੱਲ ਰਿਹਾ ਸੀ, ਸਰਬੱਤ ਖਾਲਸਾ ਚੱਬੇ 'ਚ ਹੋਇਆ, ਲੱਖਾਂ ਸਿੱਖ ਆਏ, ਬਹੁਤ ਸਾਰੀ ਬਿਆਨਬਾਜ਼ੀਆਂ ਹੋਈਆਂ, ਦੂਸਰਾ ਹੋਇਆ। ਲੇਕਿਨ ਅਸੀਂ ਕਿਉਂਕਿ ਜਿਹੜਾ ਉਹ ਧਾਰਮਿਕ ਬੇਹੁਰਮਤੀ ਨਾਲ ਸੰਬੰਧਿਤ ਬਿੱਲ ਦੀ ਗੱਲ ਕਰ ਰਹੇ ਹਾਂ, ਇਸ ਲਈ ਉਸ ਪਾਸੇ ਵੱਲ ਕਰਾਂਗੇ ਵੀ ਇਹ ਪਹਿਲਾਂ ਤਾਂ ਇਹ ਹੈ ਕਿ ਇਹ ਬਿੱਲ ਕੋਈ ਪਹਿਲੀ ਵਾਰ ਨਹੀਂ ਆਇਆ। ਇਸ ਤੋਂ ਪਹਿਲਾਂ ਦੋਵੇਂ ਹੀ ਸਰਕਾਰਾਂ ਵੱਲੋਂ, ਬਾਦਲ ਦੀ ਸਰਕਾਰ ਨੇ ਵੀ ਔਰ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਵੀ ਦੋਨੋਂ ਵਾਰ ਯੂਨੈਨੀਮਸਲੀ ਅਸੈਂਬਲੀ 'ਚੋਂ ਧਾਰਮਿਕ ਬੇਹੁਰਮਤੀ ਰੋਕਣ ਵਾਲੇ ਬਿੱਲ ਪਾਸ ਕਰਕੇ ਸੈਂਟਰ ਨੂੰ ਭੇਜੇ। ਦੋਨੋਂ ਵਾਰ ਉਹਨਾਂ ਨੇ ਉਸ ਦੇ ਉੱਤੇ ਜਿਹੜਾ ਹੈ ਉਹਨੂੰ ਮਨਜ਼ੂਰ ਨਹੀਂ ਕੀਤਾ। ਪਹਿਲਾਂ ਇਸ ਦੀ ਅਸੀਂ ਗੱਲ ਕਰੀਏ ਕਿ ਜਦੋਂ ਇਹ 2015 ਦੇ ਵਿੱਚ ਇਸ ਦਾ ਦੋਸ਼ ਸਿੱਧੇ ਤੌਰ ਤੇ ਬਾਦਲਾਂ ਦੇ ਉੱਤੇ ਲੱਗਦਾ ਹੈ ਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਔਰ ਇਹ 2016 ਦੇ ਵਿੱਚ ਅਕਾਲੀ ਦਲ BJP ਸਰਕਾਰ ਨੇ ਪੰਜਾਬ ਸੋਧ ਬਿੱਲ 2016 ਲਿਆਂਦਾ ਔਰ ਉਹਦੇ 'ਚ ਉਹਨਾਂ ਨੇ ਇਹ ਪਾਸ ਕੀਤਾ ਕਿ ਇਹਦੇ 'ਚ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇਗਾ ਉਹਨੂੰ ਉਮਰ ਕੈਦ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਗਈ। ਇਹ ਯੂਨੈਨੀਮਸਲੀ ਕਿਉਂਕਿ ਬੇਅਦਬੀ ਵੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਸੀ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਹੈ ਉਹ ਬੇਸ਼ੱਕ ਹਰ ਧਰਮ ਦਾ ਗ੍ਰੰਥ ਪਵਿੱਤਰ ਹੈ ਔਰ ਅਸੀਂ
ਉਸ ਦੀ ਪਵਿੱਤਰਤਾ ਦੇ ਅੱਗੇ ਸਿਰ ਝੁਕਾਉਂਦਾ ਹੈ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹਦੇ ਨਾਲ ਜੋ ਸਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਇਟਰਨਲ ਗੁਰੂ ਵਾਲਾ, ਜਾਗਤ ਜੋਤ ਗੁਰੂ ਵਾਲਾ, ਉਹ ਦੂਸਰਿਆਂ 'ਚ ਨਹੀਂ ਹੈ। ਇਸ ਲਈ ਜਿਹੜਾ ਅਕਾਲੀ ਦਲ ਨੇ ਮਤਾ ਪਾਸ ਕੀਤਾ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੀ ਹੋਈ ਸੀ ਔਰ ਉਸ ਦੇ ਉੱਤੇ ਉਹਨਾਂ ਨੇ ਸੈਂਟਰ ਨੂੰ ਭੇਜਿਆ, ਪਰ ਸੈਂਟਰ ਨੇ ਇਹ ਕਹਿ ਕੇ ਉਹਨੂੰ ਮੰਨਣ ਤੋਂ ਨਾ ਕਰ ਦਿੱਤੀ ਕਿ ਭਾਈ ਅਸੀਂ ਜਿਹੜਾ ਹੈ, ਕਿਉਂਕਿ ਇਹ ਸਿਰਫ ਇੱਕ ਧਰਮ ਨਾਲ ਸੰਬੰਧਿਤ ਹੈ, ਇਹਨੂੰ ਅਸੀਂ ਨਹੀਂ ਮੰਨ ਸਕਦੇ, ਸਾਡਾ ਧਰਮ ਨਿਰਪੱਖ ਰਾਜ ਹੈ। ਔਰ ਦੂਸਰੀ ਵਾਰ ਕਾਂਗਰਸ ਦੀ ਸਰਕਾਰ ਬਣ ਗਈ, ਕਿਉਂਕਿ ਬਾਦਲਾਂ ਨੂੰ ਲੋਕਾਂ ਨੇ ਸਜ਼ਾ ਦੇਣੀ ਸੀ ਵੀ ਤੁਸੀਂ ਇਹ ਬੇਅਦਬੀ ਕੀਤੀ ਹੈ। ਔਰ ਉਦੋਂ ਤੱਕ ਜਦੋਂ ਕਾਂਗਰਸ ਦੀ ਸਰਕਾਰ ਆਈ, ਕੇਂਦਰ ਨੇ ਜਿਹੜਾ ਫਿਰ ਕਾਂਗਰਸ ਨੇ ਇਸ ਦੇ ਵਿੱਚ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਨੇ ਜਿਹੜਾ ਉਹ ਕਾਨੂੰਨ ਪਾਸ ਕੀਤਾ, ਬੇਅਦਬੀ ਦੇ ਅਪਰਾਧਾਂ 'ਚ ਉਹਨਾਂ ਨੇ ਸਜ਼ਾਵਾਂ ਵਧਾ ਦਿੱਤੀਆਂ ਔਰ ਉਸ ਦੇ ਨਾਲ ਉਹਨਾਂ ਨੇ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਭਗਵਤ ਗੀਤਾ ਹਿੰਦੂਆਂ ਦਾ ਧਾਰਮਿਕ ਗ੍ਰੰਥ, ਕੁਰਾਨ ਮਜੀਦ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਔਰ ਬਾਈਬਲ ਈਸਾਈਆਂ ਦਾ ਧਾਰਮਿਕ ਗ੍ਰੰਥ, ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਔਰ ਇਸ ਦੇ ਲਈ ਉਮਰ ਕੈਦ ਦੀ ਸਜ਼ਾ ਨਿਰਧਾਰਿਤ ਕੀਤੀ ਗਈ। ਇਹ ਵੀ ਪਾਸ ਕਰਕੇ ਕੇਂਦਰ ਨੂੰ ਭੇਜਿਆ, ਪਰ ਉਹਨਾਂ ਨੇ ਇਸ ਨੂੰ ਵੀ ਮਨਜ਼ੂਰ ਨਹੀਂ ਕੀਤਾ। ਉਦੋਂ ਇਹ ਕਿਹਾ ਗਿਆ ਕਿ ਜੀ ਜਦੋਂ ਤੱਕ ਸਾਨੂੰ ਮਿਲਿਆ, ਹੁਣ ਕਿਉਂਕਿ ਅਸੀਂ ਦੰਡ ਪ੍ਰਣਾਲੀ ਭਾਰਤੀ ਸੰਹਿਤਾ ਦੇ ਥੱਲੇ ਇੰਡੀਅਨ ਪੀਨਲ ਕੋਡ ਦੀ ਥਾਂ ਦੇ ਉੱਤੇ ਉਹ ਲਾਗੂ ਕੀਤੀ ਹੈ ਤੇ ਇਸ ਲਈ ਇਹ ਜਿਹੜਾ ਸਾਡੇ ਫਿੱਟ ਨਹੀਂ ਬਹਿੰਦਾ, ਇਹਨੂੰ ਤੁਸੀਂ ਦੁਬਾਰਾ ਕਰੋ। ਔਰ ਇਹ ਹੁਣ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਇਹਨੂੰ ਪਾਸ ਕੀਤਾ, ਉਹਦੇ 'ਚ ਉਹਨਾਂ ਨੇ ਪ੍ਰੋਵੀਜ਼ਨ ਰੱਖਿਆ ਕਿ ਭਾਈ ਇਹ ਜਿਹੜੇ ਸਾਰੇ ਹੀ ਧਾਰਮਿਕ ਗ੍ਰੰਥ ਨੇ, ਇਹਨਾਂ ਦੀ ਜਿਹੜੀ ਬੇਅਦਬੀ ਕਰਨ ਵਾਲਾ ਹੈ ਉਹਨਾਂ ਦੇ ਲਈ ਉਮਰ ਕੈਦ ਵੀ, ਕਿ ਇਹਨੂੰ 10 ਸਾਲ ਦੀ ਔਰ ਜਿਹੜਾ 10 ਲੱਖ ਦਾ ਇਨਾਮ ਇਹਨੂੰ ਐਂਟੀ ਸੈਕਰਿਲੇਜ ਬਿੱਲ ਜਿਹੜਾ ਅਸੈਂਬਲੀ ਨੇ ਜ਼ਾਹਰ ਹੈ ਯੂਨੈਨਿਮਸਲੀ ਪਾਸ ਕੀਤਾ। ਹੁਣ ਇਹ ਜਿਹੜਾ ਸਿਲੈਕਟ ਕਮੇਟੀ ਦੇ ਕੋਲ ਹੈ ਔਰ ਇਹਦਾ ਹਸ਼ਰ ਵੀ ਅਲਟੀਮੇਟਲੀ ਉਹੀ ਹੋਣਾ ਹੈ ਜਿਹੜਾ 2016 ਔਰ 2018 'ਚ ਬਾਦਲਾਂ ਦੀ ਸਰਕਾਰ ਵੇਲੇ ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਬਿੱਲਾਂ ਦਾ ਹੋਇਆ। ਇਹ ਤਾਂ ਓਵਰਆਲ ਹੈ ਵੀ ਇਹਨਾਂ ਦੇ ਇਹ ਨਹੀਂ ਹੈ ਵੀ ਪਹਿਲਾਂ ਕਾਨੂੰਨ ਐਗਜ਼ਿਸਟ ਨਹੀਂ ਕਰਦੇ। 1930 ਦੇ ਵਿੱਚ ਇੱਕ ਜਿਹੜਾ ਬਹੁਤ ਵੱਡਾ ਵਾਕਿਆ ਜਿਹੜਾ ਟਰਨਿੰਗ ਪੁਆਇੰਟ ਸੀ ਹਿੰਦੂ ਮੁਸਲਮਾਨ ਰਿਲੇਸ਼ਨਸ਼ਿਪ ਦੇ ਵਿੱਚ ਵੀ ਔਰ ਦੂਸਰਾ ਵੀ ਕਿ ਵੀ ਕਿਵੇਂ ਇੱਕ ਹਿੰਦੂ ਆਰੀਆ ਸਮਾਜੀ ਸਵਾਮੀ ਸ਼ਰਧਾਨੰਦ ਨੇ ਗੁਮਨਾਮ ਨਾਂ ਦੇ ਥੱਲੇ ਰੰਗੀਲਾ ਰਸੂਲ ਕਿਤਾਬ ਲਿਖੀ, ਜਿਹੜੀ ਨਬੀ ਮੁਹੰਮਦ ਸਾਹਿਬ ਦੀ ਤੋਹੀਨ ਸੀ, ਉਹਨਾਂ ਦੇ ਉੱਤੇ ਬਹੁਤ ਸਾਰੀ ਇਲਜ਼ਾਮ ਤਰਾਸ਼ੀ ਕੀਤੀ ਗਈ ਸੀ ਔਰ ਉਸ ਨੂੰ ਜਿਹੜਾ ਇੱਕ ਮਲਹੋਤਰਾ ਨਾਂ ਦਾ ਜਿਹੜਾ ਪਬਲਿਸ਼ਰ ਸੀ ਲਾਹੌਰ ਦੇ ਵਿੱਚ, ਉਹਨੇ ਛਾਪਿਆ ਔਰ ਮੁਸਲਮਾਨਾਂ ਦੇ ਵਿੱਚ ਬਹੁਤ ਗੁੱਸਾ ਸੀ। ਉਹ ਹੋਣਾ ਵੀ ਚਾਹੀਦਾ ਸੀ ਕਿਉਂਕਿ ਇਹ ਇੰਨੀ ਵੱਡੀ ਤੋਹੀਨ। ਔਰ ਉਸ ਪੀਰੀਅਡ 'ਚ ਇੱਕ ਜਿਹੜਾ ਗਰੀਬ ਤਰਖਾਨ ਮੁਸਲਮਾਨ ਨੇ ਜਿਹੜਾ ਉਸ ਮਲਹੋਤਰੇ ਦਾ ਕੰਮ ਕਰ ਦਿੱਤਾ, ਉਹਨੇ ਛੁਰੇ ਨਾਲ ਉਸ ਨੂੰ ਮਾਰਿਆ। ਸ਼ਾਇਦ ਗਾਜ਼ੀ ਇਮਾਮੁਦੀਨ ਉਹਨਾਂ ਦੀ ਲਾਹੌਰ 'ਚ ਅੱਜ ਵੀ ਖਬਰ, ਉਹਨਾਂ ਦੇ ਜਨਾਜ਼ੇ 'ਚ ਲੱਖਾਂ ਮੁਸਲਮਾਨ ਸ਼ਾਮਲ ਹੋਏ ਔਰ ਇਹ ਜਿਹੜਾ ਉਹਨਾਂ ਦਾ ਨਮਾਜ਼ੇ ਜਨਾਜ਼ਾ ਜਿਹੜਾ ਅਖੀਰਲਾ ਹੈ ਉਹ ਅਲਾਮਾ ਇਕਬਾਲ ਨੇ ਪੜ੍ਹਾਇਆ, ਮੁਹੰਮਦ ਅਲੀ ਜਿਨਾਹ ਵੀ, ਕਾਇਦ ਆਜ਼ਮ ਵੀ ਉਹਦਾ ਹਿੱਸਾ ਸੀ। ਔਰ ਉਸ ਤੋਂ ਪਹਿਲਾਂ ਕਿਉਂਕਿ ਜਦੋਂ ਮਲਹੋਤਰੇ ਨੂੰ ਮਾਰਿਆ ਉਸ ਤੋਂ ਪਹਿਲਾਂ ਜਦੋਂ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਉਹਨੂੰ ਬਰੀ ਕਰ ਦਿੱਤਾ ਗਿਆ ਸੀ। ਕਪੂਰਥਲਾ ਦੇ ਫੈਮਿਲੀ ਨਾਲ ਹੀ ਸੰਬੰਧਿਤ ਕੋਈ ਜੱਜ ਸੀ, ਇਸ ਕਰਕੇ ਕਿ ਕੋਈ ਵੀ ਐਂਟੀ ਬਲੈਸਫੇਮੀ ਲਾਅ ਐਗਜ਼ਿਸਟ ਨਹੀਂ ਸੀ ਕਰਦਾ ਉਸ 1930s ਤੱਕ। ਸੋ ਜਦੋਂ ਮੈਂ ਇਹ ਕਹਿੰਦਾ ਵੀ ਭਾਰਤੀ ਦੰਡ ਸੰਹਿਤਾ ਕਹਿ ਲਓ, ਉਹਨੂੰ ਇੰਡੀਅਨ ਪੀਨਲ ਕੋਡ ਕਹਿ ਲਓ, ਉਹਦੇ 'ਚ ਆਲਰੇਡੀ ਬਲੈਸਫੇਮੀ ਨਾਲ ਜਾਂ ਬੇਹਰਮਤੀ ਨਾਲ ਸੰਬੰਧਿਤ ਕਾਨੂੰਨ ਔਰ ਇਹ ਜਿਹੜਾ ਐਂਟੀ ਬਲੈਸਫੇਮੀ ਲਾਅ ਸਾਹਮਣੇ ਆਇਆ 1930s ਦੇ ਵਿੱਚ ਹੀ, ਇਸ ਵਾਕਿਆ ਤੋਂ ਬਾਅਦ ਜਦੋਂ ਕਾਨੂੰਨ ਨੇ ਉਹਨੂੰ ਬਰੀ ਕਰਤਾ ਮਲਹੋਤਰੇ ਨੂੰ ਔਰ ਉਸ ਨੂੰ ਫਿਰ ਸਜ਼ਾ ਦਿੱਤੀ ਜਿਹੜਾ ਇੱਕ ਈਮਾਨ ਵਾਲਾ ਮੁਸਲਮਾਨ ਸੀ। ਸੋ ਹੁਣ ਜਿਹੜੀ ਹਕੂਮਤ ਖੁਦ ਇਹ ਕੰਮ ਕਰਵਾ ਰਹੀ ਹੈ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਜਿਹਨਾਂ ਨੇ ਬੁਰਜ ਜਵਾਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੁੱਕੀ,
ਉਹਨਾਂ ਨੂੰ ਪਿੰਡ ਵਾਲਿਆਂ ਨੂੰ ਵਾਰਨ ਕੀਤਾ, ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੀ ਤੁਹਾਡਾ ਗੁਰੂ ਚੁੱਕ ਲਿਆ ਹੈ ਤੇ ਹਿੰਮਤ ਹੈ ਤੇ ਛਡਾ ਲਓ, ਫਿਰ ਬੇਅਦਬ ਕੀਤਾ। ਹੁਣ ਉਹਨੂੰ ਤਾਂ ਜਵਾਈਆਂ ਵਾਂਗ ਰੱਖਿਆ ਹੋਇਆ ਹੈ, ਸਾਲ 'ਚ ਕਿੰਨੀ ਵਾਰੀ ਉਹ ਪੈਰੋਲ ਤੇ ਆਉਂਦਾ ਹੈ। ਐਆਸ਼ੀ ਜਿਹੜਾ ਇਹਦੇ ਅੱਡੇ ਨੇ, ਹਾਲਾਂ ਉਹ ਮਰਡਰ ਦੇ ਵਿੱਚ ਵੀ ਜਿਹੜਾ ਹੈ ਕਨਵਿਕਟ ਹੈ, ਦੂਸਰਿਆਂ ਦੇ ਵਿੱਚ ਵੀ ਕਨਵਿਕਟ ਹੈ। ਤੇ ਬੇਅਦਬੀਆਂ ਰੋਕਣੀਆਂ ਕਿਹਨੇ ਨੇ, ਕੌਣ ਕਰਵਾ ਰਿਹਾ? ਹੁਣ ਪੰਜਾਬ ਦੇ ਵਿੱਚ ਕਿੰਨੀਆਂ ਥਾਵਾਂ ਤੇ ਬੇਅਦਬੀਆਂ ਹੋਈਆਂ, ਉਹਨਾਂ 'ਚੋਂ 90% ਹੁੰਦਾ ਜੀ ਮੈਂਟਲੀ ਸਿੱਖ ਹੈ ਬੰਦੇ ਜੀ, ਮੈਂਟਲੀ ਉਹ ਸਾਰੇ ਮੈਂਟਲੀ ਸਿੱਖ ਗੁਰਦੁਆਰਿਆਂ 'ਚ ਹੀ ਆਉਂਦੇ ਨੇ ਬੇਅਦਬੀ ਕਰਨ। ਦਰਬਾਰ ਸਾਹਿਬ ਦੇ ਵਿੱਚ ਜਿਹੜਾ ਆਇਆ ਉਸ ਨੂੰ ਸਜ਼ਾ ਯਾਫਤਾ ਕੀਤਾ ਹੈ ਸੰਗਤਾਂ ਨੇ। ਅੱਜ ਤੱਕ ਉਹਦੀ ਸ਼ਨਾਖਤ, ਉਹਦਾ DNA ਵੀ ਲਿਆ ਗਿਆ, ਉਹਦੇ ਬਾਕੀ ਵੀ ਕੌਣ ਕਰਵਾ ਰਿਹਾ। ਸੋ ਇਹ ਇਹਨਾਂ ਦਾ ਆਪਣਾ ਕੰਮ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਸਾਨੂੰ ਕੋਈ ਇਸ ਦੇ ਉੱਤੇ ਕੋਈ ਜੰਪ ਕਰਨਾ ਚਾਹੀਦਾ ਜੀ, ਬੜਾ ਹੋ ਗਿਆ ਔਰ ਦੇਖੋ ਹੁਣ ਇਹ ਕਰਤਾ ਹੈ। ਸਿੱਖਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕੌਣ ਕੀ ਕਰ ਰਿਹਾ। ਇਹਨਾਂ ਨੂੰ ਸਜ਼ਾਵਾਂ ਦੇਣੀਆਂ ਸਿੱਖਾਂ ਨੂੰ ਆਉਂਦੀਆਂ ਨੇ, ਸਾਡੀ ਪਰੰਪਰਾ ਦਾ ਹਿੱਸਾ ਹੈ। ਸਭ ਤੋਂ ਵੱਡੀ ਗੱਲ ਜਿਸ ਦੇ ਉੱਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ ਉਹ ਗੁਲਾਮੀ ਦੇ ਸੰਗਲ ਕੱਟਣਾ। ਕਿਉਂਕਿ ਈਵਨ ਜਿਸ ਲੈਵਲ ਦੀ ਬੇਅਦਬੀ ਇਹਨਾਂ ਹਿੰਦੂ ਤਵੀਆਂ ਨੇ, ਜਿਨ੍ਹਾਂ ਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਢਾਹ ਕੇ ਜਿਹੜਾ ਉਹ ਟੋਟਲ ਜੰਗ ਵਿੱਢੀ, ਔਰ ਨਵੰਬਰ 84 ਦੇ ਵਿੱਚ ਜਿਹੜੀਆਂ ਹਿੰਦੂ ਤਵੀ ਭੀੜਾਂ ਜਿਨ੍ਹਾਂ ਨੂੰ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਦੀ ਪੂਰੀ ਸੁਰੱਖਿਆ ਸੀ, ਉਹ ਪਹਿਲਾਂ ਟਾਰਗੇਟ ਹੀ ਗੁਰਦੁਆਰੇ 'ਚ ਕਰਦੇ ਸੀ। ਗੁਰੂ ਗ੍ਰੰਥ ਸਾਹਿਬ ਦੀ ਭੀੜ ਨੂੰ ਜਿਹੜਾ ਬੇਅਦਬ ਕਰਨਾ ਉਹਨਾਂ ਦਾ ਇਹ ਪਹਿਲਾ ਸਟੈਪ ਹੁੰਦਾ ਸੀ। ਸੋ ਉਹ ਹਕੂਮਤ ਔਰ ਉਹ ਅਦਾਲਤਾਂ ਜਿਨ੍ਹਾਂ 'ਚੋਂ ਜੇ ਸਾਡੇ ਆਸ ਕਰਨ ਜੀ ਲਾਭ ਬਣ ਗਿਆ, ਫਿਰ ਉਹ ਫੜਿਆ ਜਾਏਗਾ, ਫਿਰ ਉਹ ਉਮਰ ਕੈਦ ਹੋਏਗੀ, ਕਿਸੇ ਨੇ ਕੁਛ ਨਹੀਂ ਕਿਹਾ। ਹਾਂ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਔਰ ਇਹੀ ਇੱਕ ਤਰੀਕਾ ਹੈ ਜਿਹੜਾ ਇਮੀਡੀਏਟ ਹੈ। ਪਰ ਇਹ ਇਵੇਂ ਹੀ ਬੇਅਦਬੀਆਂ ਹੁੰਦੀਆਂ ਰਹਿਣਗੀਆਂ ਕਿੰਨੀ ਕੁ ਦੇਰ। 2 ਦਿਨ ਪਹਿਲਾਂ ਵੀ ਹੈ ਕਿ ਫਲਾਂ ਥਾਂ ਅੰਮ੍ਰਿਤਸਰ 'ਚ ਕੂੜੇ 'ਚੋਂ ਜਿਹੜਾ ਉਹ ਨਿਕਲਿਆ, ਕੋਈ ਗੁਟਕੇ ਸੁੱਟ ਗਿਆ ਉੱਥੇ, ਕੋਈ ਦੂਸਰੇ ਕਰ ਗਿਆ। ਤੁਸੀਂ ਕਿਹਨਾਂ ਨੂੰ ਚੇਜ਼ ਕਰੋਗੇ, ਕਿੱਥੇ ਕਿੱਥੇ ਕਰੋਗੇ? ਔਰ ਉਹਨਾਂ ਨੂੰ ਇਹ ਲੱਗਦਾ ਵੀ ਸਿੱਖ ਇਸ ਨਾਲ ਦੁਖੀ ਹੁੰਦੇ ਨੇ ਤੇ ਇਹ ਘਟਨਾਵਾਂ ਥੰਮਣ ਦਾ ਨਾਂ ਹੀ ਨਹੀਂ ਲੈਂਦੀਆਂ। ਪਹਿਲਾਂ ਸਿੱਧੇ ਗੁਰਦੁਆਰਿਆਂ 'ਚ ਸੀ, ਫਿਰ ਗੁਟਕਿਆਂ ਦੇ ਨਾਲ ਹੋਣ ਲੱਗ ਗਿਆ, ਫਿਰ ਕੋਈ ਹੋਰ ਇਸ ਕਿਸਮ ਦਾ ਜਿਹੜਾ ਹੋਣ ਲੱਗ ਗਿਆ। ਸੋ ਇਹ ਤਾਂ ਸਿੰਪਟਮ ਨੇ ਗੁਲਾਮੀ ਦੇ। ਔਰ ਅਲਟੀਮੇਟਲੀ ਜਦੋਂ ਤੱਕ ਸਾਡਾ ਆਪਣਾ ਮੁਲਕ ਨਹੀਂ ਹੁੰਦਾ, ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ, ਗੁਰੂ ਗ੍ਰੰਥ ਸਾਹਿਬ ਦਾ ਅਦਬ ਅਦਾਬ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਆਨ ਸ਼ਾਨ, ਇਹ ਕਾਇਮ ਨਹੀਂ ਰਹਿ ਸਕਣੀ। ਇਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਕੁਛ ਨਾ ਕੁਛ ਇਸ ਕਿਸਮ ਦਾ ਕਰਦੇ ਰਹਿਣਾ। ਇਹ ਤਾਂ ਜ਼ਰ ਖਰੀਦ ਕੇ, ਅੱਗੇ ਥੋੜੇ ਲਾਅ ਐਗਜ਼ਿਸਟ ਕਰਦੇ ਨੇ, ਕਿੰਨਿਆਂ ਨੂੰ ਉਹਨਾਂ ਨੇ ਤਾਂ ਜਿੱਥੇ ਬੰਦੇ ਜਿਹੜੇ ਨੇ ਨਸਲਕੁਸ਼ੀ ਕੀਤੀ ਜੂਨ 84, ਨਵੰਬਰ 84 ਨੂੰ 40 ਸਾਲ ਹੋ ਗਏ ਨੇ। ਨਸਲਕੁਸ਼ੀ ਦੇ ਖਿਲਾਫ ਕੋਈ ਕਾਨੂੰਨ ਨਹੀਂ ਹੈ ਉੱਥੇ, ਜਾਂ ਬੇਗੁਨਾਹ ਨੂੰ ਮਾਰਨਾ, ਪਲਾਨ ਕਰਨਾ, ਉਹਦੇ ਕਾਨੂੰਨ ਨਹੀਂ ਐਗਜ਼ਿਸਟ ਕਰਦੇ। ਪਰ ਜਦੋਂ ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ ਦੀ ਅਸੀਂ ਗੱਲ ਕਰਦੇ ਹਾਂ, ਲੈਟਰਸ ਦੇ ਵਿੱਚ ਜੋ ਮਰਜ਼ੀ ਲਿਖ ਦਿਓ, ਜਿਹੜਾ ਸਪਿਰਿਟ ਹੈ, ਜਿਹੜਾ ਜੱਜ ਬੈਠਾ ਹੈ ਜਿਸ ਨੇ ਕਰਨਾ, ਉਹਨੂੰ ਜੇ ਸੌਦਾ ਸਾਧ ਗੁਨਾਹਗਾਰ ਕਨਵਿਕਟ ਹੋਣ ਦੇ ਬਾਵਜੂਦ ਉਹਨਾਂ ਨੂੰ ਲੱਗਦਾ ਜੀ ਸਰਕਾਰ ਜੇਲ੍ਹ ਨੇ ਲਿਖਿਆ ਬਹੁਤ ਚੰਗਾ ਵਿਹਾਰ ਹੈ, ਅਸੀਂ ਉਹਨੂੰ ਜਿਹੜਾ ਉਹ ਪੈਰੋਲ 'ਤੇ ਭੇਜ ਰਹੇ, ਤਾਂ ਉੱਥੇ ਤੁਸੀਂ ਕੁਛ ਨਹੀਂ ਕਰ ਸਕਦੇ। ਆਪਣੀ ਆਜ਼ਾਦੀ ਦੇ ਲਈ ਫੋਕਸ ਕਰੀਏ। ਇਹ ਸਾਰਾ ਜਿਹੜਾ ਇਹ ਵਕਤ ਦਾ ਜ਼ਿਆ ਹੈ, ਇਸ ਤੋਂ ਬਿਨਾਂ ਇਹਦਾ ਕੋਈ ਜਿਹੜਾ ਹੈ ਉਹ ਇਸ 'ਚੋਂ ਕੁਛ ਕੱਢਣ ਪਾਉਣ ਵਾਲਾ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 571247244, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਸਿਗਨੇਚਰ ਟਰੱਕ ਸਰਵਿਸ
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਆਨਵਰ ਸੈਕਸ਼ਨ ਵਿੱਚ ਆਪਾਂ ਲਿੰਕ ਸਾਂਝੀ ਕਰ ਰਹੇ ਹਾਂ ਜਿਹੜੀ ਆਸਟ੍ਰੇਲੀਆ ਤੋਂ ਸਾਡੇ ਵਿਊਅਰ ਜਤਿੰਦਰ ਸਿੰਘ ਹੋਰਾਂ ਨੇ ਸਾਨੂੰ ਭੇਜੀ ਹੈ, ਔਰ ਜਿਸ ਵਿੱਚ ਉਹਨਾਂ ਨੇ ਤੱਥਾਂ ਸਹਿਤ ਸਾਬਤ ਕੀਤਾ ਹੈ ਕਿ ਆਪਣੀ ਆਜ਼ਾਦੀ ਲਈ ਲੜਨ ਵਾਲਿਆਂ ਨੂੰ ਕਾਬਜ਼ ਬਸਤੀਵਾਦੀ ਤਾਕਤਾਂ ਹਮੇਸ਼ਾ ਦਹਿਸ਼ਤਗਰਦ ਜਿਹੜਾ ਦੇ ਲਕਬ ਨਾਲ ਜਿਹੜਾ ਲਕਬ ਹੈ ਉਹ ਦਿੰਦੀਆਂ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਪ੍ਰੋਗਰਾਮ ਵਿੱਚ ਆਪਣੇ ਵਿਊਅਰਸ ਦੇ ਜਿੱਥੇ ਰੋਜ਼ਾਨਾ ਲਾਈਵ ਚੈਟ ਕਾਮੈਂਟ ਸ਼ੇਅਰ ਕਰਦੇ, ਉੱਥੇ ਜਿਹੜੀਆਂ ਡੀਟੇਲ ਈਮੇਲਸ ਹੁੰਦੀਆਂ ਨੇ ਉਹਨਾਂ 'ਚ ਜਿਹੜੀਆਂ ਸਾਨੂੰ ਲੱਗਦਾ ਹੈ ਕਿ ਜਿਨ੍ਹਾਂ ਦੇ ਵਿੱਚ ਕੰਟੈਂਟ ਵੀ ਹੈ ਔਰ ਬਾਕੀ ਸਾਡੇ ਵਿਊਅਰਸ ਲਈ ਵੀ ਜਿਹੜਾ ਹੈ ਉਹ ਐਜੂਕੇਟਿਵ ਰੁਤਬਾ ਰੱਖਦੀਆਂ ਨੇ, ਉਹਨਾਂ ਨੂੰ ਅਸੀਂ ਸ਼ੇਅਰ ਕਰਦੇ। ਸਾਡੇ ਵੀਰ ਜਤਿੰਦਰ ਸਿੰਘ ਜਿਹੜੇ ਆਸਟ੍ਰੇਲੀਆ ਤੋਂ ਨੇ, ਮੇਰੀ ਆਸਟ੍ਰੇਲੀਆ ਵਿਜ਼ਿਟ ਵੇਲੇ ਆ ਕੇ ਮਿਲੇ ਵੀ, ਆਪਣੀਆਂ ਸੇਵਾਵਾਂ ਵੀ ਉਹਨਾਂ ਨੇ ਆਫਰ ਕੀਤੀਆਂ। ਵੈਲ ਰੈਡ ਨੌਜਵਾਨ ਔਰ ਪੂਰੇ ਇਸ਼ੂ ਨੂੰ ਸਮਝਦੇ ਨੇ। ਉਹਨਾਂ ਦੀ ਲਿਖਤ ਸਾਨੂੰ ਪਿਛਲੇ ਦਿਨਾਂ 'ਚ ਜਿਹੜੀ ਹੈ ਉਹ ਮਿਲੀ। ਉਹਨਾਂ ਨੇ ਆਪਣਾ ਟਾਈਟਲ ਨਿਸ਼ਚੈ ਕਰ ਆਪਣੀ ਜੀਤ ਕਰੋ, ਔਰ ਇਹ ਬਹੁਤ ਵੱਡੀ ਗੱਲ ਹੈ ਕਿ ਵੀ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਨਾ ਕਿ ਵੀ ਵਿਲ ਇਟ ਵੀ ਵਿਨ ਇਟ, ਔਰ ਇਹੀ ਜਦੋਂ ਤੱਕ ਤੁਹਾਡਾ ਬਿਲਕੁਲ ਇੱਕ ਤੁਹਾਡਾ ਨਿਸ਼ਾਨਾ ਅੱਖ ਬਿਲਕੁਲ ਆਪਣੇ ਨਿਸ਼ਾਨੇ ਤੇ ਹੋਏ, ਕੋਈ ਡਿਵੀਏਸ਼ਨ ਨਾ ਹੋਏ, ਔਰ ਤੁਹਾਡੇ ਅੰਦਰ ਈਮਾਨ ਫੇਥ ਕਿ ਅਸੀਂ ਜਿੱਤਣਾ, ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਗੱਲ ਦਾ ਫੇਥ ਵੀ ਅਸੀਂ ਜਿੱਤਣਾ। ਔਰ ਇਸ ਬਰੀਫ ਲਿਖਤ ਦੇ ਵਿੱਚ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਲਾਂ ਅਮਰੀਕਨਾਂ ਦੀ ਇੱਕ ਬੜੀ ਪਪੂਲਰ ਫਰੇਜ਼ ਹੈ ਕਿ ਵਨ ਮੈਨਸ ਫਰੀडम ਫਾਈਟਰ ਇਜ਼ ਅਦਰ ਮੈਨਸ ਟੈਰਰਿਸਟ। ਇੱਕ ਹਕੂਮਤ 'ਚ ਬੈਠਾ ਹੈ ਬੰਦਾ, ਉਸ ਨੂੰ ਜਿਹੜਾ ਫਰੀडम ਫਾਈਟਰ ਜਾਂ ਰੈਵੋਲੂਸ਼ਨਰੀ ਫਿਗਰ ਹੈ, ਜਦੋਂ ਉਹ ਆਜ਼ਾਦੀ ਦੀ ਗੱਲ ਕਰਦੀ ਹੈ ਤੇ ਜਿਹੜਾ ਤਾਕਤ 'ਚ ਬੈਠਾ ਉਹਨੂੰ ਤਾਂ ਉਹ ਬਾਗੀ ਲੱਗਦਾ ਹੈ। ਤੇ ਬਾਗੀਆਂ ਦੇ ਨੂੰ ਮਾਰਨ ਦੇ ਲਈ ਉਹਨਾਂ ਨੇ ਫਿਰ ਲਫ਼ਜ਼ ਜਿਹੜੇ ਨੇ ਉਹ ਲੁਟੇਰਾ ਕੱਢ ਲਓ, ਉਸ ਨੂੰ ਦਹਿਸ਼ਤਗਰਦ ਕਹਿ ਦਿਓ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਹੈ। ਹਿੰਦੂ ਤਵੀਆਂ ਨੇ ਜਿਹੜਾ ਹੈ ਉਹ ਕਾਂਗਰਸ ਸੈਕੂਲਰ ਨਾਂ ਦੇ ਥੱਲੇ ਵੀ ਉਹਨਾਂ ਨੇ ਇਹੀ ਲਫ਼ਜ਼ ਘੜੇ, ਇੱਕ ਸਟੈਪ ਅੱਗੇ ਲੈ ਗਏ ਨਾ ਹਿੰਦੂ ਤਵੀ ਉਹਨੂੰ। ਸੋ ਉਹਨਾਂ ਨੇ ਇਹਦੀ ਹੈਡਲਾਈਨ ਦੇ ਕੇ ਕਿਹਾ ਕਿ ਹਿਸਟੋਰੀਕਲੀ instances of colonial powers labeling revolutionary figures as terrorists have been observed। ਕਿ ਜੇ ਤੁਸੀਂ ਇਤਿਹਾਸ ਦੇ ਝਰੋਖੇ 'ਚੋਂ ਦੇਖੋ ਕਿ ਜਿਹੜੇ ਕ੍ਰਾਂਤੀ ਲਿਆਉਣ ਵਾਲੀਆਂ ਤਾਕਤਾਂ ਜਾਂ ਇਨਸਾਨ ਹੁੰਦੇ ਨੇ, ਉਹਨਾਂ ਨੂੰ ਜਿਹੜੇ ਬਸਤੀਵਾਦ ਜਿਨ੍ਹਾਂ ਦਾ ਕੰਟਰੋਲ ਹੈ, ਜਿਨ੍ਹਾਂ ਨੇ ਉਹਨਾਂ ਦੀ ਆਜ਼ਾਦੀ ਦੇ ਉੱਤੇ ਛਾਪਾ ਮਾਰਿਆ ਹੋਇਆ, ਉਹ ਉਹਨਾਂ ਨੂੰ ਜਿਹੜਾ ਹੈ ਉਹ ਦਹਿਸ਼ਤਗਰਦ ਐਲਾਨਦੇ ਨੇ। ਹੁਣ ਪਹਿਲੀ ਉਦਾਹਰਨ ਉਹਨਾਂ ਨੇ ਅਮਰੀਕਨ ਲੀਡਰਾਂ ਦੀ ਦਿੱਤੀ ਕਿ in 1776 leaders of American Revolution including George Washington, Benjamin Franklin, Thomas Jefferson, Francis Marion were branded as terrorists for signing the Declaration of Independence। ਕਿ ਜਦੋਂ 4 ਜੁਲਾਈ 1776 ਨੂੰ ਟਾਮਸ ਜੈਫਰਸਨ ਦੀ ਲਿਖੀ ਡੈਕਲੇਰੇਸ਼ਨ, ਇਹ ਜਿਹੜੇ ਪ੍ਰੋਮੀਨੈਂਟ ਨੇ ਇਹਨਾਂ ਨੇ ਉਸ ਨੂੰ ਐਂਡੋਰਸ ਕੀਤਾ ਤੇ ਬ੍ਰਿਟਿਸ਼ ਕਰਾਊਨ ਨੇ ਇਹਨਾਂ ਨੂੰ ਦਹਿਸ਼ਤਗਰਦ ਐਲਾਨਿਆ। ਦੈਟ ਇਜ਼ ਹਾਊ ਉਹਨਾਂ ਦੇ ਖਿਲਾਫ ਜਦੋਂ ਅਮਰੀਕਾ 'ਚ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ ਹੈ, ਉਦੋਂ ਤਾਂ ਉਹ ਦਹਿਸ਼ਤਗਰਦਾਂ ਦੀ ਵਾਰ ਹੀ ਕਹਿੰਦੇ ਹੋਣੇ ਨੇ, ਪਰ ਅਸੀਂ ਕਿਉਂਕਿ ਜਿੱਤੇ ਅਮਰੀਕਨ, ਔਰ ਉਹ ਲਫ਼ਜ਼ ਜਿਹੜਾ ਅੱਜ ਰੈਵੋਲੂਸ਼ਨਰੀ ਵਾਰ ਦੇ ਤੌਰ ਦੇ ਉੱਤੇ ਹੈ, ਲੇਕਿਨ ਇਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਸੀ। ਫਿਰ ਉਹਨਾਂ ਨੇ ਕਿਹਾ ਸਿਮਿਲਰਲੀ Nelson Mandela was initially designated as a terrorist by the South African government and was also on the US terror list। ਹੁਣ ਨੈਲਸਨ ਮੰਡੇਲਾ ਜਿਹੜੀ ਉਹਦੀ ਜਿਹੜੀ ਜਥੇਬੰਦੀ ਵੀ ਸੀ ਅਫਰੀਕਨ ਨੈਸ਼ਨਲ ਕਾਂਗਰਸ, ਉਹ ਇੱਕ ਦਹਿਸ਼ਤਗਰਦ ਜਥੇਬੰਦੀ ਐਲਾਨੀ ਹੋਈ ਸੀ ਕਿਉਂਕਿ
ਉਹ ਕੋਈ ਗਾਂਧੀ ਵਾਂਗ ਚਰਖਾ ਚਲਾਉਣ ਵਾਲਾ ਕੰਮ ਨਹੀਂ ਸੀ, ਹਥਿਆਰਬੰਦ ਸੰਘਰਸ਼ ਦੀ ਗੱਲ ਸੀ। ਜੀ ਔਰ 27 ਸਾਲ ਨੈਲਸਨ ਮੰਡੇਲਾ ਨੂੰ ਜੇਲ੍ਹ ਦੇ ਵਿੱਚ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚ, ਚੱਕੀ ਪੀਣਾ ਅਸੀਂ ਕਹਿੰਦੇ, ਉਸ ਤੋਂ ਵੀ ਬਦਤਰ ਹਾਲਾਤਾਂ 'ਚ ਰੱਖਿਆ ਗਿਆ। ਔਰ ਫਾਈਨਲੀ ਜਦੋਂ ਉਹਨਾਂ ਨੂੰ ਛੱਡਿਆ ਗਿਆ, ਅਮਰੀਕਾ ਨੇ ਵੀ ਟੈਰਰਿਸਟ ਐਲਾਨਿਆ ਹੋਇਆ ਸੀ। ਔਰ ਮੈਨੂੰ ਯਾਦ ਹੈ ਵੀ ਮੈਂ 1990 ਦੇ ਵਿੱਚ ਜਿਨ੍ਹਾਂ ਨੂੰ ਐਡਮਾਇਰ ਕਰਦਾ ਸੀ ਐਜ਼ ਅ ਜਰਨਲਿਸਟ, ਉਹਨਾਂ 'ਚ ਇੱਕ ਟੈਡ ਕੋਪਲ ਸੀ, ਜੂਸ਼, ਨਾਈਟ ਲਾਈਨ ਪ੍ਰੋਗਰਾਮ ਸੀ। ਔਰ ਪਹਿਲਾ ਇੰਟਰਵਿਊ ਨੈਲਸਨ ਮੰਡੇਲਾ ਦਾ 27 ਸਾਲ ਬਾਅਦ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਟੈਡ ਕੋਪਲ ਦਾ ਸੀ, ਜਿਹੜਾ ਉਹਨੇ ਨੈਲਸਨ ਮੰਡੇਲਾ ਦਾ। ਪਰ ਵਟ ਏ ਮੈਨ। ਔਰ ਬਾਅਦ ਦੇ ਵਿੱਚ ਮੈਂ ਉਹਨਾਂ ਦੀ ਲੌਂਗ ਵਾਕ ਟੂ ਫਰੀडम ਇਸ ਕਿਸਮ ਦੀ ਕਿਤਾਬ ਹੈ, ਆਟੋਬਾਇਓਗ੍ਰਾਫੀ ਹੈ, ਔਰ ਰਿਮਾਰਕੇਬਲ। ਪਰ ਨੈਲਸਨ ਮੰਡੇਲਾ 27 ਸਾਲ ਦਹਿਸ਼ਤਗਰਦ ਕਹਿ ਕੇ ਅੰਦਰ ਡੱਕਿਆ ਸੀ। ਅਮਰੀਕਾ ਨੇ ਵੀ ਉਹਨਾਂ ਨੂੰ ਬਾਅਦ 'ਚ ਤਾਂ ਵਾਈਟ ਹਾਊਸ 'ਚ ਰੈੱਡ ਕਾਰਪੇਟ ਵੈਲਕਮ ਔਰ ਕਿਸ ਲੈਵਲ 'ਤੇ ਹੋ ਗਿਆ। ਫਿਰ ਉਹਨਾਂ ਨੇ ਕਿਹਾ ਕਿ ਦਾ ਬ੍ਰਿਟਿਸ਼ employed the tactic of labeling Indian independence activists as terrorists to undermine their movement and legitimate their actions. ਅੱਜ ਹੁਣ ਉਹ ਹਿੰਦੂ ਤਵੀ ਵੀ, ਕਾਂਗਰਸੀ ਵੀ, ਸ਼ਹੀਦ ਭਗਤ ਸਿੰਘ ਔਰ ਕਰਤਾਰ ਸਿੰਘ ਸਰਾਭਾ ਦਾ ਤਾਂ ਨਾਂ ਨਹੀਂ ਲੈਂਦੇ, ਪਰ ਭਗਤ ਸਿੰਘ ਦਾ ਦੂਜਾ, ਉਹ ਸਾਰੇ ਹੀ ਉਹਨਾਂ ਨੂੰ ਦਹਿਸ਼ਤਗਰਦ ਹੀ ਸੀ, ਅੰਗਰੇਜ਼ਾਂ ਨੇ ਐਲਾਨਿਆ ਹੋਇਆ, ਉਹਦੇ ਥੱਲੇ ਉਹਨਾਂ ਨੂੰ ਫਾਇਲ ਆਇਆ ਸੀ। ਫਿਰ ਉਹਨਾਂ ਨੇ ਕੀਨੀਆਜ਼ ਫਸਟ ਪ੍ਰੈਜ਼ੀਡੈਂਟ ਜੋਮੋ ਕੈਨੀਓਟਾ was initially characterized by British as a leader to darkness and death, ਕਿਉਂਕਿ ਕੀਨੀਆ, ਯੂਗਾਂਡਾ ਇਹ ਸਾਰੀਆਂ ਬ੍ਰਿਟਿਸ਼ ਕਾਲੋਨੀ ਸੀ। ਔਰ ਇਹ ਜਿਹੜਾ ਕੀਨੀਆ ਦਾ ਲੀਡਰ ਸੀ, ਜਿਹੜਾ ਪਹਿਲਾ ਪ੍ਰੈਜ਼ੀਡੈਂਟ ਬਾਅਦ 'ਚ ਬਣਿਆ, ਉਹਨੂੰ ਉਹਨਾਂ ਨੇ ਜਿਹੜਾ ਲਕਬ ਦਿੱਤਾ ਹੋਇਆ ਸੀ ਕਿ ਵੀ ਇਹ ਉਹ ਹੈ ਜਿਹੜਾ ਹਨੇਰੇ 'ਚ ਔਰ ਮੌਤ ਵੱਲ ਲੈ ਕੇ ਜਾਂਦਾ ਆਪਣੇ ਲੋਕਾਂ ਨੂੰ। ਫਰਦਰ ਮੋਰ ਦਾ ਇੰਡੀਅਨ ਗਵਰਨਮੈਂਟ ਹੈਜ਼ ਲੇਬਲਡ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਐਜ਼ ਏ ਥ੍ਰੈਟ to national unity and security, and Hardeep Singh Nijjar has been designated as terrorist and accused of being a member of the Khalistan Tiger Force. ਕਿ ਪਿੰਡਾਂ ਵਾਲਿਆਂ ਨੂੰ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਦੱਸਿਆ ਇਹਨਾਂ ਨੇ, ਭਾਰਤੀ ਰਜੀਮ ਨੇ। ਔਰ ਹਰਦੀਪ ਸਿੰਘ ਨਿੱਜਰ ਨੂੰ ਦਹਿਸ਼ਤਗਰਦ ਬਣਾਇਆ ਸੀ ਔਰ ਕਿਸੇ ਨਾਮ ਨਿਹਾਦ ਖਾਲਿਸਤਾਨ ਟਾਈਗਰ ਫੋਰਸ ਨਾਲ ਜੋੜਿਆ ਹੋਇਆ ਸੀ। ਕੰਸੀਡਰਿੰਗ ਸੰਤ ਜਰਨੈਲ ਸਿੰਘ ਖਾਲਸਾ ਸਟੇਟਮੈਂਟ, ਖਾਲਸਾ ਜੀ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ, ਇਟ ਇਜ਼ ਇੰਪੈਰੇਟਿਵ ਟੂ ਕੰਸੀਡਰ ਦਾ ਲੈਗੇਸੀ ਆਫ ਆਵਰ ਹੀਰੋਜ਼। ਕਿ ਜਿਹੜੇ ਉਹਨਾਂ ਦੇ ਅਲਫਾਜ਼ ਨੇ, ਇਸ ਨਾਲ ਲਫ਼ਜ਼ਾਂ ਦੀ ਰੌਸ਼ਨੀ 'ਚ ਅਸੀਂ ਦੇਖੀਏ ਵੀ ਅਸੀਂ ਕਿਵੇਂ ਆਪਣੇ ਨਾਇਕਾਂ ਦੇ ਉਸ ਵਿਰਸੇ ਨੂੰ ਅੱਗੇ ਤੋਰਨਾ। ਦਾ ਪਰਸੈਪਸ਼ਨ ਆਫ ਆਵਰ ਹੀਰੋਜ਼ ਐਜ਼ ਆਈਕੋਨਿਕ ਲੀਡਰਸ ਐਂਡ ਵਿਜ਼ਨਰੀਜ਼ hinges on the exercise of political influence। ਵੀ ਅਸੀਂ ਉਹਨਾਂ ਨੂੰ ਕਿੰਨਾ ਮਾਣ ਸਨਮਾਨ ਦਿਵਾ ਸਕਦੇ ਹਾਂ ਜਾਂ ਦਿਵਾ ਰਹੇ ਹਾਂ ਜਾਂ ਕੱਲ੍ਹ ਨੂੰ ਦਿਵਾ ਸਕਾਂਗੇ, ਇਹ ਸਾਡੇ ਆਈਕੋਨਿਕ ਲੀਡਰ ਨੇ। ਇਹ ਇਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਸਾਡਾ ਸਿਆਸੀ ਪ੍ਰਭਾਵ ਕਿਵੇਂ ਵਧੇਗਾ। ਜਿੰਨਾ ਵਧੇਗਾ ਉਹਦੇ ਮੁਤਾਬਕ ਸਾਡੇ ਹੀਰੋ ਨੇ, ਨਹੀਂ ਤਾਂ ਨੈਰੇਟਿਵ ਜਿਹੜਾ ਉਹ ਦੁਸ਼ਮਣ ਦਾ ਹੀ ਵਿਕਦਾ ਹੈ। ਬਿਲਕੁਲ। ਆਵਰ ਮਾਰਟੀਅਰਸ ਫੁਲਫਿਲਡ देयर ਡਿਊਟੀ by sacrificing their lives for their cause. Now it is our responsibility to shape the narrative। ਕਿ ਵੀ ਉਹ ਤਾਂ ਆਪਣਾ ਨਿਭਾ ਗਏ, ਆਪਣੀ ਪ੍ਰੀਤ ਗੁਰੂ ਦੇ ਨਾਲ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨਮਤਾ ਹੋਏ, ਮਾਣਮਤਾ ਹੋਏ। ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਵੀ ਅਸੀਂ ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦੀਆਂ ਸ਼ਖਸੀਅਤਾਂ ਨੂੰ ਕਿਸ ਬਿਰਤਾਂਤ ਦੇ ਵਿੱਚ ਸਿਰਜ ਕੇ ਉਹਨਾਂ ਨੂੰ ਮਾਨ ਸਨਮਾਨ ਨਾਲ ਅੱਗੇ ਤੋਰਨਾ। ਦਾ ਪਰਸੂਟ ਆਫ ਖਾਲਿਸਤਾਨ ਐਕਸਟੈਂਡਸ ਬਿਯੋਂਡ ਟੈਰੀਟੋਰੀਅਲ ਕੰਟਰੋਲ। ਇਹ ਹੈ ਕਿ ਵੀ ਇਹ ਜਿਹੜਾ ਸਾਡਾ ਇੱਕ ਜਦੋਂ ਤੱਕ ਇਹਨਾਂ ਨੂੰ ਅਸੀਂ ਐਜ਼ ਏ ਆਈਕੋਨਿਕ ਫਿਗਰਸ ਰੈਕਗਨਾਈਜ਼ ਨਹੀਂ ਕਰਵਾਉਂਦੇ, ਟੈਰੀਟੋਰੀਅਲ ਸਟਰਗਲ ਆਪਣੀ ਥਾਂ ਤੇ, ਪਰ ਇਹ ਨੈਰੇਟਿਵ ਨੂੰ ਅੱਗੇ ਤੋਰਨਾ ਇਟ ਇਜ਼ ਚੋਇਸ, ਇਹ ਸਾਡੀ ਹੈ। ਦੈਟ ਵਿਲ ਗਿਵ ਸਪਰਿੰਗ where next generation enjoys new growth and blossom। ਵੀ ਬਹਾਰ ਉਦੋਂ ਹੀ ਆਏਗੀ ਜਦੋਂ ਅਸੀਂ ਇਸ ਆਜ਼ਾਦੀ ਦੇ ਡਗਰ ਦੇ ਉੱਤੇ ਤੁਰਦੇ ਹਾਂ, ਆਪਣੇ ਨਿਸ਼ਾਨੇ ਨੂੰ ਹਾਸਿਲ ਕਰਦੇ ਹਾਂ, ਕਰਾਂਗੇ, ਔਰ ਸਾਡੀ ਅਗਲੀ ਪੀੜ੍ਹੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਖਿੜੇਗੀ, ਬਲੌਸਮ ਹੋਏਗੀ। that will give system to transform rough diamond stone into a faceted gem। ਜਿਵੇਂ ਹੀਰਿਆਂ ਦੀ ਚਮਕ ਹੁੰਦੀ ਹੈ, ਇਹ
ਔਰ ਫਾਰਮ ਚ ਹੁੰਦੇ ਨੇ, ਸਭ ਪੱਥਰ ਹੁੰਦਾ ਹੈ, ਉਹਦੇ ਚ ਸਿਰਫ ਥੋੜੀ ਬਹੁਤ ਤੁਹਾਨੂੰ ਲਿਸ਼ਕ ਨਜ਼ਰ ਆ ਰਹੀ ਹੁੰਦੀ। ਉਹਨੂੰ ਹੀਰਾ ਬਣਾਉਣ ਲਈ ਪੱਥਰ ਨੂੰ ਕਿੰਨੀਆਂ ਪ੍ਰੋਸੈਸਿਸ ਚੋਂ ਗੁਜ਼ਾਰਿਆ ਜਾਂਦਾ ਹੈ, ਫਿਰ ਉਹ ਹੀਰਾ ਬਣਦਾ ਹੈ। ਔਰ ਇਹ ਜਿਹੜਾ ਜਦੋਂ ਤੱਕ ਤੁਹਾਡਾ ਸਿਸਟਮ ਤਾਂ ਹੀ ਡਿਵੈਲਪ ਹੋਏਗਾ ਔਰ ਤੁਸੀਂ ਉਦੋਂ ਹੀ ਜਿਹੜਾ ਰਫ ਡਾਇਮੰਡ ਸਟੋਨ ਹੈ ਉਸ ਨੂੰ ਉਸ ਹੀਰੇ 'ਚ ਬਦਲ ਸਕੋਗੇ। ਇਹ ਉਸ ਜਨਰੇਸ਼ਨ ਦੇ ਬਲੌਸਮ ਤੋਂ ਨੈਕਸਟ ਸਟੈਪ ਹੈ। ਦੈਟ ਵਿਲ ਡਿਟਰਮਿਨ ਹਾਊ ਦਾ ਵਰਲਡ ਪਰਸੀਵਸ ਆਵਰ ਮਾਰਟੀਅਰਸ। ਜਦੋਂ ਫਿਰ ਤੁਸੀਂ ਹੀਰੇ ਵਾਂਗ ਲਿਸ਼ਕਾਉਂਦੇ ਹੋ ਉਸ ਨੈਰੇਟਿਵ ਨੂੰ, ਉਹਨਾਂ ਨੂੰ ਉਸ ਲੈਵਲ ਤੱਕ ਪਹੁੰਚਾ ਕੇ ਜਾਂਦੇ ਹੋ, ਫਿਰ ਦੁਨੀਆ ਤੁਹਾਡੇ ਸ਼ਹੀਦਾਂ ਨੂੰ ਉਵੇਂ ਹੀ, ਜੇ ਅੱਜ ਜਾਰਜ ਵਾਸ਼ਿੰਗਟਨ ਦਾ ਰੁਤਬਾ ਕੀ ਹੈ, ਫਾਦਰ ਆਫ ਦਾ ਨੇਸ਼ਨ ਹੈ, ਬਿਲਕੁਲ, ਔਰ ਇਸੇ ਤਰ੍ਹਾਂ ਕੀਨੀਆ ਦੇ ਹਵਾਲੇ ਨਾਲ ਗੱਲ, ਨੈਲਸਨ ਮੰਡੇਲਾ ਦਾ ਰੁਤਬਾ ਕੀ, ਇਵੇਂ ਹੀ ਜਿਹੜੇ ਸਾਡੇ ਸ਼ਹੀਦਾਂ ਦਾ, ਸੰਤ ਪਿੰਡਾਂ ਵਾਲੇ ਔਰ ਸਾਡੇ ਦੂਸਰੇ ਜੁਝਾਰੂ ਲੀਡਰ, ਲੈਟਸ ਸਟੈਂਡ ਫਰਮ ਐਂਡ ਟੁਗੇਦਰ ਵਾਹਿਗੁਰੂ ਵਿਲ ਬਲੈਸ ਅਸ, ਕਿ ਆਓ ਇਕੱਠੇ ਹੋਈਏ ਔਰ ਇਹ ਸਾਡਾ ਜਿਹੜਾ ਫਰਮ ਮਜ਼ਬੂਤੀ ਨਾਲ ਆਪਣੇ ਨਿਸ਼ਾਨੇ ਵੱਲ ਵਧੀਏ। ਵਾਹਿਗੁਰੂ ਖੁਦ ਸਾਡੇ ਸਹਾਈ ਹੋਣਗੇ। ਸੋ ਅਸੀਂ ਵੀਰ ਜਤਿੰਦਰ ਸਿੰਘ ਆਸਟ੍ਰੇਲੀਆ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਪਰਸਨ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਡਾਕਟਰ ਪਰਮਜੀਤ ਸਮਰਾ ਜੀ, ਔਰ ਇਸੇ ਤਰ੍ਹਾਂ सोन माल जी भी, और फिर इस तरह मुहम्मद याकूब जी लगता बिजी ने, कल तो नहीं आए, 11 हाजिरी लग गई थोड़ी। अज भी उन्होंने एको ही मेरे ख्याल मैसेज है, कहते बोले सोनियाल सत श्री अकाल, राज करेगा खालसा। ज़्यादा लिखण उदों तुसीं कहंदे हो भी बहुत मैसेज लिख दित्ते। नहीं, मैं तो तारीफ करनी है कि फोकस हुंदा उन्हां दे हर एक सेगमेंट ते अपने व्यू दिंदे ने, प्यार करदे ने, मैं अप्रीशिएट करदी हां। हां जी, खालिस्तानी कॉज ने बिल्कुल। जगतार सिंह गोल्डी जी भी, और इसी तरह राजविंदर कौर जी, जसवीर सिंह बराड़ जी भी, गुरविंदर मान जी भी, हरमन पन्नू जी भी, और इसी तरह अमरजीत सिंह सैनी जी भी, सुखजीवन बच्चू जी भी, फिर इसी तरह अमरजीत निज्जर जी भी, फिर इसी तरह अलीन खान जी भी, कहते फ्री खालिस्तान खालसा जिंदाबाद, इंद्रप्रीत सिंह जी भी, और फिर इसी तरह बलविंदर सिंह चट्ठा जी कहते डॉक्टर साहब ਅਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੈਫਰੈਂਡਮ ਦੀ ਸਪੋਰਟ ਵਿੱਚ ਕਾਰ ਰੈਲੀ ਐਡ ਦਾ ਧੰਨਵਾਦ। ਟੀਵੀ 84 ਜਿੰਦਾਬਾਦ, ਖਾਲਸਾ ਜਿੰਦਾਬਾਦ, ਲੈ ਕੇ ਰਹਾਂਗੇ ਖਾਲਿਸਤਾਨ। ਹਾਂ ਚੱਠਾ ਸਾਹਿਬ, ਇਹ 2-4 ਦਿਨ ਪਹਿਲਾਂ ਚੱਲ ਜਾਣੀ ਸੀ। ਪਹਿਲੀ ਵਰਸ਼ਨ ਭਾਈ ਹਿੰਮਤ ਸਿੰਘ ਹੋਰਾਂ ਨੂੰ ਪਸੰਦ ਨਹੀਂ ਸੀ ਆਈ, ਇਸ ਲਈ ਉਹਦੇ 'ਚ ਥੋੜੀ ਜਿਹੀ ਤਬਦੀਲੀ ਕਰਨੀ ਪਈ। ਇਹ ਸਾਡਾ ਕੰਮ ਹੈ, ਤੁਹਾਨੂੰ ਧੰਨਵਾਦ ਕਰਨ ਦੀ ਲੋੜ ਨਹੀਂ ਹੈ। ਬਿਲਕੁਲ, ਤੁਸੀਂ ਐਫਰਟ ਕਰ ਰਹੇ ਹੋ ਔਰ ਇਸ ਨੂੰ ਜਿਹੜਾ ਹੈ ਉਹ ਕਾਮਯਾਬ ਕਰਨਾ ਸਾਡਾ ਸਭ ਦਾ ਕੰਮ ਹੈ। ਬਿਲकुल। और परमजीत सिंह जी भी, और कुलदीप कौर जी भी, बिलाल अहमद जी भी सानू लाहौर तो देख रहे हैं, अस्सलाम वालेकुम कहते हैं। वालेकुम सलाम जी। और फिर कहते रेनिंग हो रही है, वेरी गुड, इंजॉय। एंड अमन सिंह, वैसे भी हुण सावन आ गया हाँ जी, हाँ जी, कल, हाँ जी। अमन सिंह खालसा जी, जगतार सिंह गोल्डी जी भी, और इसी तरह डॉक्टर परमजीत सिंह समरा जी भी। अज TV 84 ਦੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਨੂੰ ਸਾਈਬਰ ਅਟੈਕ ਨਾਲ ਬੰਦ ਕਰ ਦਿੱਤਾ ਗਿਆ ਸੀ। ਹਾਂ, ਇਹ ਅੱਜ ਸਰ ਜਸਪਾਲ ਸਿੰਘ ਨਾਲ ਗੁਫ਼ਤਗੂ ਕਰ ਰਹੇ ਸੀ ਮਨਵੀਰ ਸਿੰਘ ਹੋਰੀ, ਮੈਂ ਵੀ ਦੇਖਿਆ ਵੀ ਵਿੱਚੋਂ ਇੰਟਰਪਟ ਕਰਕੇ। ਇਹ ਹੁਣ ਕਰਨਗੇ ਜੀ, ਦੁਸ਼ਮਣ ਬਾਤ करे अनहोनी। बिल्कुल। और बिलाल अहमद जी कहते डॉक्टर साहब इंडिया की क्या बात की जाए, रोज़ लोग बेमौते मर रहे हैं, और यहाँ जहाँ कहते 80 करोड़ लोगों को राशन गवर्नमेंट देती हो, तो हेल्थ की क्या बात की जाए, इंडिया की सोशल लाइफ का क्या हाल है। बिल्कुल ठीक कह रहे हो। और इसी तरह कौशनजीत जी कहते हैं कि ਬਾਈਬਲ ਕਲਾਂ ਦਾ ਪੀੜਤ ਤਾਂ ਕਰੋੜਾਂ ਰੁਪਇਆ ਕਮਾ ਗਿਆ, ਅਤੇ ਅੱਜ ਕੱਲ੍ਹ ਕਾਂਗਰਸ ਦੀ ਸਟੇਜ ਸਾਂਝੀ ਕਰਦੇ ਲੋਕੀ ਅੱਜ ਵੀ ਬਾਦਲ ਹਾਏ ਹਾਏ ਕਰਦੇ ਆ। ਔਰ ਜਸਵੀਰ ਸਿੰਘ ਜੀ ਵੀ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਿਹੜੀਆਂ ਨੇ 1947 ਤੋਂ ਹੋ ਰਹੀਆਂ ਨੇ, ਬਰਗਾੜੀ ਮੋਰਚਾ ਕਿੰਨੇ ਕਰੋੜ ਵਿੱਚ ਵੇਚਿਆ ਦਾਦੂਵਾਲ ਨੇ, ਉਹ ਵੀ ਦੱਸਿਆ ਕਰੋ। ਨਹੀਂ, ਇਹ ਬਿਲਕੁਲ ਠੀਕ ਕਿਹਾ ਤੁਸੀਂ। ਹਾਂਜੀ, ਸੁਰਜੀਤ ਕੌਰ ਜੀ ਵੀ, ਬਲਬੀਰ ਸਿੰਘ ਜੀ ਵੀ, ਮਨਪ੍ਰੀਤ ਸਿੰਘ ਢਿੱਲੋਂ ਜੀ ਵੀ, ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਨੇ ਕਿ ਬਲੈਸਿੰਗ ਟੂ TV 84 ਜ਼ਿੰਦਾਬਾਦ, ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ। And definitely Khalsa Raj is here and now, evergreen truth is the power real, thanks ਵਾਹਿਗੁਰੂ ਜੀ। और ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਔਰ ਨੂਪਾ ਜੀ ਵੀ ਕਹਿੰਦੇ ਨੇ ਕਿ ਗੁਰਦੁਆਰਾ ਚਰਚ ਤੇ ਮਸਜਿਦ ਨੂੰ
ਕੀ ਕਹਿੰਦੇ ਅੱਗ ਲਾਉਣਾ ਉਹ ਤਰ੍ਹਾਂ ਪਤਾ ਨਹੀਂ ਕੀ ਕਹਿਣਾ ਚਾਹੁੰਦੇ, ਤੁਸੀਂ ਦੇਖ ਲਓ। ਰਾਜਵਿੰਦਰ ਕੌਰ ਜੀ ਰਾਜ ਕਰੇਗਾ ਖਾਲਸਾ ਕਹਿੰਦੇ ਨੇ ਜੀ। ਸੋ ਇਸ ਦਿਨ ਆਪਣੀ ਵੀਡੀਓਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।